ਦਿਖਾਓ ਜਰਾ ਪੈਰ ਦਿਖਾਓ। ਓਏ 8 ਨੰਬਰ ਗੋਸਾ ਕਰਨਾ ਬਹਾਨਾ ਰਕਸ਼ੇ 'ਚ ਬਹਿ ਗਿਆ, ਉਹਨੇ ਪੁੱਛਿਆ ਵੀ ਨਹੀਂ ਕਿੱਥੇ ਜਾਣਾ, ਆਪ ਹੀ ਉਹ ਲੈਟ ਹਸਪਤਾਲ ਲੈ ਗਏ। ਮੈਂ ਕਿਹਾ ਪਤਾ ਨਹੀਂ ਕਿਹੜੇ ਦੀ ਗੱਲ ਕਿ ਕੋਈ ਡਾਕੂ ਨਾ ਕੇ ਬੈਠਾ ਹੁੰਦਾ ਉਹਨੇ ਕਹਿੰਦਾ ਵੀ ਬਰਾਤ ਸਵਾਏ ਮਿੱਠੇ ਤੋਂ ਕੋਈ ਨਹੀਂ ਨਿਕਾਲ ਸਕਦਾ। ਹਾਂ ਕਿਉਂਕਿ ਮਿੱਠੇ ਨੇ ਖਿਲਾਉਣ ਲੱਗ ਗਏ। ਇਹਨੂੰ ਚੁੱਕ ਲਾ, ਉਹ ਵੀ ਖਰਾਬ ਕਰਤੇ। ਆ ਵੀ ਫੜ ਲਾ, ਇਹ ਜਿਹਨੂੰ ਫੜਨਾ ਉਹਨੂੰ ਖਿੱਚ ਲੈਣਾ ਬਸ, ਵਾਪਸ ਨਹੀਂ ਤੋਲਣਾ। ਸਲਾਮ ਅਲੈਕਮ ਯਾਰ ਨਾਜ਼ਰੀਨ, ਟੀ ਟਾਈਮ ਮੈਂ ਖੁਸ਼ ਆਮਦੀਦ। ਕੱਲ ਨਹੀਂ ਆਇਆ ਯਾਰ, ਹੈਲੋ ਬੋਲੇ ਕੋਈ ਨਾ ਤੁਹਾਡੇ ਸਾਰਿਆਂ 'ਚ, ਸਿਰਫ ਮੇਰੀ ਤੇ ਮਾਨੇ ਦੀ ਗੱਲ ਹੋਏਗੀ। ਕੱਲ ਨਹੀਂ ਆਇਆ, ਪਰਸੋਂ ਤੂੰ ਵਾਅਦੇ ਇਕਰਾਰ ਕੌਲੋ ਕਰਾਰ ਕਰਕੇ ਗਿਆ। ਉਹਦੀ ਸਾਡੀ ਤਾਂ ਇਹ ਬਣੀ ਹੈ ਕਿ ਕੱਲ ਮੇਰੇ ਕੋਲ ਨਾ ਕੁਛ ਆਇਆ ਨਹੀਂ ਸੀ ਆਉਣ ਵਾਸਤੇ, ਨਾ ਮਸਾਲਾ ਮੋਟਰਸਾਈਕਲ ਸਾਈਕਲ ਕੁਛ ਵੀ ਨਹੀਂ ਸੀ ਇਸ ਕਰਕੇ। ਡੀਲ ਇਹ ਹੋਈ ਸੀ ਕਿ ਇਹਨੇ ਤੈਨੂੰ ਲੈ ਕੇ ਆਉਣਾ, ਹਾਂਜੀ। ਇਹਦੇ ਨਾਲ ਕਿਉਂ ਨਹੀਂ ਆਇਆ ਤੂੰ? ਭਾਈ ਨੇ ਆਪ ਹੀ ਲੇਟ ਹੋ ਗਏ। ਕਿੰਨੇ ਕੁ ਵਜੇ? ਕਿੰਨੇ ਵਜੇ ਆਇਆ ਸੀ? ਕਿੰਨੇ ਵਜੇ ਆਇਆ ਸੀ ਤੂੰ ਕੱਲ? 8 ਵਜੇ ਆਇਆ ਸੀ। ਨਹੀਂ ਇੱਕ ਮਿੰਟ, ਕਿੰਨੇ ਵਜੇ ਆਇਆ ਸੀ ਤੂੰ? ਸਿਰਫ ਟਾਈਮ ਦੱਸਣਾ, ਅਕਸਰਾ ਗੱਲ ਨਹੀਂ ਕਰਨੀ। 5:40 ਤੋਂ 5:40 ਤੋਂ ਘਰ ਆ ਗਿਆ, ਫਿਰ ਤੂੰ ਲੇਟ ਕਿੱਦਾਂ ਹੋ ਗਿਆ? ਉਹਨੇ ਤੇ ਮੈਨੂੰ ਕਹਿ ਕੇ ਗਿਆ ਸੀ ਕਿ ਜੀ ਮੈਂ 5:30 6 ਵਜੇ ਤੱਕ ਆ ਜਾਇਆ ਕਰਾਂਗਾ। ਮੇਰੀ ਗੱਲ ਸੁਣੋ, 5:40 ਹੋਈ ਸੀ ਤੂੰ ਆਇਆ ਸੀ। ਚਲੋ 5:50 6 ਵਜੇ ਆਇਆ ਜੀ, ਅੱਗੇ 6 ਵਜੇ ਆਇਆ ਨਹੀਂ ਆਇਆ ਕਿਉਂ ਨਹੀਂ? ਅੱਛਾ ਭਾਈ ਮੇਰੀ ਗੱਲ ਸੁਣੋ, ਕੱਲ ਨਹੀਂ ਸਾਡੇ ਕੋਲ ਆਇਆ, ਇਹਦੀ ਮਾਦਰਤ ਆ। ਸਾਡੇ ਕੋ ਨਹੀਂ, ਸਾਡੇ ਕੋ ਨਹੀਂ ਕਹਿ, ਨਾਜ਼ਰੀਨ ਉਹ ਆ ਗਿਆ ਸੀ। ਨਹੀਂ ਨਾਜ਼ਰੀਨ ਕੋ ਕਾਤੋਂ ਨਹੀਂ ਆਇਆ ਜਾਣਾ? ਖੇਤੋਂ ਕਰ ਰਹੀ ਤੂੰ ਇਕੱਲੇ ਆਪਣੀ ਗੱਲ ਕਰਨੀ, ਤੂੰ ਕਿਉਂ ਨਹੀਂ ਆਇਆ? ਇਹਨੇ ਤੈਨੂੰ ਜਦੋਂ ਆ ਗਿਆ ਤੂੰ ਇਹਨੂੰ ਕਿਹਾ ਕਿ ਚੱਲੀਏ, ਇਹਨੇ ਤੇਰੇ ਅੱਗੋਂ ਕਿਹਾ ਕਿ ਨਹੀਂ ਯਾਰ ਨਹੀਂ ਜਾਣਾ, ਇਦਾਂ ਦੀ ਕੋਈ ਗੱਲ ਹੋਈ? ਨਹੀਂ ਇਹ ਕਹਿੰਦਾ ਸੀ ਚੱਲੀਏ। ਇਹ ਕਹਿੰਦਾ ਸੀ ਚੱਲੀਏ, ਤੂੰ ਇਹਨੂੰ ਕੀ ਕਿਹਾ? ਮੈਂ ਕੁਝ ਵੀ ਨਹੀਂ, ਮੈਨੂੰ ਇਹ ਕਿਹਾ ਸੀ, ਮੈਂ ਕਿਹਾ ਯਾਰ ਟਾਈਮ ਬਹੁਤ ਹੋ ਗਿਆ। time ਬਹੁਤ ਜ਼ਿਆਦਾ। ਕਿੰਨਾ ਕੁ? ਮੇਰੇ ਕੋਲ 7 ਵਜ ਗਏ ਸੀ ਕੱਲ, 7 ਵਜ ਗਏ ਸੀ ਨਾ। ਅੱਛਾ ਮੇਰੇ ਨਾਲ ਗੱਲ ਕਰ, ਹਾਂ ਤੂੰ, ਮੈਂ ਤਾਂ ਇਹਨਾਂ ਨੂੰ 7 ਵਜੇ। ਅੱਛਾ ਹੁਣ ਤੂੰ ਕਿੱਦਾਂ ਆਏਗਾ? ਕਿ ਮਤਲਬ ਇੱਕ ਗੱਲ ਸੁਣ, ਇੱਕ ਮਿੰਟ ਫਰੀਦ ਸਾਹਿਬ, ਮਾਦਰਤ ਪਹਿਲੇ ਤਾਂ ਮੈਂ ਤੁਹਾਨੂੰ ਥੋੜਾ ਚੁੱਪ ਕਰਾਇਆ, ਲੇਕਿਨ ਤੁਸੀਂ ਜਿੱਥੇ ਮੈਂ ਤੁਹਾਨੂੰ ਪੁੱਛਿਆ ਤੁਸੀਂ ਉੱਥੇ ਮੈਨੂੰ ਉਨੀ ਕੁ ਗੱਲ ਕਰ ਸਕਦੇ ਹੋ, ਠੀਕ ਹੈ ਜੀ? ਇਸ ਬੰਦੇ ਨੂੰ ਮੈਂ ਕਹਿੰਦਾ ਯਾਰ ਤੂੰ ਦੁਨੀਆ ਜਹਾਨ ਦਾ ਕੋਈ ਬੰਦੇ ਤੇ ਤੂੰ ਨਹੀਂ ਕਰਨਾ ਡਿਪੈਂਡ। ਆਸ ਤੂੰ ਘਰੋਂ ਨਿਕਲ, ਰਕਸ਼ੇ ਵਾਲੇ ਨੂੰ ਕਹਿ ਜੀ ਮੈਂ ਫਲਾਂ ਜਗ੍ਹਾ ਤੇ ਜਾਣਾ, ਰਕਸ਼ੇ ਵਾਲਾ ਤੈਨੂੰ ਕਹਿੰਦਾ ਭਾਈ 400 ਰੁਪਈਆ 500 ਰੁਪਈਆ 300 ਰੁਪਈਆ 450 ਰੁਪਈਆ, ਉੱਥੋਂ ਬਹਿ ਜਾ, ਇੱਥੇ ਆ ਕੇ ਦਰਵਾਜ਼ਾ ਖੜਕਾ, ਜਿਹੜਾ ਵੀ ਬਾਹਰ ਹੁੰਦਾ ਨਾ ਉਹਨੂੰ ਕਹਿ ਭਾਈ ਯਾਰ ਰਕਸ਼ੇ ਵਾਲੇ ਨੂੰ ਪੈਸੇ ਦੇ ਦਿਓ। ਸਹੀ, ਉਹ ਅਸੀਂ ਦਿਆਂਗੇ, ਤੇਰੇ ਪੈਸੇ ਚੋਂ ਨਹੀਂ ਕੱਟੇ ਜਾਣਗੇ। ਇਸ ਗੱਲ 'ਚ ਵੀ ਇਹ ਅਗਰ ਨਾ ਆਵੇ, ਸਰ ਮੈਂ ਆਊਂਗਾ। ਇੱਕ ਮਿੰਟ ਆ ਜਾ, ਅਗਰ ਇਹ ਨਾ ਆਵੇ ਇਸ ਗੱਲ 'ਚ ਵੀ, ਤੂੰ ਅੱਜ ਨਾ ਗੈਸ ਕਰਨੇ ਇਹਦੇ ਬਹਾਨੇ, ਤੂੰ ਮਾਨਾ ਵਾ। ਹੁਣ ਤੈਨੂੰ ਮੈਂ ਰਕਸ਼ੇ ਦਾ ਵੀ ਕਹਿਤਾ ਠੀਕ ਕਿ ਤੂੰ ਏਦਾਂ ਮਾਨੇ, ਤੂੰ ਬਾਹਰ ਨਿਕਲਣਾ ਘਰੋਂ, ਜਿੱਥੇ ਤੈਨੂੰ ਰਕਸ਼ਾ ਲੱਭੇ ਉਹਨੂੰ ਕਹੇ ਜੀ ਮੈਂ ਫਲਾਂ ਜਗ੍ਹਾ ਜਾਣਾ, ਉਹ ਤੈਨੂੰ ਕਹੇ 1000 ਰੁਪਈਆ, ਤੂੰ ਉਹਨੂੰ ਕਹਿਣਾ 300 ਦੇਣਾ ਮੈਂ। ਉਹ ਤੈਨੂੰ ਕਹੇ ਚਲੋ ਜੀ 400 ਰੁਪਈਆ ਲੈ ਲੈਣ, ਤੂੰ 400 500 350, ਮੈਂ ਇੱਕ ਮਿਸਾਲ, ਤੂੰ ਬਹਿ ਕੇ ਇੱਥੇ ਆ ਜਾਣਾ, ਇਹ ਮੈਂ ਤੈਨੂੰ ਕਹਿ ਦਿੱਤਾ। ਹੁਣ ਤੂੰ ਅਗਲੇ ਦਿਨ ਫੇਰ ਨਹੀਂ ਆਇਆ, ਕੀ ਬਹਾਨਾ ਲਾ ਸਕਦਾ ਤੂੰ ਰਕਸ਼ੇ ਦਾ? सर मैं आऊंगा। नहीं एक मिनट, ज्यादा तो ज्यादा की बहाना लाएगा यार? भाई कौन सी बहस हो रही है, मेरी बात सुनिए एक मिनट। मैं आऊंगा सर। ते कल नहीं सी आया? मैं दसदा कल गलती इदां ही कल फिर हो जूगी? नहीं होगी, हुण नहीं होगी। क्यों? ਇਹਦੀ ਵਜ੍ਹਾ है कि मैं अपने जज्बात तो काम लूंगा, फिर जाना उसे जो मर्जी हो, तो मैं आऊंगा। ਤੇ ਇਹ ਅੱਜ ਤੋਂ ਪਹਿਲੇ ਨਹੀਂ ਸੀ ਸੋਚਿਆ ਤੁਹਾਲੇ? नहीं ਉਹਦੀ ਵਜ੍ਹਾ ਇਹ ਸੀ ਕਿ ਮੈਂ नहीं सोचिया, लेकिन मैं हुण सोचिया कि मैं आना वा, क्योंकि मेरी जिंदगी और मेरे मुस्तकबिल का मसला है। ਮਨਸੂਬੇ ਦਾ ਓਏ ਠਹਿਰ ਜੋ, ਜਿਹੜੀ ਕਿ ਮੇਰਾ ਆਪਣਾ ਜ਼ੇਨ ਹੈ ਕਿ ਮੈਂ ਆਉਣਾ ਵਾ ਆਪਣੀ ਜ਼ਿੰਦਗੀ ਵਾਸਤੇ, ਆਪਣੀ ਇੱਜ਼ਤ ਵਾਸਤੇ, ਆਪਣੇ ਬੱਚਿਆਂ ਵਾਸਤੇ। ਆਪਣੇ ਬੱਚੇ ਤੇ ਜੇ ਨਾ ਆਇਆ ਕੱਲ ਤੂੰ ਰਕਸ਼ੇ 'ਚ ਵੀ, ਤੇ ਮੈਂ ਆਉਂਗਾ ਭਾਈ, ਮੇਰਾ ਤੁਹਾਡਾ ਵਾਦਾ। ਮੈਂ ਬਹਾਨਾ ਲਾ ਯਾਰ, ਤੂੰ ਕਿਉਂ ਨਹੀਂ ਆਇਆ ਕੱਲ? ਇੱਕ ਮਿੰਟ ਠਹਿਰ ਜਾ। ਸੜਕ ਪੁੱਟੀ ਹੋਈ ਸੀ ਸਾਰੀ, ਅੱਛਾ ਠੀਕ ਹੈ, ਤੇ ਹੁਣ ਰੋਡ ਸਾਰਾ ਪੁੱਟੇ, ਉੱਥੇ ਨਾ ਕੋਈ ਰਿਕਸ਼ਾ ਜਾਂਦਾ ਤੇ ਨਾ ਕੋਈ ਸਾਈਕਲ ਨਾ ਮੋਟਰਸਾਈਕਲ। ਇਸ ਤੋਂ ਹਾਂਜੀ ਅੱਛਾ ਹੋਰ ਕੋਈ ਸੋਚ ਉਹ ਕਿ ਤੂੰ ਕਿਉਂ ਨਹੀਂ ਆਇਆ? ਤੂੰ ਮਾਨਾ ਵਾ, ਤੂੰ ਰਕਸ਼ੇ 'ਚ ਵੀ ਕਿਉਂ ਨਹੀਂ ਆਇਆ? ਪੈਸੇ ਅਸੀਂ ਦੇਣੇ, ਤੂੰ ਕਿਉਂ ਨਹੀਂ ਆਇਆ? ਭਾਜੀ ਪਤਾ ਕੀ ਗੱਲ ਆ, ਇੱਕ ਤੇ ਘਰ ਪੰਪ ਵੀ ਖਰਾਬ ਸੀ, ਬਿਜਲੀ ਵੀ ਨਹੀਂ ਸੀ, ਨਹਾਤਾ ਵੀ ਨਹੀਂ ਗਿਆ, ਧੋਤਾ ਵੀ ਨਹੀਂ ਗਿਆ। ਦੂਸਰਾ ਹੈ ਕਿ ਨਾ ਪੈਸਾ ਜੇਬ ਦੇ ਵਿੱਚ ਸੀ, ਮੈਂ ਉੱਥੋਂ ਕਿੱਦਾਂ ਨਿਕਲਦਾ, ਕਿੱਥੇ? ਨਹੀਂ ਅਸੀਂ ਦੇਣੇ ਸੀ ਪੈਸੇ ਰਕਸ਼ੇ ਵਾਲੇ ਨੂੰ। ਇਹ ਤੇ ਤੁਸੀਂ ਹੁਣ ਕਹਿਣ ਦੇ ਹੋ ਨਾ, ਤੁਸੀਂ ਉਦੋਂ ਨਹੀਂ ਸੀ ਕਿਹਾ ਨਾ ਭਾਜੀ। ਹਾਂ ਹੁਣ ਕਿਹੜਾ ਬਹਾਨਾ ਲਾਉਂਗੇ? ਤੂੰ ਦੱਸ ਬਈ ਕੀ ਬਹਾਨਾ ਲਾ ਸਕਦਾ ਹੈ ਕਿ ਵੀ ਤੂੰ ਰਕਸ਼ੇ ਵਾਲੇ ਨੂੰ ਪੈਸੇ ਦੇ ਕੇ ਆ ਜਾਣੇ? ਇਹਨੇ ਇਹੀ ਕਹਿਣਾ ਜੀ ਕਿ ਇੱਕ ਰਿਕਸ਼ੇ ਵਾਲੇ ਨੂੰ ਲਾਤਾ ਤੇ ਉਹਨੇ ਬਾਕੀ ਰਿਕਸ਼ੇ ਵਾਲਿਆਂ ਨੂੰ ਕਾਲ ਚਲਾਤੀ, ਮਾਨਾ ਫਿਰ ਰਿਹਾ, ਇਹਨੂੰ ਕੋਈ ਨਾ ਚੱਕੇ।
ਹੈ ਠੀਕ ਹੈ ਬਣ ਹਾਂਜੀ ਕੀ ਬਹਾਨਾ ਲਾਏਗਾ? ਇਹ ਕਹੇਗਾ ਜੀ ਰਕਸ਼ਾ ਡਰਾਈਵਰ ਤੇ ਉਹਨੂੰ ਗਰਗੀ ਪੈਂਦੀ ਸੀ, ਉਹਨੂੰ ਮੈਂ ਲੈ ਗਿਆ ਚੈੱਕਅਪ ਕਰਾਉਣ। ਦੂਜੇ ਨੂੰ ਰੋਕ ਲਿਆ। ਅੱਛਾ ਉਹਨੂੰ ਲੈ ਗਿਆ ਚੈੱਕਅਪ ਕਰਵਾਉਣ। ਉਹਦਾ ਇਲਾਜ ਕਰਾਉਂਦਾ ਰਿਹਾ 2 ਅੱਛਾ ਫਿਰ ਕੀ ਕਰੀਏ ਫਿਰ ਹੁਣ ਮੈਂ ਕੀ ਕ੍ਰੇਨ ਰੱਖ ਲਾਂ ਕਿ ਤੈਨੂੰ ਇੰਜ ਚੁੱਕ ਕੇ ਇੱਥੇ ਰੱਖ ਦੇ ਨਹੀਂ ਉਸਤਾਦ ਵੀ ਜੀ ਜਿੱਥੇ ਮਾਨਾ ਦਿਲ ਕਰੇ ਸਿਗਰਟ ਲਾਉਂਦੇ ਉੱਤੋਂ ਚੁੱਕ ਲਵੇ। ਭਾਜੀ ਮੈਂ ਹਰ ਹਾਲ ਚ ਆਉਂਗਾ। ਆਊਗਾ ਨਹੀਂ ਇਸ ਹਿਸਾਬ ਚ ਨਹੀਂ ਆਉਣਾ। ਨਹੀਂ ਅੱਛੇ ਹਰ ਹਾਲ ਹਾਲ ਚ ਤੂੰ ਕਹਿੰਦਾ ਆ ਜੀ ਯਾਰ ਮੈਨੂੰ ਭਾਈ ਮਾਨੇ ਨੇ ਸਾਜੀ ਬਾਹਰ ਕਿਹਾ ਇਹਨਾਂ ਕਿ ਬਾਰਿਸ਼ ਨਾ ਹੋਵੇ, ਲਾਈਟ ਬੰਦ ਨਾ ਹੋਵੇ, ਆ ਘਰ ਨਾ ਹੋਵੇ, ਮੈਂ ਆਉਂਗਾ। ਹਾਂ ਮੇਰੀ ਤਬੀਅਤ ਵੀ ਕਰਦੀ ਹੋਵੇ ਉਹਨੂੰ। ਸਿਰਫ ਇੱਕ ਸ਼ਰਤ ਆ, ਕਹਿੰਦਾ ਬਿਜਲੀ ਲਸ਼ਕਦੀ ਹੋਵੇ ਤਾਂ ਕਿ ਉਹ ਛੇਤੀ ਪਹੁੰਚ ਡਰ। ਹਾਂ ਡਰਦਾ। ਅੱਛਾ ਤੇਰੇ ਨਾਂ ਸਾਜੀ ਇੱਕ ਗੱਲ ਕਰ ਲੈ, ਇਹਦੀ ਕਾਮਯਾਬੀ ਦੇ ਅੱਗੇ ਰੋੜੇ ਟਿਕਾਉਣ ਵਾਲਾ ਸਭ ਤੋਂ ਮੇਨ ਕਿਰਦਾਰ ਇਹ ਸ਼ਖਸ। ਨਾ ਯਾਰ ਲੈ ਨਹੀਂ ਓ ਨੋ ਵੇ ਨੋ ਇਹ ਸਾਡੇ ਨਾ ਇਹ ਕਰੈਕਟਰ ਉਹ ਤਾਂ ਛੋਟਾ ਕਾਲੂ ਠੀਕ ਹੈ ਜੀ। ਹਾਂ ਹਾਂਜੀ। ਵਾਹ ਸੇਮ ਉਸਤਾਦ ਜੀ ਕੀ ਇਧਰੋਂ ਇਹ ਦੋਵੇਂ ਸਹੀ ਪਹੁੰਚੇ। ਸਹੀ ਸਕੇ ਭਰਾ ਇੱਕੋ ਮਾਂ ਦੀ ਕੋਕ ਚੋਂ ਮਿਲ ਕੇ ਪੈਪਸੀ ਚੋਂ ਜੰਮੇ ਨੇ। व्हाट अ ग्रेट क्या कह रहे हैं क्या ठीक है जी। सर मेरी बात सुनो एक मिनट। गुलाम भी देखकर ज्यादा हंसना नहीं, इधर मेरी गल सुनो। मैं आऊंगा सर, ਇਹ ਵੀ ਆਉਣਾ ਚਾਹੀਦਾ। ये भी आएगा। ਭਵਾ ਇਹਨੂੰ ਜਿੰਨ ਧੱਕੇ ਵੀ ਮਾਰੇ ਘਰੋਂ ਹੀ ਆਏ। अब मेरी गल सुन ला जी, ਮੈਨੂੰ ਨਹੀਂ ਕਿਹਾ। जो बिल्ली ने शराब पीती होगी, इधर मेरी गल सुनो। ये ना भी आवे ना ते मैं आऊंगा। ਬਾਈ ਮਾਨੇ ਮੇਰਾ ਤੈਨੂੰ ਗਲੀ 'ਚ ਜਿਹੜੀਆਂ ਗੱਲਾਂ ਸਮਝਾਈਆਂ ਨਾ ਅੱਜ ਬਾਹਰ ਬਹਿ ਕੇ, ਤੁਸੀਂ ਆਉਣਾ ਡੇਲੀ ਆ ਕੇ ਚਿੱਲ ਕਰਨਾ, ਮਜ਼ਾ ਕਰਨਾ। ਸਾਈ ਮੈਂ ਕਿਹਾ ਸ਼ੋਅ ਹੋਵੇ ਜਾਂ ਨਾ ਹੋਵੇ ਤੁਸੀਂ ਰੁਟੀਨ ਨਾ ਆਉਣਾ। ਮਾਨੇ ਤੂੰ ਨਾ ਡੇਲੀ भाजी अल्लाह की कसम मैं आया करूंगा। ਸੁਣ ਲੈ ਇੱਧਰ ਕਿੱਧਰ ਹੈ ਏਸੀ ਨਹੀਂ ਉਹ ਏਸੀ ਮੇਰੀ ਗੱਲ ਸੁਣ ਲੈ। ਤਾਂ ਠੀਕ ਹੈ ਸਭ। ਜਦੋਂ ਤੂੰ ਬਹਿਣਾ ਜਦੋਂ ਤੂੰ ਜ਼ੇਨ ਦਾ ਬਣਾਉਣਾ ਨਾ ਕਿ ਮੈਂ ਰਕਸ਼ੇ 'ਚ ਆਉਣਾ ਉਦੋਂ ਤੂੰ 2-3 ਵਜੇ ਆ ਜਾਣਾ। चलो ठीक। ਹੁਣ ਇਹ ਨਹੀਂ ਵੀ ਤੂੰ 7 ਵਜੇ ਵੀ ਰਕਸ਼ੇ 'ਚ ਆ ਰਿਹਾ। नहीं ਅਗਰ ਤੂੰ ਰਕਸ਼ੇ 'ਚ ਹੀ ਹੋਣਾ ਫਿਰ ਤੈਨੂੰ ਇਹਨੂੰ ਡੀਕਨ ਦੀ ਕੀ ਲੋੜ ਆ? ਹਾਂ ਹਾਂ ਫਿਰ ਤੂੰ 3 ਵਜੇ ਆ। ਸਮਝ ਆ ਰਹੀ ਗੱਲ ਦੀ? ਹਾਂ। ਅਗਰ ਤੂੰ ਰਕਸ਼ੇ 'ਚ ਨਹੀਂ ਆਉਣਾ ਇਹਦੇ ਨਾਲ ਤੇਰੀ ਕੋਈ ਅਟੀ ਲੱਗ ਗਈ, ਤੂੰ 3 ਵਜੇ ਰਕਸ਼ੇ 'ਚ ਹੋਵੇਂ। ਤੂੰ ਬੱਕਰੀ ਵਾਲਾ ਲਤੀਫਾ ਸੁਣਿਆ? ਮੈਂ ਸੁਣਾਉਣਾ ਤੈਨੂੰ। ਰਕਸ਼ੇ 'ਚ ਜਿਹਨੇ ਉਹਨਾਂ ਨੇ ਕਿਹਾ ਮਾਨਾ ਦੇਖ ਕਿੱਥੇ ਧੁੱਪੇ ਛਾਵੇਂ, ਉਹਨੇ ਕਿਹਾ ਮਾਨਾ ਨਾ ਧੁੱਪੇ ਨਾ ਛਾਵੇਂ, ਮਾਨਾ ਰਕਸ਼ੇ 'ਚ ਬੈਠਾ। ਇਧਰ ਮੈਂ ਲਤੀਫਾ ਸੁਣਾਉਣਾ ਤੈਨੂੰ ਫੇਰ ਸਮਝ ਆਉਂਦੀ ਹੈ। ਨਾਜ਼ਰੀਨ ਲਤੀਫਾ ਜ਼ਰਾ ਹੈਗਾ ਥੋੜਾ ਜਿਹਾ ਸੈਂਸਰ ਕਰਨ ਵਾਲਾ, ਲੇਕਿਨ ਮੈਂ ਤੁਹਾਨੂੰ ਸਮਝ ਜਾਣਾ। ਤੁਸੀਂ ਇੱਕ ਬੰਦੇ ਕੋਲ ਹੁੰਦੀ ਹੈ ਇੱਕ ਬੱਕਰੀ ਜੀ, ਉਹ ਕਹਿੰਦਾ ਵੀ ਉਹ ਲੈ ਕੇ ਜਾਂਦਾ ਇੱਕ ਹੋਰ ਘਰ, ਕਹਿੰਦਾ ਵੀ ਮੇਰੀ ਬੱਕਰੀ ਨੂੰ ਜ਼ਰਾ ਠੀਕ ਕਰ ਦਿਓ। ਹਾਂ ਸਮਝ ਗਏ? ਅੱਛਾ ਮਤਲਬ ਜਿੱਦਾਂ ਲੈ ਕੇ ਜਾਂਦੇ ਨਾ ਬੱਕਰੀ, ਉਹਨੇ ਕਹਿੰਦੀ ਠੀਕ ਕਰ ਦਿਓ ਜ਼ਰਾ ਮੇਰੀ ਬੱਕਰੀ ਨਾ ਥੋੜੀ ਜ਼ਰਾ ਅੜਦੀ ਨਹੀਂ। ਅੜਦੀ ਆ ਤੇ ਜ਼ਰਾ ਤਾਂ ਠੀਕ ਕਰ ਦਿਓ। कहने से ਉਹ ਆਪਣੇ ਕਰੈਕਟਰ ਨੂੰ ਬੁਲਾਉਂਦਾ ਵਾ, ਉਹਨੂੰ ਕਹਿੰਦਾ ਵੀ ਇਹ ਬਾਜੀ ਉਹਨਾਂ ਨੂੰ ਜ਼ਰਾ ਠੀਕ ਕਰ। ਉਹ ਬਾਜੀ ਉਹਨਾਂ ਨੂੰ ਠੀਕ ਕਰ ਦਿੰਦਾ। ਉਹ ਰਕਸ਼ੇ 'ਚ ਰੱਖਦਾ ਤੇ ਘਰ ਲੈ ਆਉਂਦਾ। ਉਹ ਕਹਿੰਦਾ ਜੀ ਕੀ ਪ੍ਰੂਫ ਆ ਕਿ ਵੀ ਮਤਲਬ ਮੇਰੀ ਬੱਕਰੀ ਜਿਹੜੀ ਆ ਮਤਲਬ ਠੀਕ ਆ, ਇਹਦਾ ਕੀ ਪ੍ਰੂਫ ਆ? ਉਹਨੇ ਕਿਹਾ ਜੀ ਤੁਸੀਂ ਸਵੇਰ ਦੇਖਣਾ ਬੱਕਰੀ ਅਗਰ ਧੁੱਪੇ ਬੈਠੀ ਹੋਈ ਨਾ ਤੇ ਸਮਝੋ ਵੀ ਨਹੀਂ ਠੀਕ, ਜੇ ਛਾਵੇਂ ਬੈਠੀ ਹੋਈ ਤੇ ਫਿਰ ਲੈ ਆਉਣਾ। ਉਹ ਸਵੇਰੇ ਉੱਠਦਾ ਮੁੰਡੇ ਨੂੰ ਕਹਿੰਦਾ ਜਾ ਵੇਖ ਬੱਕਰੀ ਧੁੱਪੇ ਬੈਠੀ ਕਿ ਛਾਵੇਂ? ਉਹ ਆਉਂਦਾ ਕਹਿੰਦਾ ਧੁੱਪੇ। ਕਹਿੰਦਾ ਰੋਕ ਰਕਸ਼ਾ, रो गए। ਰਕਸ਼ਾ ਰੋਕ, ਆਹ ਵੀ ਲੈ ਕੇ ਠੀਕ ਚੱਲੀਏ ਨਹੀਂ ਫਿਰ। ਉਹ। ਉਹ ਫਿਰ ਜਾਂਦਾ ਉੱਥੇ ਅਗਲੇ ਘਰ, ਕਹਿੰਦਾ ਭਾਜੀ ਆ ਦੇਖ ਲਓ ਤੁਸੀਂ ਜ਼ਿਆਦਤੀ ਆ, ਕਿਰਾਇਆ ਵੀ ਪੈ ਗਿਆ। ਉਹ ਫਿਰ ਉੱਤੇ ਕਰਦਾ ਜੋ ਵੀ ਉਹਨੇ ਕਰਨਾ ਸੈਟਅਪ। ਕਹਿੰਦਾ ਲਓ ਜੀ, ਕਹਿੰਦਾ ਹੁਣ ਕੀ ਪ੍ਰੂਫ ਆ? ਕਹਿੰਦਾ ਉਹੀ ਸਵੇਰੇ ਦੇਖਣਾ ਧੁੱਪੇ। 3 ਕੁ ਦਿਨ ਏਦਾਂ ਹੀ ਬੱਕਰੀ ਆ ਰਹੀ ਜਾ ਰਹੀ ਆ ਰਹੀ ਜਾ ਰਹੀ ਆ ਰਹੀ ਜਾ ਰਹੀ। ਦੁਖੀ ਹੈ ਜਾਂ ਸੁਖੀ? ਬੱਕਰੀ ਤੇ ਵੀ ਹੁਣ ਠੀਕ ਹੋ ਗਿਆ, ਉਹਦਾ ਵੀ ਮਤਲਬ ਇੱਕ ਆਦਤ ਪੈ ਗਈ ਉਹਨੂੰ। ਰੂਹ ਲੱਗ ਗਈ। ਚੌਥੇ ਕੁ ਦਿਨ अब इतना होनी चाहिए। ਚੌਥੇ ਕੁ ਦਿਨ ਉਹ ਕਹਿੰਦਾ ਜੀ ਜਦ ਦੇਖ ਹੋਏ ਬੱਕਰੀ ਧੁੱਪੇ ਆ ਕਿ ਛਾਵੇਂ? ਮੁੰਡਾ ਉਹਦਾ ਕਹਿੰਦਾ ਅੱਬਾ ਜੀ ਨਾ ਧੁੱਪੇ ਆ ਨਾ ਛਾਵੇਂ, ਉਹ ਰਕਸ਼ੇ 'ਚ ਬੈਠੀ। ਪਿਆਰ ਆ ਜਾਣ ਤੂੰ ਬਹੁਤ ਇਹ ਹਾਲ ਆ ਮਾਨੇ ਦਾ। ਬੱਕਰੀ ਦਾ ਰੋਹ ਲੱਗ ਗਿਆ। ਸਮਝ ਆ ਰਹੀ ਗੱਲ ਦੀ? 3 ਵਜੇ ਉਹਨੇ ਕਿਹਾ ਮਾਨਾ ਦੇਖ ਕਿੱਥੇ ਹੈ, ਧੁੱਪੇ ਕਿ ਛਾਵੇਂ? ਮਾਨਾ ਬੇਰਾ ਧੁੱਪੇ ਨਾ ਜਾਵੇ ਤਾਂ ਆ ਇੱਕ ਰੱਖਿਆ ਰੱਖ ਲਵੇ ਨਾ ਇਹ ਮੈਂ ਕਿਹਾ ਜੀ ਮਾਨਾ ਨਾ ਘਰ ਆ ਨਾ ਬਾਹਰ ਆ, ਮਾਨਾ ਰਕਸ਼ੇ 'ਚ ਰਕਸ਼ੇ 'ਚ ਬੈਠਾ। ਰਹਿਣ ਲੱਗ ਪਿਆ। ਯਾਨੀ ਤੂੰ ਇੰਨਾ ਜ਼ਿਆਦਾ ਤੈਨੂੰ ਗੇਜ ਪੈ ਜੇ ਰਕਸ਼ੇ 'ਚ ਬੈਠ ਕੇ। ਤੂੰ ਰਵੇਂ ਰਕਸ਼ੇ 'ਚ ਯਾਰ। ਸਮਝ ਆ ਗਈ? ਮਾਨਾ ਘਰ ਏਡਾ ਕੋਈ ਜ਼ਰੂਰੀ ਨਹੀਂ ਘਰਦਿਆਂ ਲਈ। ਏ ਨਾ ਕੁਝ ਦਿਨ ਲਈ ਨਾ ਮਾਨੇ ਨੂੰ ਨਾ ਇੱਥੇ ਦਫ਼ਤਰ ਹੀ ਰੱਖ ਲਓ ਉਸਤਾਦ। ਮੈਂ ਤੁਹਾਨੂੰ ਸਹੀ ਗੱਲ ਦੱਸਾਂ। ਭਵਾ ਪਿੱਛੇ ਸੋਚੀ ਵੀ ਨਾ, ਸੋਚੀ ਘਰ ਨਹੀਂ ਉਹਨੇ ਰਹਿਣਾ, ਲੇਕਿਨ ਉਹ ਜਿਹੜਾ ਉਹਦਾ ਦਾਇਰਾ ਨਾ ਉੱਥੇ ਜਿੱਥੇ ਫਿਰਦਾ, ਉਹ ਤੋਂ ਬਗੈਰ ਉਹਨੂੰ ਕੱਢੇਗਾ ਮਾਨਾ ਫੌਤ ਹੋ ਜਾਏਗਾ। ਨਹੀਂ ਨਹੀਂ ਭਾਜੀ ਆ ਭਾਲੂਆਂ ਨੂੰ ਦਿਲ ਲੱਗ ਜਾਣਾ। ਹੈ ਜੀ? ਆ ਪਿੱਛੇ ਭਾਲੂਆਂ ਨੂੰ ਦਿਲ ਲੱਗ ਜਾਣਾ ਇਹਦਾ, ਇੱਥੇ ਰੱਖ ਲਓ ਇਹਨੂੰ।
ਮੈਨੂੰ ਖੋਰ ਲੱਗਦਾ ਇਹ ਨਾ ਹੋਵੇ ਇਹਨੂੰ ਇੱਥੇ ਰੱਖੀਏ ਸਾਰੇ ਰਿਕਸ਼ੇ 'ਚ ਬਿਠਾ ਦੇਵੇ। ਨਹੀਂ ਬਸ ਇਹ ਮੇਰੀ ਗੱਲ ਸੁਣ ਯਾਰ ਭਾਈ ਨੂੰ ਸਮਝਾ ਕਿ ਇਹ ਡੇਲੀ ਆਇਆ ਆਵਾਜ਼ ਕੀ ਹੈ? ਮੈਂ ਆਪ ਨਹੀਂ ਆਉਂਦਾ, ਮੈਂ ਕੀ ਇਹ ਤੇਰੇ ਤੋਂ ਵੀ ਅਗਲੀ ਆਈਟਮ ਆ, ਮੈਂ ਤੈਨੂੰ ਇਹਦਾ ਪਤਾ ਹੀ ਨਹੀਂ। ਇਹ ਹੁੰਦਾ ਭਾਈ ਉਹ ਸੋਚੀ ਵੀ ਨਾ। ਇਹ 4 ਮਹੀਨੇ ਤੇਰੇ ਦੇਣ ਕੀ ਹੋਣਾ? ਹਾਂਜੀ, ਇਹ ਮਹਾਨਿਆਂ ਦੀ ਧੰਗ ਲਾਓ ਤੇ ਇੱਕ ਬਣਦਾ ਹੈ। ਅਸੀਂ ਅੱਜ ਕਿੰਨੇ ਵਜੇ ਸ਼ੋਅ ਤੇ ਗਏ ਆ ਪਤਾ ਤੁਹਾਨੂੰ? ਆਪਾਂ ਕਿੰਨੇ ਵਜੇ ਨਿਕਲੇ ਸਾਈ? 10:30 ਵਜੇ। 10 ਵਜੇ ਨਿਕਲੇ ਤੋਂ ਕਿੰਨੇ ਵਜੇ ਆਇਆ ਭਾਈ ਪੁੱਛੋ? ਉਹਨੇ ਵਜੇ 5 ਵਜੇ ਸ਼ਾਮ ਨੂੰ 5 ਵਜੇ ਆਇਆ। 4 ਵਜੇ ਆਇਆ ਮਨ ਹਾਂ ਥੋੜਾ ਤੋਂ ਟਿਸ਼ੂ ਕੀ ਪੜ ਕੇ ਦਿੱਤਾ ਮੈਂ ਨਾ ਡੇਲੀ ਟਾਈਮ ਨਾਲ ਪਹੁੰਚ ਠੀਕ ਜਾਂਦਾ ਆਇੰਦਾ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਤੈਨੂੰ ਪਤਾ ਇਸ ਟਾਈਮ ਉਹ ਕਿੱਦਾਂ ਆਇਆ? ਤੇ ਬਾਅਦ ਕੌਣ ਨਹੀਂ ਆਦਾ। ਘਰ ਦੇ ਉਹਦੇ ਸ਼ਾਦੀ ਤੇ ਕਿੱਥੇ ਗੋਜਰੇ ਸਾਡੇ ਗੋਜਰੇ ਘਰਦਿਆਂ ਨੂੰ ਛੱਡ ਕੇ ਸਵੇਰ ਘਰਦਿਆਂ ਨੂੰ ਗੋਜਰੇ ਛੱਡਿਆ ਤੇ ਮੈਨੂੰ ਉਹਨੇ ਫੋਨ ਕੀਤਾ ਕਿ ਸਾਜੀ ਮੈਂ ਗੋਜਰਿਆ, ਜੇ ਤੁਸੀਂ ਦੱਸੋ ਕੋਈ ਲੋੜ ਹੈਗੀ ਤੇ ਮੈਂ ਆ ਜਾਵਾਂ। ਉਦੋਂ ਹਾਲੇ ਤੁਸੀਂ ਦੋਵੇਂ ਵੀ ਨਹੀਂ ਸੀ ਆਏ ਤੇ ਮੈਂ ਤੇ ਫ੍ਰੀ ਸੀਗਾ ਸਾਰੀ। ਆਹੋ 2 ਜਣੇ ਸੀ ਤੇ ਅਸੀਂ ਉਹਨੂੰ ਕਿਹਾ ਯਾਰ ਜ਼ਰੂਰਤ ਆ, ਕਿਉਂਕਿ ਪਤਾ ਨਹੀਂ ਸੀ ਕਿ ਕਿੰਨੇ ਆਉਣਾ ਕਿੰਨੇ ਨਹੀਂ ਆਉਣਾ ਵੀ। ਅਸੀਂ ਕਿਹਾ ਯਾਰ ਆ ਜਾ। ਉਹ ਗੋਜਰਿਓਂ ਬੱਚਿਆਂ ਨੂੰ ਉੱਥੇ ਛੱਡ ਕੇ ਤੇ ਸ਼ੋਅ ਦੇ ਵਿੱਚ ਆ ਕੇ ਬੈਠਾ। ਫੈਮਿਲੀ ਉਹਦੀ ਇਸ ਟਾਈਮ ਗੋਜਰੇ, ਇਹਨੂੰ ਕਹਿੰਦੇ ਨੇ ਫਿਕਰ। ਜ਼ਿੰਮੇਵਾਰੀ ਹਾਂ, ਫਿਕਰ ਨਾ ਫਾਕਾ। ਜਿਹਦਾ ਤੂੰ ਗੱਲਾਂ ਨਾ ਹੀ ਸੁਣਿਆ। ਉਸਤਾਦ ਜੀ ਭਾਈ ਮਾਨਾ ਕਰੇ ਯਾਰ ਇੱਕ ਤਾਂ ਤੂੰ ਉਹਨੂੰ ਘਰੋਂ ਹੀ ਜ਼ਲਾਲਤ ਨਹੀਂ ਉਹਦੀ ਮੁੱਕਣ ਦਈ, ਉਹਦੀ ਹੌਸਲਾ ਅਫਜ਼ਾਈ ਕਰ। ਮੈਂ 2-3 ਵਾਰੀ ਕੋਸ਼ਿਸ਼ ਕੀਤੀ। ਭਾਈ ਨੇ ਮੈਨੂੰ ਡੀਗ੍ਰੇਡ ਕਰਦਾ ਇਹ ਉਸਤਾਦ ਜੀ ਇਸ ਗੱਲ ਦਾ ਮੈਂ ਚਸ਼ਮਦੀਦ ਗਵਾਹ ਹਾਂ। ਜੈਨੂਇਨ ਗੱਲ ਭਾਈ ਮਾਨਾ ਨਾਲ ਅਸੀਂ ਦੋਵੇਂ ਬੈਠ ਕੇ ਡਿਸਕਸ ਕਰ ਰਹੇ ਸੀ ਬਾਹਰ। ਵਿਚਾਰਾ ਐਡਾ ਪਰੇਸ਼ਾਨ ਆ, ਖੁਦਾ ਦੀ ਕਸਮ ਇਸ ਬੰਦੇ ਨੇ ਚੇਤਾ ਹੀ ਕੀਤਾ। ਲਓ ਜੀ ਮੇਰੀ ਗੱਲ ਸੁਣ ਲਓ ਜੀ, ਹੁਣ ਇੱਕ ਮਿੰਟ ਠਹਿਰ ਜਾਓ ਯਾਰ। ਇਜਾਜ਼ ਤੂੰ ਤੁਰਿਆ ਜਾਂਦਾ ਰਸਤੇ 'ਚ, ਤੁਹਾਡਾ 6-7-8 ਕਿਲੋਮੀਟਰ ਆ, ਸਾਰੇ ਰਸਤੇ ਉਹਨੂੰ ਏਦਾਂ ਕਹਿ ਨੂੰ ਯਾਰ ਮਾਨੇ ਤੇਰੇ ਵਰਗਾ ਤੂੰ ਯਾਰ, ਤੂੰ ਆਪਣੇ ਆਪ ਨੂੰ ਪਛਾਣ, ਮਾਨੇ ਯਾਰ ਤੇਰੇ 'ਚ ਟੈਲੈਂਟ ਆ, ਮਾਨੇ ਏਦਾਂ ਕਹਿ ਕੇ ਲੈ ਕੇ ਜਾਂਦਾ। ਤੂੰ ਉਹਦਾ ਦੇਰ ਕਰਦਾ ਮਾਰ ਦਿੱਤਾ ਉਹਨੂੰ। ਜਿਹੜੀ ਗੈਰਾਂ ਨੇ ਗੱਲਾਂ ਕਰਨੀਆਂ ਉਹਨੂੰ ਘਰੋਂ ਮਿਲਣ ਦਈਆਂ, ਜਿਹੜੇ ਤਾਨੇ ਲੋਕਾਂ ਨੇ ਦੇਣੇ ਉਹ ਆਪਣੇ ਦੇਣ ਦੇ ਨੇ ਸ਼ਰੀਕ। ਇਹ ਕੁਐਸਚਨ ਸਹੀ ਬਾ, ਕਿਉਂਕਿ ਅਸੀਂ ਬਚਪਨ ਤੋਂ ਇਹਦੀਆਂ ਸੁਣਦੇ ਆਏ ਆ। ਹੁਣ ਅਸੀਂ ਚਾਹ ਰਹੇ ਹਾਂ, ਅਸੀਂ ਜਦੋਂ ਇਹਨਾਂ ਜਜ਼ਬਾਤ ਦੀ ਕੋਈ ਗੱਲ ਕਰਦੇ ਸੀ ਨਾ ਇਹ ਬਰੀਕ ਹੋ ਜਾਂਦਾ ਸੀ। ਹੁਣ ਅਸੀਂ ਇਦਾਂ ਦੀਆਂ ਕਰਦੇ, ਤੈਨੂੰ ਗੁੱਸਾ ਆਉਂਦਾ, ਸਾਨੂੰ ਥੋੜਾ ਆਈਡੀਆ ਹੋਇਆ ਵੀ ਨਹੀਂ ਇਦਾਂ ਨਹੀਂ ਠੀਕ। ਇਹ ਤੁਸੀਂ ਖਰਾਬ ਕੀਤਾ ਹੈ ਤੁਸੀਂ ਇਹਨੂੰ ਖਰਾਬ ਕਰਨ 'ਚ ਸਾਰਾ ਤੁਹਾਡਾ ਹੱਥ ਆ। ਤੁਸੀਂ ਇਹਨੂੰ ਵੱਡਿਆ। ਬੱਚਾ ਮਾੜਾ ਨਹੀਂ ਹੈਗਾ। ਮੈਨੂੰ ਮਾੜਾ ਲੱਗਣ ਹੀ ਨਹੀਂ ਦਿਆ ਭਾਂ। ਉਹਦਾ ਹੈ ਮਾੜਾ ਜੋ ਨਹਿਰ 'ਚ ਨਾ ਗਿਆ ਹੁੰਦਾ ਮੈਨੂੰ ਛੱਡ ਨਹੀਂ ਤੂੰ ਦੱਸ ਨਾ ਵੀ ਤੂੰ ਹੁਣ ਮਾਨੇ ਨੂੰ ਹੀ ਲੱਭਦਾ ਰਹਿਣਾ ਹੈ ਤਾਂ। ਨਹੀਂ ਮੈਂ ਇਹਨੂੰ ਲੱਭਦਾ ਹੀ ਨਹੀਂ ਹੈਗਾ। ਮੈਂ ਆਲੇ ਦੁਆਲੇ ਬੰਦੇ ਛੱਡੇ, ਭਾਜੀ। ਮੈਂ ਕਹਾਂ ਨੰਗੇ ਨਾ ਇੱਥੋਂ ਦੀ। ਤੈਨੂੰ ਕੀ ਪ੍ਰੋਬਲਮ ਆ? ਤੈਨੂੰ ਕੋਈ ਨੋਟ ਨਜ਼ਰ ਆਉਂਦੇ ਆ ਵਿੱਚ? ਨੋਟ ਨੰਗਾ ਤੁਸੀਂ ਨੋਟ ਕੀਤੀ ਗੱਲ। ਕੀ ਹਾਲ ਕੀ ਜੋ ਸਪਣੀ ਸਾਹ ਲੈਣ ਲਈ ਸਪਣੀ ਸਾਹ ਕਿਹਦੀ ਸਾਹ ਲੈਂਦੀ ਤੁਹਾਨੂੰ ਜੀ? ਸਪਣੀ ਮੈਂ ਕਰਨ ਡਿਆ। ਜਿਹੜੀ ਅੱਛੀ ਗੱਲ ਹੈ ਮੈਨੂੰ ਵੀ ਦੱਸ ਦੇ ਯਾਰ। ਭਾਈ ਮਾਨੇ ਤੁਹਾਨੂੰ ਮੈਂ ਕਿਹਾ ਤੁਸੀਂ ਇੱਥੇ ਆ ਕੇ ਸੈੱਟ ਹੋ ਜਾਓਗੇ, ਚਿਲ ਕਰੋਗੇ ਔਰ ਤੁਹਾਡਾ ਦਿਮਾਗ ਖੁੱਲੇਗਾ। ਇੰਜੋਏ ਕਰਨਾ ਇੱਥੇ ਆ ਕੇ। ਸਾਡਾ ਵੀ ਤਾਂ ਖੋਲਣ ਡਿਆ ਨਾਲ ਬੈਠਾ ਕਿਸ ਕਿਸਮ ਦੀ ਟੂਲ ਦਾ। ਨਹੀਂ ਆ ਰਹੀ ਬਕਵਾਸ ਨਾ ਕਰ। ਆ ਗਿਆ ਸਾਜੀ ਮਾਨੇ ਅੱਛਾ ਇਹ ਦੱਸੋ, ਫੈਸਲਾ ਕਰੋ ਜੀ ਕਿੰਨੇ ਦਿਨ ਇਹ ਰੁਟੀਨ ਨਾ ਆਵੇ, ਕਿੰਨੇ ਦਿਨ? ਤੇ ਮਾਨੇ ਨੂੰ 4 ਸਲਵਾਰਾਂ ਕਮੀਜ਼ਾਂ ਨਵੀਆਂ ਸਵਾ ਕੇ ਅੱਛੀਆਂ ਮੇਰੇ ਵੱਲੋਂ ਗਿਫਟ, ਜੁੱਤੀ, ਸ਼ੈਂਪੂ, ਸੇਫਟੀ। ਲੇਕਿਨ ਤੁਸੀਂ ਦੱਸੋ ਵੀ ਕਿੰਨੇ ਦਿਨ ਆਵੇ? ਤੇ ਲਗਾਤਾਰ ਕਿੰਨੇ ਦਿਨ ਆਵੇ? 10 ਦਿਨ। ਨਹੀਂ 10 ਦਿਨ ਨਹੀਂ, ਕਮ ਸੇ ਕਮ ਮਹੀਨਾ। ਨਹੀਂ ਮਹੀਨਾ ਨਹੀਂ। ਉਹ ਮਹੀਨਾ ਤੂੰ ਮਾਰਨਾ ਵਾ। ਬਾਰਾਂ ਪੀਜ਼ਾ ਵੀ ਛੋਟੀਆਂ ਹੋ ਜਾਣਾ। ਕਿਤੇ ਵਾਧਾ ਘਟਦਾ ਕੀ ਗੱਲ? ਨਹੀਂ ਉਹਦੇ ਕਹਿਣ ਦਾ ਮਤਲਬ ਸੰਭਾਲੋ ਮਹੀਨੇ ਬਾਅਦ ਦੇਣੀਆਂ ਹੁਣ ਤੇ ਉਹ ਛੁੱਟੀਆਂ ਹੋ ਜਾਣ। ਹਾਂ ਵੀ ਤੂੰ ਕਿੰਨੇ ਦਿਨ ਦੱਸ ਮਹੀਨੇ? ਸਾਜੀ ਛੇਤੀ ਨਾਲ ਇਹਨੇ ਖਰਾਬ ਕਰ ਦਿੰਦੀਆਂ, ਤੁਸੀਂ ਛੇਤੀ ਨਾਲ ਲੈ ਕੇ ਦੇ ਉਹਨੂੰ ਕੋਈ 4 ਘੰਟੇ ਦਾ ਗਿਆ। ਹਾਂ ਵੀ ਨਹੀਂ, ਮੇਰਾ ਯਾਰ ਆ ਮਲਕ ਅਸਗਰ, ਉਹਦੇ ਕੋਲ ਤੈਨੂੰ ਗਿਫਟ ਲੈ ਕੇ ਦੇਵਾਂਗਾ। ਹਾਂਜੀ ਮਲਕ ਕੋ ਮਲਕ ਦੇਗਾ ਉਹ। ਤੇ ਸਾਨੂੰ ਨਹੀਂ ਤੁਹਾਨੂੰ ਬਹੁਤ, ਮੈਂ ਤੁਹਾਡਾ ਕਰ ਲੈਣਾ। ਲਓ ਜੀ ਮੈਂ ਅਸਗਰ ਮਲਕ ਮਾਨੇ ਨੂੰ 4 ਸਲਵਾਰਾਂ ਕਮੀਜ਼ਾਂ ਕਿੱਦਾਂ ਉਹ ਬੈਠੇ ਕੱਚੀਆਂ। 5 ਸਬਸਕ੍ਰਾਈਬ ਕਰ। ਕੱਚੀਆਂ ਤੋਂ ਮਰਾ ਦੇ ਕਿ ਅਨਸਿਲੀਆਂ ਸੁਣਿਆ ਨਹੀਂ। ਠੀਕ ਹੈ ਜੀ, ਅਨਸਿਲੀ ਅਨਦੇਖੀ ਸੀ। ਉਹ ਅਨ ਕਹੀ ਹੁੰਦੀ। ਅੱਛਾ ਠੀਕ ਹੈ ਜੀ। ਕਿੰਨੇ ਦਿਨ? 10 ਦਿਨ ਚਲੋ 10 ਨਹੀਂ 10 ਦਿਨ ਵੀ ਜ਼ਿਆਦਾ। 5 ਦਿਨ ਦਾ ਪਾ ਲਓ ਭਾਜੀ, ਕਿਉਂਕਿ ਕੋ ਇਹੀ ਰਹਿ ਗਿਆ। ਨਹੀਂ 5 ਦਿਨ ਜਾ ਕੇ 4 ਸਲਵਾਰਾਂ ਕਮੀਜ਼ਾਂ ਲੈ ਕੇ ਮੁੜ ਕੇ ਦਿਖੇ ਨਾ। ਨਹੀਂ ਹਫਤਾ ਨਹੀਂ ਇੱਕ 5 ਦਿਨ ਸਾਲ ਤ੍ਰਿਸ਼ਮੀ ਲੈ ਕੇ ਦੇਣੀ ਮੈਂ ਤਾਜੀ ਇਹਦੇ ਸੂਟ ਦੀ ਮਾਨੇ ਦੇ ਸੂਟ ਨੂੰ ਇੱਕ ਬਟਨ ਨਹੀਂ ਲਵਾਇਆ, ਉਹ ਹੀ ਲਾਉਂਦਾ ਹੀ ਇੱਕ ਆ, ਦੇਖ ਲਓ ਸਿਰਫ ਇੱਕ ਬਟਨ। ਪਾਣੀ ਬਟਨ ਲਾ ਲਓ ਨਾ। ਉਹ ਯਾਰ ਤੈਨੂੰ ਕੀ ਪ੍ਰੋਬਲਮ ਕੀ ਕਰੇ ਟੁੱਟ ਗਿਆ ਯਾਰ। ਉਹ ਨਹੀਂ ਟੁੱਟ ਹੈਗਾ ਵਾ, ਟੁੱਟ ਕਿੱਥੇ ਗਏ? ਉਹਦੀ ਨਜ਼ਰ 'ਚ ਟੁੱਟ ਗਿਆ ਇਹ। ਇਹ ਤਾਂ ਸਾਰੇ ਲਾਉਣ ਨੂੰ ਫਿਰਦਾ ਬੰਦਾ ਇੱਕ ਨੂੰ ਲਾਉਂਦਾ। ਇਹੋ ਜਿਹੇ ਬੰਦੇ ਦੇ ਬਟਨ ਟੁੱਟ ਥੱਲੇ ਵਾਲਾ ਵੀ ਲਵਾਓ ਜਿਹੜਾ ਥੱਲੇ ਵਾਲਾ। ਮੇਰੀ ਗੱਲ ਸੁਣ। ਆ ਟੁੱਟ ਗਿਆ ਵਾ, ਠੀਕ। ਇਹਨੂੰ ਅੱਜ ਫੜ ਕੇ ਪੈ ਜਾ।
ਤੁਸੀਂ ਨਾ ਇਦਾਂ ਕਰਿਆ ਕਰੋ। ਆਹੋ ਬੜਾ ਅੱਗੋਂ ਕੁੱਬ ਨਿਕਲਿਆ ਹੁੰਦਾ ਹੈ, ਬਟਨ ਲਾ ਕੇ ਆਇਆ। ਆਹ ਨਹੀਂ ਨਹੀਂ ਭਾਈ ਉਹਦੀ ਗੱਲ ਸੁਣ ਕੇ ਨਾ ਅਗਲੀ ਸਾਈਡ ਤੋਂ ਕੁੱਬ ਨਿਕਲਿਆ ਹੁੰਦਾ, ਯਾਨੀ ਲੱਕ 'ਚ ਨਿਕਲ ਜਾਂਦਾ ਇਦਾਂ ਨਹੀਂ ਇਦਾਂ ਐਂ ਜੱਗੋਂ ਨੂੰ ਐ ਡਕਾਰ ਫਸਿਆ। ਆਪਣਾ ਦੇਖ ਲਓ ਕਿਹਦਾ ਵਾਈਟ ਬੋਤਲ ਵਰਗਾ ਮੂੰਹ ਨਿਕਲਦਾ। ਕਿਆ ਵਾਈਟ ਚਲੋ ਬਸ ਇੱਥੇ ਜੁਗਤਬਾਜ਼ੀ ਨਹੀਂ ਕਰਨੀ। ਦੁੱਧ ਵਾਲੀ ਨਹੀਂ ਅਸੀਂ ਸਰ ਸੌਰੀ ਇਹਦੇ ਪੁੱਛਣਾ ਚਾਹੁੰਦੇ ਵਾਈਟ ਬੋਤਲ ਦੁੱਧ ਵਾਲੀ ਯਾਰ ਗਿਆ ਦੁੱਧ ਵਾਲੀ ਬੋਤਲ ਵਾਈਟ। ਅੱਛਾ ਵੀ ਮਲਕ ਅਸਗਰ ਮਲਕ ਯਾਰ 4 ਸੂਟ ਸ਼ਲਵਾਰਾਂ ਕਮੀਜ਼ਾਂ ਮਾਨੇ ਨੂੰ ਗਿਫਟ ਕਰਨੀਆਂ ਨੇ ਤੂੰ। ਇੱਕ ਮਹੀਨਾ ਹੋਰ ਵੀ ਹੈ ਉਹਦਾ ਵੀ। ਇੱਥੇ ਨਹੀਂ, ਨਹੀਂ। ਸਾਰੇ ਮੰਨਦੇ ਆ। ਨਹੀਂ ਠੀਕ ਆ। ਬਲਕਿ ਮੈਂ ਦੇਖਦਾ ਯਾਰ ਮੇਰੇ ਕੋਲ ਅੰਦਰ ਪਈਆਂ ਹੋਣਗੀਆਂ ਈਦ ਦੀਆਂ ਨਾ, ਈਦ ਤੇ ਮੈਂ ਨਾ ਸਾਰਿਆਂ ਦਿੱਤੇ, ਮੇਰੇ ਕੋਲ ਬਚ ਗਏ ਸੀ। ਮੈਂ ਦੇਖਦਾ ਜੇ ਨਾ ਵੀ ਪਏ ਹੋਏ ਨਾ ਤੇ ਮੈਂ ਮਲਕ ਨੂੰ ਕਹਿਣਾ ਮਲਕ ਉਹ ਪਾਪ ਹੋਣਾ ਨਾ ਉਹ ਜਿਹੜੇ ਲੀਰਾਂ ਹੁੰਦੀਆਂ ਉਹਦੇ ਕੋਲ ਬਚਦੀਆਂ ਨੇ ਬੜੀਆਂ ਅੱਛੀਆਂ। ਉਹ ਮਤਲਬ ਕਿ ਨਾ ਕੋਈ ਨੀਲੀ ਕੋਈ ਪੀਲੀ ਕੋਈ ਚਿੱਟੀ ਕੋਈ ਏਦਾਂ ਕਰਕੇ ਨਾ ਇੱਕ ਟੈਪ ਤੈਨੂੰ ਬਿਲਕੁਲ ਬੜਾ ਅੱਛਾ ਡਿਜ਼ਾਈਨ ਬਣ ਜਾਏਗਾ। ਹੁਣ ਮੰਗਣਾ ਭੇਜਣਾ ਮੈਨੂੰ ਤੁਹਾਡੇ ਸੂਟਾਂ ਤੱਕ ਹੱਥ ਠੀਕ ਆ, ਸ਼ਰਟਾਂ ਨਾ ਹੁੰਦੇ। ਸ਼ਰਟ ਨਹੀਂ ਇਹਨੇ ਪਾਉਣੀ, ਨਹੀਂ ਮਾਨਾ ਸਿਰਫ ਸਲਵਾਰ ਕਮੀਜ਼। ਸਾਜੀ ਇਹਨੇ ਆ 4 ਸ਼ਵਾਰ ਮੈਂ ਨਹੀਂ ਰੇੜੀਆਂ ਪੜੀਆਂ ਨਾ ਤੇ ਜਿਹੜੇ ਟਿਸ਼ੂ ਨਹੀਂ ਦਿੰਦੇ ਉਹ ਜਿਹੜੇ ਕੱਪੜੇ ਤੇ ਉਹ ਜੋੜ ਕੇ ਨਾ ਸੂਟ ਬਣਾ ਲੈਣਾ ਉਹ ਉਹਦਾ ਗੁੱਡਾ ਬਣਾ ਲਿਆ ਸੀ ਇੱਕ। ਨਹੀਂ ਉਹ ਕਾਗਜ਼ ਵਾਲੇ ਨਹੀਂ, ਕੱਪੜੇ ਵਾਲੇ ਜਿਹੜੇ ਦਿੰਦੇ ਆ। ਇਹ ਸ਼ਰਤ ਸਿਰਫ ਭਾਈ ਮਾਨੇ ਵਾਸਤੇ ਆ, ਹੁਣ ਤੁਸੀਂ ਨਾ ਡੇਲੀ ਆਉਂਦੇ ਰਹਿਣਾ। ਹਾਂਜੀ ਯਾਰ ਮੈਨੂੰ ਵੀ ਭਾਈ ਨੇ ਕਿਹਾ ਸੀਗਾ ਵੈਸੇ ਦੇਖ ਕੇ ਇਹ ਵੀ ਤੁਰੇ ਆਹੋ ਇੱਕ ਨਾ ਇੱਕ ਫ੍ਰੀ ਹੁੰਦਾ ਭਾਈ ਨੇ ਵੈਸੇ, ਇਹ ਵੀ ਇੱਕ ਨਾ ਇੱਕ ਫ੍ਰੀ ਹੁੰਦਾ। ਇੱਕ ਨਾ ਇੱਕ ਦਿਨ ਇਨਸ਼ਾਅੱਲਾ ਤਾਲਾ ਸਾਰਿਆਂ ਨੇ ਚੱਲ ਜਾਣਾ। ਹਾਏ ਮੇਰੇ ਮਾਤਾ ਜੀ ਗਰੀਸ ਵਾਲਾ ਮਰਤਬਾਨ ਹੁੰਦਾ ਥੋੜਾ ਤੋਂ ਛੱਡਦੇ ਹੋ ਨਹੀਂ ਪਤਾ। ਠੀਕ ਆ ਮਾਨਾ ਜੀ ਹੁਣ ਕਿੰਨੇ ਦਿਨ? 5 ਦਿਨ ਆ ਜਾ, ਚੱਲ ਜਾ ਸਰ ਮੈਂ 5 ਦਿਨ ਆ ਜਾ, 5 ਦਿਨ ਨਹੀਂ ਮੈਂ ਰੂਟੀਨ ਹਫਤਾ ਆ ਜਾ। ਹਫਤਾ 5.5 ਦਿਨ ਆ ਜਾਏ। ਯਾਰ ਰੁਟੀਨ ਕਿਦਾਂ ਅੱਜ ਕਿੰਨੀ ਤਰੀਕ ਆ? ਅੱਜ ਅੱਜ ਸਾਜ 24 24 24 25 26 27 28 29 28 ਤੱਕ ਆ ਜਾ। 28 ਤੱਕ 28 ਨੂੰ ਸਲਵਾਰ ਕਮੀਜ਼ਾਂ 4 ਤੇ ਜਾ ਨਾਲ ਇੱਕ ਜੁੱਤੀ ਕਿਹੜੀ ਪਸੰਦ ਕਰਦੇ ਸਰਕਾਰ? ਟਾਇਰ ਦੀ ਜੁੱਤੀ ਕਿਸ ਤਰ੍ਹਾਂ ਦੀ, ਬੂਟ ਜਾਂ ਚੱਪਲ ਜਾਂ ਸੈਂਡਲ? ਜੁੱਤੀ ਸ਼ੂਜ਼ ਹੋ ਜਾਊਗਾ। ਨਹੀਂ ਸਲਵਾਰ ਕਮੀਜ਼ ਨਾਲ ਉਹ ਜਿਹੜੇ ਦੂਜੇ ਉਹ ਜਿਹੜੇ ਮੁਕੇਸ਼ਨ ਹਾਂ ਮੁਕੇਸ਼ ਮੁਕੇਸ਼ਨ ਤਸਮਿਆਂ ਤੋਂ ਬਗੈਰ ਵਾਲੇ ਇੰਜ ਕਰਕੇ ਪਾ। ਹਾਂਜੀ ਹਾਂਜੀ ਚਲੋ ਜੀ ਇੱਕੋ ਪੈਰ ਕਿੰਨੇ ਨੰਬਰ ਆ? ਦਿਖਾਓ ਜਰਾ ਪੈਰ ਦਿਖਾਓ। ਓਏ 8 ਨੰਬਰ। ਗੋਸਾ ਕਰਨਾ ਅੱਛਾ ਲੈ ਬੋਸਾ ਆਸ਼ਾ ਬੋਸੇ ਕਰਦਾ ਹੈ। ਅੱਛਾ ਮੈਂ ਆਸ਼ਾ ਬੋਸੇ ਆਹੋ। ਮਾਨਾ ਜੀ ਬਦਤਮੀਜ਼ੀ ਨਹੀਂ ਕਰਨੀ, ਸੌਰੀ ਕਰੋ ਮਿਠਾਈ ਹੋ ਨਾ ਮਜ਼ਾ ਆਇਆ, ਇੰਜੋਏ ਕੀਤਾ। ਅੱਛਾ ਇੱਕ ਤੋਂ ਮੁਕੇਸ਼ਨ ਹੋ ਗਿਆ 8 ਨੰਬਰ, ਹਾਂਜੀ ਇੱਕ ਸੈਂਡਲ ਸਲਵਾਰ ਕਮੀਜ਼ ਦੇ ਨਾਲ, ਹਾਂਜੀ ਠੀਕ ਹੈ ਜੀ, ਇੱਕ ਚੱਪਲ, 3 ਜੁੱਤੀਆਂ, ਠੀਕ ਹੈ ਜੀ। 10 ਜਵਾਬ ਦੇ ਕਿੰਨੇ ਕੀ ਬਣਿਆ ਭਲਾ? 3 ਜੁੱਤੀਆਂ ਵੀ ਚੱਲੀ ਗੁੱਡ ਜਵਾਬ ਸਹੀ ਹੈ। ਠੀਕ ਹੈ ਭਾਜੀ। ਹਾਂਜੀ ਓਕੇ 4 ਸੂਟ ਮਾਲਾ ਕਰ ਕਰ ਲਓ। ਲਓ। ਓਏ 4 ਸੂਟ ਮਾਲਾ ਕਰ ਲਓ, ਉਹਦੀ ਸਵਾਈ ਮੇਰੇ ਵੱਲੋਂ, 3 ਜੁੱਤੀਆਂ ਮੇਰੇ ਵੱਲੋਂ। ਠੀਕ ਹੈ ਤੇ ਇੱਕ ਮੇਰੇ ਨੂੰ ਬ੍ਰਸ਼ ਤੇ ਇੱਕ ਜਿਹੜਾ ਨਵਾਂ ਦੰਦ ਮੈਂ ਜਿਹੜਾ ਇਹਦਾ ਟੁੱਟੇ ਉਹ ਵੀ ਲਵਾ ਨਹੀਂ ਤੂੰ ਬਰਸ਼ ਦੇ ਦੇ, ਜਿਹੜਾ ਟੁੱਟਾ ਹੋ ਰਹਿਣ ਦੇ। ਉਹ ਪਿਆ ਦੰਦ ਕਰਕੇ ਆ ਨਹੀਂ ਤੇ ਆ ਜੇ ਉਹ ਝਾਜੀ ਚੱਕ ਕੇ ਤੁਰੇ ਹੁੰਦੇ ਐ ਲਾ ਦੇਣਾ ਭਾਜੀ ਹਾਂਜੀ ਤੁਸੀਂ ਠਹਿਰ ਭਾਜੀ, ਤੁਹਾਡੇ ਵੱਲੋਂ ਭਾਈ ਤੁਸੀਂ ਕੀ ਆਫਰ ਆ? ਗੈਰਤ ਮੇਰੇ ਕੋਲ ਭਾਜੀ ਹਾਂਜੀ ਗੈਰਤ ਉਹ ਕਿੱਥੋਂ ਲਿਆ ਕੇ ਦੇਗਾ? ਐਕਸਟਰਾ ਆਇਆ ਹੈ ਨਹੀਂ ਉਹ ਤਾਂ ਹੈ ਹੀ ਨਹੀਂ, ਕਿੱਥੋਂ ਲਿਆ ਕੇ ਦੇਗਾ? ਕੀ ਲਿਆ? ਮੈਂ ਕੋਸ਼ਿਸ਼ ਕਰਾਂਗਾ ਐਫਟਰ ਕਰਾਂਗਾ ਭਰਾ। ਨਹੀਂ ਚੀਜ਼ ਉਹ ਦੇ ਲੇਜ਼ ਚੀਜ਼ ਉਹ ਦੱਸ ਜਿਹੜੀ ਤੇਰੇ ਕੋਲ ਹੋਵੇ। ਹਾਂ ਦੱਬ ਕੇ ਮਰ ਜਾ, ਕਿਸੇ ਕੋਲ ਲਵੇਂਗਾ ਇਹ ਮੰਗ ਹਾਂਜੀ ਦੱਸੋ। ਨਹੀਂ ਉਹਦੀ ਪਰਸਨੈਲਿਟੀ ਵਾਸਤੇ ਦੱਸ, ਐਵੇਂ ਫੇਕ ਫਿੱਕੀ ਕਾਮੇਡੀ ਨਾ ਕਰ ਗੈਲਤ। ਐ ਕਰ ਉਹਨੂੰ ਦੱਸ ਉਹਨੂੰ ਕਹ ਭਾਈ ਨਾ ਮਤਲਬ ਘੜੀ ਤੁਹਾਡੇ ਵਾਸਤੇ ਜਰਾਬਾਂ ਇੰਜ ਦੀ ਕੋਈ ਚੀਜ਼ ਦਾ ਜਿਹੜੀ ਉਹਦੀ ਬਾਡੀ ਤੇ ਲੱਗੇ ਕਿ ਵੀ ਮੇਰੇ ਭਰਾਵਾਂ ਨੇ ਮੈਨੂੰ ਦਿੱਤਾ ਸਾਰਾ ਕੁਝ। ਤੂੰ ਬਗੈਰ ਹਾਂਜੀ ਅੱਖਾਂ ਦੇ ਕਿਉਂ ਨਾ ਭਾਈ ਅੱਖਾਂ ਆਹੋ ਹੈ ਚੋ ਜੋ ਅਦਾਲਤ ਚ ਫਰੌਨ ਬੈਠਾ ਉਹਦੇ ਵਿੱਚ ਅੱਛਾ ਉਹਨੇ ਆਇਆ ਕਰ ਅਦਾਲਤ ਚ ਫਰੋਡ। ਆਹੋ ਅੱਛਾ ਭਾਜੀ ਬਟ ਉਹਦੇ ਕਾਲੂ ਐ ਕਰਕੇ। ਅੱਛਾ ਭਾਜੀ ਹਾਂਜੀ ਕੀ ਤੁਸੀਂ ਕਹਿ ਰਹੇ? ਭਾਜੀ ਲੇਜ਼ ਮਿਲੇ ਲੇਜ਼ ਯਾਰ ਉਹ ਲੇਜ਼ ਤੇਰੇ ਨੂੰ ਲੇਜ਼ ਨਹੀਂ, ਤੇਰੇ ਨੂੰ ਲੇਜ਼ ਲੱਗਦੀ ਮੈਨੂੰ। ਉਹਨੇ ਲੇਜ਼ ਦਾ ਕੀ ਤੋਕਾ ਦੇਣਾ? ਭਾਜੀ ਖਾਵੇ ਜ਼ਿੰਦਗੀ ਉਹ ਬੱਚਾ ਵਾ ਕੁੱਚੀ ਛੱਡ ਦੇ ਯਾਰ ਤੈਨੂੰ ਯਾਰ। ਇਹਦੇ ਨਾਲ ਤੂੰ ਵਿਆਹ ਹੀ ਕੱਢ ਲੈਂਦਾ ਆਪਣਾ। ਅੱਛਾ ਕੋਈ ਚੀਜ਼ ਚਾਹੀਦੀ ਪਾਉਣ ਵਾਸਤੇ। ਤਾਜੀ ਮੈਂ ਭਾਜੀ ਇੱਕ ਮਿੰਟ ਠਹਿਰ, ਤੂੰ ਦੱਸ ਕੇ ਬੋਲੋ, ਤੁਹਾਡੀ ਮਿਹਰਬਾਨੀ ਹੈ। ਮੰਨਾ ਜੀ ਮੈਂ ਹਾਂਜੀ ਤਾਜੀ ਮੈਂ ਇਹਨੂੰ ਲਿਆ ਕੇ ਦਵਾਂਗਾ ਕੀ? ਮਾਤਾ ਜੀ। ਇੱਕ ਲੱਕਾ ਕਬੂਤਰ ਮੇਰੇ ਵੱਲੋਂ ਮਾਤਾ। ਉਹਨੇ ਕੀ ਕਰਨਾ? ਉਹ ਸਫ਼ਰ ਕਰਾਉਣਾ ਉੱਤੇ ਉਹ ਦਿਲ ਲੱਗਾ ਰਹੇਗਾ ਜਦੋਂ ਹਾਂਜੀ। ਮਰਜੀ ਮੋਢੇ ਤੇ ਬਹਾ ਲਿਆ ਜਦੋਂ ਮਰਜੀ। ਕਿਹੜੇ ਫਿੱਕੇ ਲੋਕ ਨਾ ਬਿਠਾ ਲਏ ਨੇ, ਮੈਨੂੰ ਲੱਗਦਾ ਤੁਸੀਂ ਸਾਨੂੰ ਵੀ ਫਿੱਕਾ, ਮੈਨੂੰ ਤੇ ਕਰਤਾ ਬਾਕੀਆਂ ਨੂੰ ਵੀ ਕਰ ਦੇਣਾ। ਟਰੈਕਟਰ ਦੇ ਨੂੰ ਓ ਯਾਰ ਉਹਦੀ ਬਾਡੀ ਵਾਸਤੇ ਕੋਈ ਚੀਜ਼ ਦਾ ਜਿਹੜੀ ਉਹ ਪਾਵੇ ਉਹਨੂੰ ਸੋਹਣੀ ਲੱਗੇ। ਜਿਹੜੀ ਬਾਡੀ ਤੇ ਪਾਵੇ ਤੇ ਚੁੰਮੜ ਜਾਵੇ ਬਸ। ਹਾਂਜੀ ਬੋਡੀ ਗਾਰਡ ਲਿਆ ਦੇਣਾ ਤੈਨੂੰ ਬਾਜੀ ਬਾਡੀਗਾਰਡ ਇਹ ਉਹਨੇ ਜਜ਼ਬਾਤ ਨਾਲ ਗੱਲ ਕੀਤੀ ਉਹਨੇ। ਸਾਬਣ। ਹਾਂਜੀ
ਲੈਫ ਬੋਏ ਮੇਰੇ ਵੱਲੋਂ ਸਾਹਿਬ। ਅੱਛਾ ਲੈਫਟ ਬॉय, ਹਾਂਜੀ ਲੈਫ ਬੋਏ। ਚਲੋ ਜੀ ਲੈਫਟ ਬॉय ਤੇਰੇ ਹਾਂ, ਲਈ। left ਹਾਂ ਵੀ ਤੂੰ ਭਰਾ ਵੀ ਆ ਕੱਖ ਵੀ ਨਹੀਂ। ਹਾਂਜੀ ਮੇਰੀ ਜਾਨ ਵੀ ਅਦਰ, ਬਾਕੀ ਮੇਰਾ ਇਹ ਆ ਵੀ ਜਦੋਂ ਸਾਰੀਆਂ ਚੀਜ਼ਾਂ ਨੂੰ ਮਿਲ ਜਾਣ, ਮਠਿਆਈ ਦਾ ਮਤਲਬ ਇੱਕ ਰਸਗੁੱਲਿਆਂ ਦਾ ਡੱਬਾ ਮੇਰੇ ਵੱਲੋਂ। ਚਲੋ ਜੀ ਹਾਂ ਇਹ ਵੀ ਠੀਕ ਆ। ਵੀ ਚਲੋ ਮੇਰੇ ਭਾਈ, ਭਰਾ ਨੂੰ ਇੰਨਾ ਤੇਰੇ ਨੂੰ ਦੇਖੋ ਜੀ ਭਾਈ ਮਾਤਾ ਜੀ ਗਾਹਾਂ ਠੰਡ ਬਹੁਤ ਆਉਣ ਡਈ ਆ, ਮੈਂ ਚਾਹੁੰਦਾ ਭਰਾ ਨੂੰ ਠੰਡ ਲੱਗੇ, ਭਰਾ ਖੈਰੋ ਆਪੇ ਦਿਨ ਥੱਲੋਂ ਪਾਉਣ ਗਾਹਾਂ ਗੁਹਾਂ ਦਾ ਨਹੀਂ ਗੱਲ, ਹੁਣ ਦੀ ਗੱਲ ਕਰ। ਗਾਹਾਂ ਵਾਸਤੇ ਨਹੀਂ ਗਾਹਾਂ ਵਾਸਤੇ ਉਹ ਨਹੀਂ ਮੈਂ ਦੱਸਣ ਲੱਗਾ ਮੈਂ ਹੁਣ। ਯਾਰ ਤੂੰ ਕੰਬਲ ਕਹੇਗਾ ਫਲਾ ਨਹੀਂ, ਸਰਦੀਆਂ ਨੂੰ ਛੱਡ, ਹੁਣ ਦੀ ਗੱਲ ਕਰ। ਕਰੰਟ ਓਕੇ, ਇੱਕ ਹੂਰ ਸਾਬਣ ਪਾਉਣੀ ਦਾ ਉਸਤਰਾ, ਆਹ ਤੇਰਾ ਝਾਟਾ ਹੌਲਾ ਕਰਾਉਣਾ, ਥੱਲੋਂ ਪਾਉਣੇ ਲੈਗੀ, ਇਹ ਸਾਡੇ ਤੋਂ। ਉਹਨੇ ਸਲਵਾਰ ਕਮੀਜ਼ ਜਿਹੜੀ ਅਸੀਂ ਦਿੱਤੀ ਉਹਨੇ ਪਾ ਲਈ, ਹਾਂ ਹੁਣ ਉਹਦੇ ਨਾਲ ਕੀ ਪਾਵੇ ਉਹ ਚੀਜ਼ ਦੱਸੋ। ਨਾਲਾ ਮੇਰੇ ਵੱਲੋਂ, ਨਾਲਾ ਜ਼ਰੂਰ, 4 ਨਾਲੇ ਵਾ। ਇਸ ਤੋਂ ਇਲਾਵਾ ਨਾਲਾ ਅਗਰ ਮੈਂ ਆਪਣੇ ਮੌਕਫ ਤੇ ਪੂਰਾ ਉਤਰ ਸਕਾਂ ਨਹੀਂ ਲੇਕਿਨ ਨਾਲਾ ਅੱਛਾ ਹੋਵੇ ਜਿਹਦੇ ਅੱਗੇ ਉਹ ਕਢਾਈ ਹੋਈ ਹੁੰਦੀ ਹੈ। ਘੁੰਗਰੂ ਆ ਟੈਪ ਘੁੰਗਰੂ ਨਹੀਂ, ਉਹ ਇੱਕ ਗੰਢਾ ਇੱਕ ਉਹ ਸੂਟ ਪਾ ਕੇ ਖੜਕਾਉਂਦਾ। ਪੈਰਿਸ ਨਾਲ ਲੈ ਕੇ ਨਹੀਂ ਨਹੀਂ, ਅੱਛਾ ਉਹ ਕਹਿੰਦੇ ਸੂਟ ਪਾ ਕੇ ਨਾਲਾ ਖੜਕਾਉਂਦਾ। ਆ ਵੀ ਇੰਜ ਕੱਢ ਕੇ ਨਾਲਾ ਇੰਜ ਕਰਦਾ ਰਿਹਾ। ਘੁੰਗਰੀਆਂ ਵਾਲਾ ਸਿੰਧ ਪਕਾ ਹਾਂ ਇਹ ਹਾਲੇ ਟਾਇਰ ਜੋ ਨਾ ਇਧਰ ਤੋਂ ਮੁੱਕ ਰਿਹਾ। ਓਕੇ ਜੀ ਭਾਜੀ। ਉਹ ਨਾਲਾ ਹਾਂਜੀ ਭਾਜੀ ਮੈਂ ਸਾਜੀ ਦੀ ਕਟਿੰਗ ਕਰਵਾ ਕੇ ਦਿਆਂਗਾ, ਠੀਕ ਹੈ। ਹਾਂ ਓਕੇ ਇੱਕ ਬਕਾਇਦਾ ਇਹਨੂੰ ਫੇਸ ਵਾਸ਼ ਲੈ ਕੇ ਦਿਆਂਗਾ, ਓਕੇ। ਠੀਕ ਹੈ। ਤੇ ਇਹ ਜਿਹੜਾ ਬ੍ਰਸ਼ ਵਾਲਾ ਨੂੰ ਕੰਮ ਕਿਹਾ, ਮੈਂ ਜਨਮਨ ਇਹਨੂੰ ਨਾ ਟੂਥਬ੍ਰਸ਼ ਤੇ ਪੇਸਟ। ਇਲੈਕਟ੍ਰੋਨਿਕ, ਇਹਨੂੰ ਇਹ ਪੁੱਛੇ ਦੰਦ ਕਦੋਂ ਲਿਆ ਕੇ ਦੇਗਾ? ਉਹ ਦੰਦ ਕਿਤੇ ਤੂੰ ਦੰਦ ਵੱਢਣਾ ਪਹਿਲੇ ਭੁੱਲ ਕੇ ਕਿਉਂ ਆਇਆ? ਫੇਸ ਵਾਸ਼ ਮਾਨੇ ਸਾਡਾ ਪ੍ਰੋਗਰਾਮ ਤੇ ਤੇਰੇ ਚੱਕਰ 'ਚ ਹੀ ਲੰਘ ਜਾਂਦਾ ਯਾਰ। ਕਦੋਂ ਅਸੀਂ ਰੂਟੀਨ ਦੇ ਨਾਲ ਪ੍ਰੋਗਰਾਮ ਸ਼ੁਰੂ ਕਰਾਂਗੇ ਕਿ ਜਦੋਂ ਤੇਰੇ ਰੌਲੇ ਮੁੱਕਣਗੇ ਯਾਰ। 1 ਮਿੰਟ ਮਿੱਠਾ ਬਟਨ ਬੰਦ ਕਰ ਲਓ। ਬੰਦ ਕਰ ਲਓ ਭਾਜੀ। ਕਿਤੇ ਮੈਂ ਤੇਰਾ ਨਾ ਕਰ ਦੂੰਗਾ। ਇਧਰ ਮੇਰੀ ਗੱਲ ਸੁਣੋ ਭਾਜੀ, ਮੈਂ ਰੂਟੀਨ ਨਾਲ ਹੁਣ ਆਉਂਗਾ। ਚਲੋ ਮੁੱਕ ਗਈ ਗੱਲ। ਲੋ ਜੀ ਹੁਣ ਮਾਨੇ ਦੀ ਇਹ ਗੱਲ ਨਹੀਂ ਕਰਨੀ। ਮਿਸਿੰਗ ਹੋ ਗਈ ਹੋ ਗਈ, ਲੇਕਿਨ ਚਲੋ। ਅਸੂਲ ਤੇ ਸਿਖਾਏ ਜਾਂਦਾ ਵੀ ਕੀ ਕਰਨਾ। ਅੱਛਾ। ਅਸੂਲ ਸਿਖਾਓ। ਤੁਸੀਂ ਕੀ ਕਹਿ ਰਹੇ ਸੀ ਜਿਹੜਾ ਤੁਸੀਂ ਆਪਣੇ ਲੋਕੀ ਗਿਫਟ ਦੇਣਾ? ਮੈਂ ਕਿਹਾ ਜੀ ਕਟਿੰਗ ਕਰਵਾ ਕੇ ਫੇਸ ਵਾਸ਼ ਲੈ ਕੇ ਅੱਛਾ ਵਾਲਾ, ਇੱਕ ਹਲਕੀ ਜੀ ਕਰੀਮ ਜਿਹੜੀ ਫੇਸ ਸਾਫ਼ ਕਰਨ ਵਾਲੀ, ਤੇ ਨਾਲ ਇੱਕ ਦੰਦ ਬ੍ਰਸ਼। ਦੰਦ ਬੁਰਸ਼ ਨਹੀਂ, ਅੱਛਾ ਦੰਦ ਵੀ? ਹਾਂਜੀ। ਦੰਦ ਤੇ ਤੁਸੀਂ ਡੈਂਟਿਸਟ ਤੋਂ ਲਵਾ ਕੇ ਦਿਓ? ਹਾਂਜੀ ਦੰਦ ਉਹ ਲਵਾ ਕੇ ਦਿਓਗੇ? ਹਾਂਜੀ, ਉਹ ਕਿਸੇ ਦਾ ਲੱਥਾ ਜਿਹੜਾ ਹੋਏਗਾ ਨਾ ਨਹੀਂ ਉਹ ਨਹੀਂ ਲਵਾਉਣਾ ਸੀ। ਪੈਰ ਥੱਲੇ ਆਇਆ ਉਹ ਪੈਰ ਥੱਲੇ ਆਇਆ ਨਹੀਂ ਯਾਰ। ਜਿਹੜਾ ਲੱਥਾ ਕਿਸਦਾ ਪੈਰ ਨਹੀਂ ਨਹੀਂ ਯਾਰ ਨਵਾਂ ਲਵਾਉਣਾ ਸੀ। ਉਹ ਭਾਈ ਅੱਛਾ ਦੰਦ ਪੈਰ ਥੱਲੇ ਆ ਵੀ ਜਾਵੇ ਉਹ ਤਾਂ ਕੁਝ ਨਹੀਂ ਵਿਗੜਦਾ। ਆ ਉਹ ਸਾਫ਼ ਹੋ ਗਿਆ। ਤੈਨੂੰ ਪਤਾ ਹੈ ਜਦੋਂ ਬੰਦੇ ਨੂੰ ਦਫਨਾਉਂਦੇ ਨੇ ਬੇਜ਼ਬਾਨ ਹੁੰਦਾ। ਤੇ ਕਹਿੰਦੇ ਨੇ ਜਦੋਂ ਦਫਨਾਉਂਦੇ ਨੇ ਤੇ ਦੋ ਚੀਜ਼ਾਂ ਐਸੀਆਂ ਨੇ ਜਿਹੜੀਆਂ ਐਂਡ ਤੇ ਰਹਿ ਜਾਂਦੀਆਂ ਨੇ, ਬਾਕੀ ਹਰ ਚੀਜ਼ ਇੱਕ ਤੇ ਹੱਡੀਆਂ ਰਹਿੰਦੀਆਂ ਨਾ, ਹੱਡੀਆਂ ਦੇ ਵਿੱਚੋਂ ਵੀ ਜਦੋਂ ਹੱਡੀਆਂ ਵੀ ਖੁਰ ਜਾਂਦੀਆਂ ਨੇ ਨਾ, ਫਿਰ ਦੋ ਚੀਜ਼ਾਂ ਰਹਿ ਜਾਂਦੀਆਂ ਜਿਹੜੀਆਂ ਸਲਾਮਤ ਹੁੰਦੀਆਂ, ਜਿਹੜੇ ਬਹੁਤ ਸਾਲ ਨਹੀਂ ਜਾਂਦੀਆਂ। ਇੱਕ ਆ ਹੱਡੀ ਆੜੀ, ਹਾਂਜੀ ਤੇ ਇੱਕ ਦੰਦ। ਨਾ ਬੇਸਿਕਲੀ ਦੰਦ ਹੱਡੀ ਆ, ਹਾਂਜੀ ਹਾਂਜੀ। ਤੈਨੂੰ ਪਤਾ ਦੰਦ ਵੀ ਇੱਕ ਹੱਡੀ ਆ, ਲੇਕਿਨ ਹੱਡੀਆਂ ਦੇ ਵਿੱਚੋਂ ਇੱਕ ਅੱਛੀ ਕੁਆਲਿਟੀ ਦੀ ਹੱਡੀ ਹੈ। ਹਾਂਜੀ। ਭਾਈ ਨਾਖਰ ਵੀ ਨਹੀਂ ਛੱਡਦੇ। ਨਹੀਂ ਨਹੀਂ ਨਾਖਰ ਤੇ ਉਹ ਜਾਂਦੇ ਆ। ਅੱਛਾ ਇੱਕ ਕੰਮ ਕਰੋ, ਅੱਗੇ ਹੋਈਆ ਥੋੜਾ, ਇੱਥੇ ਕਰ ਗਿਆ। ਉਹ ਯਾਰ ਕਿਉਂ? ਉਸਤਾਦ ਜੀ ਉਹ ਸਾਰਾ ਟੱਕਿਆ ਫਰੇਮ ਉਹਨੇ ਡੱਕਿਆ ਪਿਆ ਵਾ, ਪਤਾ ਨਹੀਂ ਯਾਰ ਬਹਿ ਪਿੱਛੇ ਹੋ ਕੇ ਬੈ ਚੋਰੀ ਤੇ ਅੱਛਾ ਮਾਨਾ ਬੈਠਾ ਹੁੰਦਾ, ਮੈਂ ਤੈਨੂੰ ਇੱਥੋਂ ਨਜ਼ਰ ਆ ਰਿਹਾ, ਤੁਹਾਨੂੰ ਸ਼ਾਇਦ ਨਹੀਂ ਨਜ਼ਰ ਆ ਰਿਹਾ। ਇਹ ਦੇਖਣਾ ਇੱਕ ਮਿਸਾਲ ਪਰੇ ਕਰੀਆਂ ਥੱਲੇ ਗੱਦੀ, ਇਹ ਮਾਨੇ ਦੀ ਗੱਦੀ ਪਤਾ ਕਿੱਦਾਂ ਵਾ? ਇਹ ਐ ਹਾਂਜੀ ਆ ਹੁਣ ਵੀ ਵੇਖ ਲਓ ਭਾਵੇਂ ਪਿੱਛੋਂ ਚੱਕੀ ਤਾਂ। ਭਾਜੀ ਨਹੀਂ ਇੰਨੀ ਨਹੀਂ। ਉਹ ਬਹਿ ਜਾ, ਛੋਟਾ ਘੁੰਡ ਹੁੰਦਾ ਇੱਧਰ। ਆਹੋ ਚਲੋ ਜੀ, ਚਲੋ ਜੀ ਹੁਣ ਛੱਡ ਦੋ ਮਾਨੇ ਨੂੰ, ਛੱਡ ਦੋ, ਸ਼ੋਅ ਸ਼ੁਰੂ ਕਰੀਏ। ਮੈਨੂੰ ਭਾਜੀ ਕਰੀ ਜਾਣ। ਚਲੋ ਕੋਈ ਗੱਲ ਨਹੀਂ, ਛੱਡ ਦਿਓ। ਬੇਬੀ ਚਾਹ ਪੀਣ ਆਈ ਹੋਈ ਸੀ। ਬੇਬੀ ਅੱਛਾ ਉਹਦੀ ਬੁੱਢੀਆਂ ਦਾ ਨਾਮ ਹੁੰਦਾ ਬੇਬੀ। ਮਨ ਜੀ ਬੜਾ ਕੰਨ ਚੋਂ ਕਰੂਲੀ ਕੀਤੀ ਹੁੰਦੀ ਹੈ, ਇਹ ਸਹੀ ਬਹਿਣਾ ਵਾ। ਇਦਾਂ ਲੱਗਦਾ ਮੈਨੂੰ ਦੱਸਣ ਆ ਤਾਂ ਜਵਾਬ ਦੇ ਕੋਈ ਹੋਗੀ। ਬੈਠਾ ਵੇਖ ਜੋ ਨਹਿਰ 'ਚ ਬਹਿ ਕੇ ਸਮਝਾਉਣ ਡਿਆ ਚਲੋ ਜਿੱਥੇ ਵੀ ਬੈਠਾ ਸਹੀ ਤੇ ਬੈਠਾ। ਅੱਛਾ ਇੱਕ ਗੱਲ ਹੈ ਉਸਤਾਦ ਜੀ, ਵੈਸੇ ਅਸੀਂ ਨੈਕਸਟ ਜਦੋਂ ਵੀ ਮਾਨਾ ਜੀ ਆਣ, ਹਾਂਜੀ ਮਾਨਾ ਜੀ ਤਾਂ ਹੁਣ ਸਾਡੇ ਨਾਲ ਹੀ ਨੇ, ਇੱਕ ਦਾ 27 ਅੰਤਰਾ ਅਸੀਂ ਵਾਜੇ ਨਾਲ ਉਹ ਐਂਡ ਤੇ ਸੁਣ ਲਿਆ ਕਰਾਂਗੇ ਨਾ, ਆਜ਼ਾਦ ਕੋ ਵੀ ਸੁਣ ਲਿਆ ਕਰਾਂਗੇ। ਆਜ਼ਾਦ ਸੁਖਵਿੰਦਰ ਸੁਣਾਉਂਦਾ, ਸੁਖਵਿੰਦਰ ਗਾਣੇ ਵੀ ਯਾਦ ਇਹਨੂੰ ਯਾਰ। ਉਹ ਨਹੀਂ ਆਉਂਦਾ ਤੈਨੂੰ, ਚੱਲ ਚੱਲ ਮੇਰੇ ਸੰਗ। ਨਹੀਂ ਉਹਨੂੰ ਨਹੀਂ ਆਉਂਦਾ, ਛੱਡੋ ਪਰ ਤੁਸੀਂ ਸ਼ਾਇਦ ਆ ਗਿਆ, ਤੂੰ ਆਏ ਨਹੀਂ ਤਨਕੀਦ ਕਰੀ। ਹੋਰ ਕਰਾ ਕੱਲ ਦੱਸਣਾ। ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ। ਹਾਂ ਉਹ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ। ਸੁਰ ਆਪਣਾ ਰੱਖਣਾ ਤੂੰ ਕੋਈ, ਮੈਂ ਕਹੂੰ ਤੇਰਾ ਉੱਚਾ ਗਾਉਣਾ ਨਾ ਹੈ ਥੋੜਾ ਜਿਹਾ ਗਲਾ ਖਰਾਬ ਹੋਇਆ। ਚਲੋ ਜੀ ਚਲੋ, ਕੋਈ ਬਾਤ ਨਹੀਂ। ਲੋ ਜੀ ਨਾਜ਼ਰੀਨ ਚਲੋ। ਠਹਿਰ ਜੇ ਗੁੰਡਾ ਕੀ ਗੱਲ ਹੋਈ ਹੈ? ਕਿੰਨਾ ਗੱਲ ਥੋੜਾ ਗਲਾ ਕਿੰਨਾ ਦਵਾਈ ਲੈ ਕੇ ਆਉਣੀ ਸੀ। ਆਵੇ ਗਲਾ ਦੇ ਤੇਰਾ ਖਰਾਬ। ਆਪ ਸਾਰੀਆਂ ਮਜਬੂਰੀਆਂ ਤਾਂ ਓਏ ਚੁੱਪ ਕਰ ਜਾ ਤੂੰ। ਯਾਰ ਉਹ ਵੱਡਾ ਭਰਾ ਇਹਨੂੰ ਬੜਾ ਆ ਕੀ ਗੱਲ ਆ? ਕੁਛ ਨਹੀਂ ਭਾਜੀ, ਮੁੱਛਾਂ ਵਾਲੀ ਇਸਤਰੀ ਹੁੰਦੀ। ਉਹ ਆਪ ਹੀ ਕੰਨਾਂ ਵਾਲੀ ਮਾਰ ਕੇ ਲੱਗਣ ਲਈ। ਅੱਛਾ ਜੀ ਭਾਜੀ, ਨਹੀਂ ਉਹ ਦੇਖੇ ਜਦੋਂ ਨਾਗਰ ਬਦਵਾ ਦੇਣ ਦੇ। ਨਾਗਰ ਬਦਵਾ ਦੇ।
ਅੱਛਾ ਗੱਲ ਇੰਜ ਕਰਦਾ ਨਾ ਇੰਜ ਕਰਕੇ। ਅੱਛਾ ਕੀ ਕਹਿ ਰਹੇ ਸੀ? ਮੈਂ ਕਿਹਾ ਬੜਾ ਕੱਚ ਮਜ਼ਾਇਲ ਫਸਾਇਆ ਹੁੰਦਾ ਮਨ। ਵਾਹ 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 ਭਾਜੀ ਹੋਰ ਕੋਈ ਨਹੀਂ ਨਹੀਂ ਸਰ ਮਾਮਾ ਨੇ ਉਂਗਲ ਨਹੀਂ ਚੁੱਕੀ ਦੀ ਕਿਸੇ। ਹਾਂਜੀ ਅੱਗੇ ਹੋਈ ਉਹ ਕਿਹੜਾ ਵੈਸੇ ਹੀ ਖੜਾ ਫਰਿੱਜ ਚੋਂ ਬੱਕਰੀ ਨਿਕਲੀ ਮਨ ਜੀ, ਉਹਨੂੰ ਸ਼ੁਰੂ ਕਰ। ਚਲੋ ਸ਼ੁਰੂ ਕਰ। ਚਲੋ ਜੀ ਇਹ ਚ ਬੱਕਰੀ ਵੀ ਨਿਕਲ ਹੁੰਦੀ ਹੈ। ਅੱਛਾ ਖੰਡਾ ਬਾਈਪਾਸ ਹੁੰਦਾ ਕੱਲਾਂ ਤਾਂ ਚਲੋ ਕੋਈ ਉਹ ਠੰਡਾ ਬਜ਼ੁਰਗ ਹੁੰਦਾ। ਚਲੋ ਜੀ। लाई भी न गई तेनी बाई भी न गई, ओ लाई भी न गई तेनी बाई भी न गई, लाई भी न गई तेनी भाई भी न गई, मेरे मरदा जान मैनू सारा, तेरी मेरी रूह टूट गई सोनिए, जिवें टूटिया अमर तो तारा, तेरी मेरी रूह टूट गई सोनिए, जिवें टूटिया अमर तो तारा, लाई भी न गई तेनी बाई भी न गई, लाई भी न गई, सच्चा रब रखा मुंह मोड़ जान वाली ਆਵਾ सच्चा रब रखा मुंह मोड़ जान वाली दिल लगे मेरा दिल तोड़ जाने वाली है, तोड़ जाने वाली है, दिल टूटे या ना जुड़े दोबारा, तेरी मेरी रूह टूट गई सोनिए, जिवें टूटिया अमर तो तारा, तेरी मेरी रूह टूट गई सोनिए, जिवें टूटिया अमर तो तारा। ਵਾਹ ਵਾਹ ਜੀ ਵਾਹ, ਇਹ ਤਾੜੀਆਂ ਦੋਵਾਂ ਭਰਾਵਾਂ ਨਾਲ ਦੀਆਂ ਦੀਆਂ ਖਾਂਦੇ ਹੋ। ਆ ਕਰਨੇ ਓਏ ਹਟ ਜਾ ਕੇ ਸਿੰਗਲ ਬਿਸਕੁਟ ਵਰਗਾ ਮੂੰਹ ਭਾਜੀ ਆ ਬਟਨ ਲਾ। ਅੱਛਾ ਯਾਰ ਸਿੰਗਲ ਬਿਸਕੁਟ ਕਿਹੜਾ ਹੁੰਦਾ? ਇੱਕੋ ਹਾਂ ਉਹ ਇੱਕ। ਉਹ ਦੇਖਿਆ ਜਿਹੜਾ ਆਇਆ ਕਰਕੇ ਹੁੰਦਾ ਸਿੱਧਾ। ਵਾਟਰ ਵੀ ਵੇ ਹੁੰਦੇ ਆ। ਨਹੀਂ ਅੱਛਾ ਦੋ ਜੁੜੇ ਹੁੰਦੇ ਨੇ ਵਿੱਚ ਬਿਸਕੁਟ, ਕਰੀਮ ਲੱਗੀ ਹੁੰਦੀ। ਕਰੀਮ ਲਾ ਦਿਓ ਨਾ ਤੇ ਉਹ ਜਿਹੜਾ ਸਿੰਗਲ ਰਹਿ ਜਾਂਦਾ ਨਾ। ਆਹ ਅੱਛਾ 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 ਤਵੱਜੋ ਨਹੀਂ ਕਰ ਲਿਆ। ਤਵੱਜੋ ਕਰ ਰਿਹਾ ਮੈਂ, ਲੇਕਿਨ ਮੇਰੇ ਸੇ ਬਿਸਕੁਟ 4-5 ਸੀ। ਮੈਂ ਕਿਹਾ ਪਤਾ ਨਹੀਂ ਹੁਣ ਕਿਹੜੇ ਦੀ ਆ ਗੱਲ ਕੇ ਕੋਈ ਡਾਕੂ ਨਾ ਆ ਕੇ ਬੈਠਾ ਹੁੰਦਾ। ਹੈ। ਡਾਕੂ ਨਾ ਆ ਕੇ ਬੈਠਾ ਕਿ ਮੈਂ ਈਜ਼ੀ ਹੋ ਗਿਆ ਚੱਲ। ਆਵੇ ਹੁਣ ਦੀ ਅੱਛਾ ਭਾਜੀ ਚਲੋ ਬਟਨ ਲਾ ਲਓ ਨਾ ਥੋੜੀ। ਲਾਲ ਨਹੀਂ ਮਿੰਟ ਕਰ ਨਹੀਂ ਨਹੀਂ ਲਾ ਲਓ ਨਾ ਉਹ ਤੁਸੀਂ। ਲਾਲ ਇੰਨੇ ਕਲੋਜ਼ ਉਹ ਤਾਂ ਫਿਰ ਅੱਗੇ ਉਹ ਪਿੱਛੇ ਵੀ ਤੁਸੀਂ ਅੱਗੇ ਇੰਜ ਆਉਂਦੇ ਜੋ ਪਤਾ ਨਹੀਂ ਕੀ ਹੋ ਗਿਆ। ਯਾਰ ਇੱਕ ਕੰਮ ਮੈਂ ਕਰਦੇ ਆ, ਭਾਜੀ ਨੂੰ ਪ੍ਰੋਗਰਾਮ ਬੰਦ ਕਰਕੇ ਲੈ ਜਾਣਾ ਇਹਨੂੰ ਦੇਖ। ਮੇਰੀ ਗੱਲ ਸੁਣੋ, ਇੱਕ ਕੰਮ ਕਰਦੇ ਕਿਤੇ ਲੈ ਕੇ ਜਾਊਂਗਾ। ਮੇਰੀ ਗੱਲ ਸੁਣ, ਮਾਨੇ ਦੀ ਨਾ ਸੀਟ ਹੀ ਲੈਦਾ ਕਰ ਦਿੰਦੇ ਹਾਂ ਕੱਟਣੀ ਵੀ ਵਿੱਚ ਇੱਥੇ ਕਿਤੇ ਨਾ ਇਹਨੂੰ ਐਡਜਸਟ ਕਰ ਲੱਤਾਂ ਲੰਦਾ ਕੇ ਜਿੱਦਾਂ ਮਰਜ਼ੀ ਉਹਨੇ ਫਿਰਦਾ ਤੁਰਦਾ। ਇਦਾਂ ਕਰ ਲੈਣੇ ਉਸਤਾਦ ਜੀ, ਪਿੱਛੋਂ ਰੱਸਾ ਬੰਨ ਕੇ ਨਾ ਉਹਦੇ ਨਾਲ ਬੰਨ ਦਿੰਨੇ ਤਾਂ ਕਿ ਅੱਗੇ ਜਿੰਨਾ ਵੀ ਆਹ ਤਾਂ ਅੱਗੇ ਸੈੱਟ ਵੀ ਪੂਰਾ ਆ ਜਾਏ ਅੱਗੇ, ਕਿਉਂਕਿ ਉਹਨਾਂ ਦੇ ਹਟਣਾ ਨਹੀਂ ਅੱਗੇ ਹੋਣਾ। ਯਾਰ ਮੈਂ ਕਿਤੇ ਕਿੰਨਾ ਕੁ ਅੱਗੇ ਆ ਗਿਆ ਹੁਣ। ਇੱਟ ਤੇ ਵੀ ਬਾਤਾ ਹੀ ਨਹੀਂ ਅੱਗੇ ਆਇਆ। ਉਹ ਨਹੀਂ ਆਉਂਦਾ ਓਏ, ਮੈਂ ਨਹੀਂ ਆਉਂਦਾ। ਨਹੀਂ ਚਲੋ ਭਾਜੀ ਬਟਨ ਲਾ ਲਓ ਤੁਸੀਂ ਉਹਨੇ ਦਿਨ। ਚਲੋ ਜੀ ਚਿਮਟੇ ਦੇ ਨਕਸ਼ੇ ਨਾਲ ਬਣਾਏ ਹੁੰਦੇ, ਚਲੋ ਕੋਈ ਚਲੋ ਕੋਈ ਗੱਲ ਨਹੀਂ। ਆਹ ਮੈਂ ਮਿੱਠੀ ਨਹੀਂ। ਅੱਛਾ ਜੀ ਹੁਣ ਗੱਲ ਕਰਦੇ ਆ ਨਾਜ਼ਰੀਨ, ਮੇਰੀ ਗੱਲ ਸੁਣੋ। ਰੂਟੀਨ ਤੇ ਬੈਂਕ 'ਚ ਵੱਡਾ ਆਬਾ ਬੈਠਾ ਹੁੰਦਾ ਸੀ। ਅੱਛਾ ਤਾਂ ਬੈਂਕ ਦੇ ਵੱਡਾ ਬਾਬਾ ਨਹੀਂ ਭਾਜੀ ਅਸੀਂ ਆਏ ਜਰਾ ਤੁਸੀਂ ਬੈਠੋ ਹੈ। ਮੇਰੇ ਲਾਉਣ ਗਿਆ। ਬੈਂਕ 'ਚ ਹੁੱਕਾ ਰੱਖਿਆ ਹੋਣਾ, ਬੜਾ ਥੋੜਾ ਕੁੜਕੁੜ ਦੀ ਆਵਾਜ਼ ਆਉਂਦੀ। ਚਲੋ ਕੋਈ ਨਹੀਂ ਭਾਈ। ਬੈਂਕ 'ਚ ਮੱਝ ਵੀ ਬੰਦੇ ਹੁਣ। ਅੱਛਾ ਬਗੈਰ ਪੁੱਛ ਤੋਂ ਬੈਂਕ 'ਚ ਖੋਲੀ ਲਪਾ ਦੇ ਪੱਠੇ ਆਪ ਕਿਉਂ ਮੀਟਦਾ ਨੇਜ਼ਾ ਮਾਰਨ ਲੱਗਾ? ਅੱਛਾ ਅੱਛਾ ਮਾਰ ਗਿਆ ਉੱਤੋਂ ਲਾ ਕੇ ਬੈਠਿਆ ਕਰਕੇ ਵੇਖਦਾ ਆ ਦੇ ਸਹੀ ਗੱਲ ਆ, ਅਜੀਬ ਜਿਹਾ ਲੱਗਦਾ ਹੈ ਹਾਂ ਭਾਜੀ। ਇਹ ਜੀਵ ਆ। ਚਲੋ ਠੀਪਿਆਂ ਦੀ ਦਿੱਤੀ ਹੁੰਦੀ। ਚਲੋ ਤੁਸੀਂ ਠੀਪਿਆਂ ਦੀ ਇਹ ਨਾ ਮਜ਼ਾ ਆਇਆ ਗੱਲ। ਠੀਪਿਆਂ ਦੀ ਆਇਆ ਠੀਪਿਆਂ ਦੀ ਦੱਸੀ। ਤੈਨੂੰ ਆਇਆ ਮਿੱਠਾ ਹਲਵਾ ਪੂੜੀਆ। ਅੱਛਾ ਜੀ ਭਾਜੀ ਟੋਕੇ 'ਚ ਨੌ ਕੱਟੇ ਹੁੰਦੇ।
ਹਾਂ ਕਿਉਂ ਜੀ? ਮਾਨਾ ਜੀ ਕੁੱਬ ਤੇ ਰੈਗਲਾ ਚਲਾਇਆ ਮਹਾਰਾਜ ਜੀ ਅਦਾਲਤ 'ਚ ਬੈਠਾ ਕੀਤਾ ਉਹਦਾ ਮਰੇ ਕਬੂਤਰ ਨਾਲ ਸ਼ੀਸ਼ਾ ਸਾਫ਼ ਕੀਤਾ ਹੁੰਦਾ। ਉਹ ਹਟ ਕੇ ਦੌੜ ਕੇ ਜੱਫੀ ਪਾਈ ਹੁੰਦੀ। ਦੌੜ ਕੇ ਨਾ ਕਰੋ ਯਾਰ, ਨਾ ਕਰੋ। ਇਹ ਭਾਜੀ ਇਹਨਾਂ ਨੇ ਹਟਣਾ ਨਹੀਂ, ਉਹ ਨਹੀਂ ਹਟਦਾ ਭਾਜੀ, ਉਹ ਦੇਖਿਓ। ਮੈਂ ਕੀ ਕਿਹਾ ਮਾਨੇ, ਉਂਗਲੀ ਨਾ ਕਰਿਆ ਕਰ, ਕਰੀਮ ਵਾਲੀ ਇਸਤਰੀ ਹੁੰਦੀ ਮੈਂ ਜਿਹੜੀ ਕਰੀਮ ਵਾਲੀ ਮਤਲਬ ਯਾਰ ਇਸਤਰੀ ਦੇ ਉੱਤੇ ਕਰੀਮ ਉਹਦੀ ਹਸਣੀ ਤਾਂ ਦੇਖੀ ਹਸਣੀ ਤਾਜੀ ਮਾਨਾ ਰਕਸ਼ੇ 'ਚ ਬਹਿ ਐਡਾ ਗਿਆ, ਮੂੰਹ 'ਚ ਫ੍ਰਿਜ ਤੋਂ ਛਾਣ ਲਾਇਆ ਉਹਨੇ ਦੇਖੋ। ਮਾਨਾ ਰਕਸ਼ੇ 'ਚ ਬਹਿ ਗਿਆ, ਉਹਨੇ ਪੁੱਛਿਆ ਵੀ ਨਹੀਂ ਕਿੱਥੇ ਜਾਣਾ, ਆਪ ਹੀ ਉਹ ਲੈਟ ਹਸਪਤਾਲ ਲੈ ਗਏ। ਕੋਈ ਮਰੀਜ਼ ਆ ਗਿਆ ਤਾਂ ਕਹਿਣ ਦਾ ਮਤਲਬ ਇਹ ਹੈ ਨਾ। ਅੱਛਾ ਸੌਰੀ ਯਾਰ, ਮੈਨੂੰ ਪਤਾ ਨਹੀਂ ਲੱਗਾ। ਨਹੀਂ ਹੁਣ ਹਰ ਰਕਸ਼ੇ ਵਾਲੇ ਨੂੰ ਪਤਾ ਵੀ ਮਾਨੇ ਨੂੰ ਕਿਤੇ ਛੱਡ ਕੇ ਆਉਣਾ। ਭਾਈ ਮਾਨੇ ਦੀ ਉਹ ਇਸਤਰੀ ਦੀ ਮੁੱਠ ਟੁੱਟ ਗਈ, ਉੱਥੇ ਕਰੀਮ ਰੋਲ ਫਸਾਇਆ। ਅੱਛਾ ਮਾਨਾ ਵਾਲੇ ਨਵਾਂ ਆਇਆ, ਇਹਨਾਂ ਨੂੰ ਹਲੇ ਪਤਾ ਨਹੀਂ ਹੁੰਦਾ ਇਹ ਐਟਮ ਕੀ ਕਰਦਾ। ਇਹਦੀਆਂ ਜੁਗਤਾਂ ਦੁਨੀਆ ਤੋਂ ਲੈਦਾ ਹੀ ਹੁੰਦੀਆਂ ਨੇ। ਹੁਣ ਦੇਖ ਨਾ ਕਰੀਮ, ਉਹਦੀ ਇਸਤਰੀ ਦੀ ਮੋਟਰ ਟੁੱਟ ਗਈ, ਕਰੀਮ ਰੋਲ ਪਸਾ ਲਾ ਤੇ ਉਹਨੂੰ ਫੜ ਕੇ ਇਸਤਰੀ ਕਰ ਜਿਹੜੀ ਕਿ ਅਜੀਬੋ ਗਰੀਬ ਚੂਚੇ ਦਾ ਵਾਈਟ ਰੱਖਿਆ ਆਹ ਲਓ ਇੰਜ ਦੀਆਂ। ਨੇਰਾ ਕਰਨ ਵਾਲਾ ਬਲਬ ਹੁੰਦਾ। ਉਹ ਮੈਂ ਤੇਰੇ ਸਦਕੇ ਜਾਵਾਂ, ਉਹ ਬਾਕੀ ਮੈਂ ਸਹੀ ਕਹਿੰਦਾ। ਮਾਨੇ ਹਲੇ ਤੈਨੂੰ ਕੁਛ ਲੱਗਣ ਕਿ ਇਹਨੂੰ ਸਮਝਣ ਲੱਗਾ ਇਹ ਕਰੈਕਟਰ ਬਾਕੀ ਸਹੀ ਕਿ ਮਾਨੇ ਨੂੰ ਹਲੇ ਟਾਈਮ ਲੱਗੇਗਾ। ਤੂੰ ਸਹੀ ਕਹਿੰਦੇ ਉਦੋਂ ਤਾਂ। ਚਲੋ ਠੀਕ ਹੈ। ਹਾਂ ਚੂਹੇ ਵਾਲਾ ਮਜ਼ਾਕ ਹੁੰਦਾ ਕਿਆ ਵਾ। ਛੋਲੇ ਫਿਰ ਵਾਲੇ ਠਾਕੁਰ ਨੇ ਵੇੜ ਦਿੱਤਾ ਹੁੰਦਾ ਹੈ ਜੀ। ਇਹਦੇ ਬਾਹਾਂ ਲੱਤ ਆਹੋ ਕਹਿੰਦਾ ਸ਼ੋਲੇ ਫਿਲਮ ਦੇ ਠਾਕਰ ਨੇ ਵਾਈਟ ਦਿੱਤਾ ਹੁੰਦਾ, ਉਹਦੀਆਂ ਬਾਹਾਂ ਨਹੀਂ ਹੁੰਦੀਆਂ। ਤੁਸੀਂ ਗਾਣਾ ਸੁਣਾ ਕੇ ਫਿਰ ਤੋਂ ਆਇਆ ਕਰੋ। ਅੱਛਾ ਯਾਰ ਵੈਸੇ ਜਿਹਦੀਆਂ ਬਾਹਾਂ ਨਹੀਂ ਹੁੰਦੀਆਂ, ਦੋਵੇਂ ਬਾਹਾਂ ਨਹੀਂ ਹੈਗੀਆਂ, ਅੰਪਾਇਰ ਖੜਾ ਵਾਈਟ ਕਿਦਾਂ ਦੇਗਾ? ਉਹ ਲੱਤਾਂ 'ਚ ਪੁੱਟ ਛੁੱਟੀਆਂ। ਆਹ ਉਹਦੀ ਮਜਬੂਰੀ ਬੈਠ ਜਾ। ਸ਼ਹਜ਼ਾਦਾ ਮੁੰਡਾ ਭਾਜੀ, ਉਹ ਮੁੱਛਾਂ ਨਾ ਦਿਆ ਕੀ ਕਰੇ। ਕਹਿੰਦਾ ਸ਼ਹਜ਼ਾਦਾ ਮੁੰਡਾ। ਕੀ ਕਹਿੰਦਾ ਮੁੱਛਾਂ ਨਾ? ਲੈ ਉਹ ਤੂੰ ਆਪ ਹੀ ਨੀ ਦੱਸ ਮੁੰਡੇ। ਇੰਦੀ ਗੱਲ ਤੋਂ ਸੰਦਿਆ ਮੈਂ ਯਾਰ ਕੀ ਹੋ ਗਿਆ ਅੱਛਾ ਮਾਨਾ ਜੀ ਟੈਨਸ਼ਨ ਨਾ ਲਿਆ ਕਰੋ, ਕੋਈ ਗੱਲ ਨਹੀਂ। ਤੁਸੀਂ ਉਹ ਨਾ ਇਧਰ ਬਟਨ ਬੰਦ ਕਰ ਲਓ ਬਸ ਥੋੜ੍ਹਾ। ਅੱਬੇ ਦੇ ਥੱਪੜ ਮਾਰ ਕੇ ਇੰਜ ਕੀਤਾ ਹੁੰਦਾ ਕਿੱਦਾਂ? ਵਿਕਟਰੀ ਦਾ ਨਿਸ਼ਾਨ ਬਣਾਇਆ ਦਾ। ਮਾਨਾ ਪੱਥਰ ਦੇ ਬਾਅਦ ਨੂੰ ਸ਼ੀਸ਼ੇ ਤੇ ਪਾਈ ਜਾਂਦਾ। ਪੱਥਰ ਅੱਛਾ ਦੇ ਪੱਥਰ ਦੇ ਬਾਅਦ ਨੂੰ, ਕਾਰਟੂਨ ਪੱਥਰ ਦਾ ਬਾਅਦ ਜਿਹੜਾ ਨੂੰ। ਝਾੜੂ ਲੈ ਕੇ ਉੱਠਦਾ ਉਹ ਲੱਗਦਾ ਉੱਤੇ ਬੈਠਾ ਮੈਂ। ਉਹ ਮਰੇ ਝਾੜੂ ਨਹੀਂ ਹੁੰਦਾ। ਝਾੜੂ ਮੈਂ ਭਾਈ ਕੀ ਝਾੜ ਵੀ ਉੜਦਾ ਹੁੰਦਾ ਕਿ ਲੈ ਕੇ ਉਹ ਯਾਰ ਮੈਨੂੰ ਪਤਾ ਫੁੱਲ ਬੋਕਰ ਕਿਆ ਹੁੰਦਾ। ਝਾੜੂ ਨੂੰ ਫੁੱਲ ਬੋਕਰ ਕਹਿੰਦੇ, ਜਿਹਦੀ ਤੂੰ ਮਿਸਾਲ ਦੇ ਰਿਹਾ। ਉਹ ਝਾੜੂ ਦੂਜਾ ਹੁੰਦਾ, ਉਹਦੀ ਫੁੱਲ ਬੋਕਰ। ਇਦਾਂ ਨਾ ਪਿੰਡਾਂ 'ਚ ਛਿੱਤਰਾਂ ਨਾਲ ਫੁੱਲੇ ਵੇਚ ਦਿੰਦੇ ਅਗਲੇ। ਲੈਂਦਾ ਕਿ ਨਹੀਂ ਓਏ? ਲੈ ਤੇਰੀ ਲੈ ਫੁੱਲੇ ਮੇਰੇ ਕੋਲ। ਧੋਤੀ ਕੁੜਤਾ ਲੈ ਜਾਣਾ ਤੇ ਫੁੱਲੇ ਲੈਣਾ, ਕਹਿੰਦਾ ਚੌਧਰੀ ਨੇ ਫੁੱਲੇ ਲਾਇਆ। ਚੌਧਰੀ ਨੇ ਨਹੀਂ ਮਾਨਾ ਜੀ ਬਟਨ ਬੰਦ ਕਰ। ਉਹ ਬੱਸ ਕਰਦੇ ਯਾਰ। ਅੱਛਾ ਚਲੋ ਮਾਨਾ ਜੀ ਰਕਸ਼ੇ ਕਮਰ ਤੇ ਮਲਮ ਲਾਈ ਹੁੰਦੀ ਕਿਆ ਵਾ। ਹੈ ਰਕਸ਼ੇ ਕਮਰ ਦੇ ਕੀ ਕਹਿਣਾ? ਰਕਸ਼ੇ ਕਮਰ ਦੀ ਯਾਰ ਸਵਾਰੀ ਰਕਸ਼ੇ ਹੁੰਦੀ। ਕਮਰ ਤੇ ਰਕਸ਼ੇ ਕਮਰ ਦੀ ਯਾਰ ਅੱਛਾ ਤੂੰ ਇਹ ਕਹਿੰਦੇ ਰਕਸ਼ੇ ਕਮਰ ਦੀ ਸਵਾਰੀ ਹੁੰਦੀ। ਹਾਂ ਆਹ ਤੂੰ ਕਿਸੇ ਪਾਸੇ ਤਾਂ ਆ ਯਾਰ, ਬੂਟ ਚੋਂ ਅੰਗੂਠਾ ਬਾਹਰ ਆਇਆ ਹੁੰਦਾ। ਵੇਖਿਆ ਨਾ ਕਰਦੀ ਆ ਮਾੜੀ। ਦੇਖਿਆ ਅੱਛਾ ਪਿੱਛੇ ਹੋ ਗਏ, ਆਪਾਂ ਕਰਨੀ ਉਹ ਪਿੱਛੇ ਹੋ ਗਏ ਥੋੜਾ। ਯਾਰ ਨਾ ਯਾਰ ਫਰੀ ਕੱਪੜਾ ਤਾਣ ਲੱਗ ਗਏ ਯਾਰ। ਉਸਤਾਦ ਜੀ ਉਹ ਫੇਰ ਅੱਗੇ ਆ ਗਿਆ, ਵੇਖੋ ਸੀ। ਇਧਰ ਮੇਰੀ ਗੱਲ ਸੁਣੋ। ਚੋਰੀ ਦੇ ਫਰ ਕਰਨ ਦੇ ਆ ਪਿੱਛੇ ਹੋਰ ਪਿੱਛੇ ਬੈ ਪੈਟਰਨ ਲਾ ਕੇ ਲੋਟਾ ਹੁੰਦਾ ਐਸੀ ਅੱਖਾਂ 'ਚ ਨਸਲਾਂ ਖਰਾਬ ਕਰਨ ਆਇਆ ਮੈਂ। ਨਸਲਾਂ ਖਰਾਬ ਕਰ ਇਹਦਾ ਉਹਦੇ ਤੇ ਸੁਰ ਰੱਖ ਅੱਛਾ ਲਿਆ। ਮੇਰੀ ਗੱਲ ਚਲੋ ਯਾਰ। ਠਾਕੁਰੀਆ ਜੀ ਦੇਖੋ ਮੇਰੀ ਗੱਲ ਸੁਣੋ, ਸਾਰੇ ਭਰਾ ਵਾ ਬਹੁਤ ਅਸੀਂ ਜੁਗਤਾਂ ਕਰਦੇ ਨੇ, ਮੈਨੂੰ ਇਸ ਬੰਦੇ ਦਾ ਬਹੁਤ ਮਜ਼ਾ। ਨਹੀਂ ਮਾਨੇ ਅਸੀਂ ਜੁਗਤ ਨਹੀਂ ਕਰਦੇ, ਅਸੀਂ ਟਾਈਮ ਅੱਛਾ ਟਾਈਮ ਗੁਜ਼ਾਰਦੇ ਬੈਠੇ ਬਸ। ਬਸ। ਉਹਦੇ ਚ ਕੋਈ ਵੀ ਗੱਲ ਹੋ ਸਕਦੀ, ਸੀਰੀਅਸ ਵੀ ਬੜੀ ਗੱਡੀ ਗੱਲ ਹੋ ਜਾਂਦੀ ਹੈ। ਅਸੀਂ ਰੋਣ ਵੀ ਲੱਗ ਪੈਨੇ ਇੱਥੇ ਐਸੀ ਜੀ ਗੱਲ ਹੁੰਦੀ ਹੈ। ਹਾਏ ਹਾਂਜੀ ਬੜਾ ਬੜਾ ਡੇਂਜਰਸ ਗੱਲ ਹੁੰਦੀ ਹੈ ਇੱਥੇ, ਇਸ ਤਰ੍ਹਾਂ ਤੇ ਚੇਦਾ ਨਹੀਂ ਹੁੰਦਾ। ਹਾਂਜੀ ਸੁਣਾ ਮਾਰਿਆ ਉਹਨੇ ਮੇਰੇ ਸੀਰੀਅਸ ਗੱਲ ਇੱਥੇ ਲੜਾਈਆਂ ਹਰ ਸ਼ਹਿਰ ਪੰਚਾਇਤਾਂ। ਇੱਥੇ ਉਲਟਬਾਜ਼ੀਆਂ ਵੀ ਪੈਂਦੀਆਂ ਨੇ। ਹਾਂ ਇੱਥੇ ਥੱਪੜ, ਲੜਾਈਆਂ, ਲੱਤਾਂ ਘਸੁੰਨੇ। ਆਹ ਦੇਖ, ਆਹ ਤੋੜ ਦਿੱਤਾ, ਇੱਧਰ ਦੇਖ, ਉਹ ਦੇ ਚੁੱਕ ਚੁੱਕ ਕੇ ਵੀ ਮਾਰੀ ਜਾ ਇੱਕ ਦੂਜੇ ਆਹ ਸਟਾਈਲ ਚੁੱਕ ਨੂੰ। ਕੇ ਇੱਧਰ ਦੇਖ, ਮਾਰਿਆ। ਇਹ ਤੂੰ ਹਾਲੇ ਅਸੀਂ ਸਿਰਫ ਤੈਨੂੰ ਨਾ ਥੋੜਾ ਜਿਹਾ ਸੈੱਟ ਕਰ ਰਹੇ ਹਾਂ। ਫਾਸਟ ਕਰਨਾ ਤੂੰ। ਫਾਸਟ ਤੈਨੂੰ ਐਸਾ ਕਰਾਂਗੇ ਅਸੀਂ, ਵੇਖੀ ਤੂੰ। ਫਾਸਟ ਕੇਬਲ ਚਲੋ ਕੋਈ ਇਹਨੇ 4 ਸੂਟਾਂ ਤੱਕ ਫਾਸਟ ਹੋਣਾ ਹੀ, ਉਸ ਤੋਂ ਬਾਅਦ ਫੇਰ ਸਲੋ। ਨਹੀਂ ਮਾਨਾ ਇਨਸ਼ਾਅੱਲਾ ਉਸਤਾਦ ਜੀ ਜੇ ਆਉਂਦਾ ਰਿਹਾ ਨਾ, ਇਹ ਇੱਕ ਇੰਪਰੂਵ ਕਰੇਗਾ, ਕਿਉਂਕਿ ਦਿਮਾਗ ਅੱਛਾ ਵਾ ਇਹਦਾ। ਬੋਰੇ 'ਚ ਲੱਸੀ ਪਈ ਹੁੰਦੀ, ਮਾਸ਼ਾਅੱਲਾ ਤੁਹਾਡਾ ਗਲੋ ਬਣਦਾ। ਕਰੇਗਾ ਗਲੋ ਕਰੇਗਾ ਗਲੋ ਕਰੇਗਾ, ਸਹੀ ਗੱਲ ਨਹੀਂ ਮਾਨਾ ਕਰੇਗਾ ਕੁਝ। ਮੌਕਿਆਂ ਵਾਂਗ ਰੇਂਜ ਹੁੰਦਾ ਮੈਂ। ਅੰਗਰੇਜ਼ ਦਾ ਮੌਕਾ। ਅੱਛਾ ਜੁਗਤ ਨਹੀਂ ਕਿ ਮਾਮਾ ਹੋ ਸਕਦਾ ਮੌਕਾ ਲੇਕਿਨ ਇਹ ਬੜੀ ਅਜੀਬ ਗੱਲ ਹੈ ਨਾ। ਅਜੀਬ ਜਿਹਾ ਕੋਈ ਲੱਗੇਗਾ। ਮੌਕੇ ਵਾਲਾ ਨਹੀਂ, ਕੋਈ ਮੌਕੇ ਵਾਲਾ ਗਿਆ। ਆ ਮੌਕੇ ਕਿ ਨਹੀਂ ਆ ਸਹੀ ਹੈ। ਛੱਲੀ ਤੇ ਜਰਾਬ ਪਾਈ ਹੁੰਦੀ ਮੈਂ। ਵਾਹ ਵਾਹ ਭਾਈ ਮਾਨੇ ਉਹ ਸਹੀ ਆ ਛਿਗਾ ਕੁਸਰਾ ਹੁੰਦਾ। ਅੱਛਾ ਵੈਸੇ ਉਸਤਾਦ ਜੀ ਜਦੋਂ ਦਾ ਇਹ ਐਂ ਲੱਗਦਾ ਇਹਦਾ ਇੱਕ ਚੀਜ਼ ਹੀ ਵਾਲਾ ਬਾਂਦਰ ਹੁੰਦਾ ਸੀ। ਆਹੋ ਇਹ ਕੀ ਆ ਬੋਲਿਆਂ ਦਾ ਜਲਸਾ ਹੁੰਦਾ ਭਾਜੀ।
ਹਾਂਜੀ ਬੋਲਿਆਂ ਦਾ ਕੋਈ ਨਾਰਾ ਨਹੀਂ ਲਾਉਂਦੇ ਐਂ ਬੈਠੇ ਬਸ ਆਹ ਵੀ ਗੱਲ ਸਹੀ ਹੈ। ਬੋਲਿਆਂ ਨੂੰ ਸਾਰਿਆਂ ਨੂੰ ਬਿਠਾ ਕੇ ਇੱਕ ਬੰਦਾ ਖਿਤਾਬ ਕਰ ਇਹ ਸੰਗ ਪਾੜੀ ਜਾਂਦੇ ਆ ਤੂੰ ਸਿਰਫ ਸਿਗਨਲ ਲਾ ਕੇ ਤੇ ਵੇਖੀ ਯਾਰ ਬਸ ਚਲੋ ਠੀਕ ਆ, ਅੱਛਾ ਓਏ ਆ ਕੀ ਹੈ ਮੰਨ ਜੀ ਇੱਡੀ ਵੱਡੀ ਆ ਬੰਦੀ ਹਾਂ ਭਾਜੀ ਇੱਡੀ ਵੱਡੀ ਇਹ ਨਵੀਂ ਚੀਜ਼ ਨਿਕਲੀ ਆ ਜੀ ਮੈਂ ਕਿਹਾ ਇੱਡੀ ਵੱਡੀ ਅਗਰ ਹਾਂ ਲਾ ਇਹ ਤਾਂ ਨਵੀਂ ਚੀਜ਼ ਨਿਕਲੀ ਹੈ। ਅੱਛਾ ਨਵੀਂ ਜੁਗਤ ਕੀਤੀ ਨਵੀਂ ਗੱਲ ਹੁੰਦੀ ਅੱਛਾ ਨੇ ਜੁਗਤ ਕੀਤੀ ਤੇ ਲੱਗਦਾ ਜਿਵੇਂ ਉਹਨੇ ਕੋਈ ਮੋਟੀ ਪੈ ਵਿੱਚ ਕਰਤੀ ਕਹਿੰਦਾ ਆ ਲੋ ਭਾਜੀ ਆ ਦੇਖ ਲੋ ਆ ਦੇਖ ਲੱਤਾਂ ਆ ਵੀ ਜਿਵੇਂ ਅੱਲਾ ਮਾਰ ਜਗ੍ਹਾ ਕਹੀ ਅੱਛੀ ਗੱਲ ਕਰ। ਆਹੋ ਉਹਨੇ ਜੁਗਤ ਕੀਤੀ ਆ ਦੇਖ ਲੋ ਜੀ ਭਾਜੀ ਦੇਖੋ ਆ ਨਵੀਂ ਚੀਜ਼ ਨਿਕਲੀ ਹੈ ਕਹਿੰਦਾ ਦੱਸ ਓਏ ਹੋਏ ਹੋਏ ਓਏ ਮੰਨੇ ਸੁਣਾਓ ਕਿਦਾਂ ਨਹੀਂ ਇੱਕ ਗੱਲ ਆ ਉਸਤਾਦ ਜੀ, ਜੇ ਵਾਕਈ ਮੰਨਣਾ ਨਾ ਖਿੱਚ ਲਈ ਅੰਦਰ ਹੱਸਦਾ ਦੇਖ ਲੋ ਤੇਰਾ ਆ ਦੇਖੀ ਕਹਿੰਦਾ ਕੋਈ ਚੀਜ਼ ਨਾ ਖਿੱਚ ਲਈ ਹੈ ਉਹ ਜਿਹੜੇ ਇੱਧਰ ਉੱਠ ਕੇ ਹੱਸਦੇ ਨਾ ਦੇਖਿਆ ਕਦੀ ਉਹ ਲੱਗਣ ਡੇ ਆ ਸਾਦਲ ਮਾਨੇ ਕੋ ਤੇਰਾ ਬਚ ਕੇ ਵੀ ਰਹਿਣਾ ਬਦਤਮੀਜ਼ ਰਹਿ ਵੀ ਹੱਥ ਛੁੱਟ ਵੀ ਹੈ ਹਾਂ ਇਦਾਂ ਹੀ ਮਾਰ ਕੇ ਦਿਖਾ ਇਹ ਹੱਸਦੇ ਨਾਨੇ ਦਾ ਬਾਦੂ ਖਾ ਗਿਆ ਸੀ ਇਦਾਂ ਹੀ ਹੋ ਗਿਆ ਸਟੈਪ ਸੀ ਇਹ ਨਹੀਂ ਲੱਗਣ ਡੇ ਇਦਾਂ ਨੇ ਅਮਰੀਕਾ ਬਰਫ ਲਾਈ ਹੁੰਦੀ ਯਾਰ ਮੈਂ ਕਾ ਬਰਫ ਲੱਗੀ ਦੇਖੀ ਅਜੇ ਤੱਕ ਲੱਗੀ ਹੁੰਦੀ ਅਮਰੀਕਾ ਬਰਫ਼ ਨਹੀਂ ਹੋ ਸਕਦੀ ਐ ਬਹੁਤ ਹਾਂ ਇਹ ਬਾਤ ਮੈਂ ਬਰਫ਼ ਇੰਟਰੋਡਿਊਸ ਹੀ ਉਹਨਾਂ ਨੇ ਕਰਾਈ ਆ ਆਉਂਦੀ ਉੱਥੋਂ ਸਾਰੀ ਐਕਸਪੋਰਟ ਹੋ ਕੇ ਆਉਂਦੀ ਜਹਾਜ਼ ਭਰ ਬਰਫ਼ ਦੇ ਇਦਾਂ ਦੇ ਬਜ਼ੁਰਗ ਨਾ ਪਿੰਡਾਂ 'ਚ ਸੈਮਸੂਲ ਲਾ ਕੇ ਤੇ ਗੁੱਡਾ ਚੜਾਉਣ ਡਿਆ ਹਾਂ ਧੁੱਪੇ ਖੜਾ ਉਹਨਾਂ ਕਹਿੰਦਾ ਕੁੱਤਾ ਆਉਣਾ ਕੇ ਮੈਂ ਇੱਕ ਮਿੰਟ ਨੂੰ ਅੱਛਾ ਲੌਜੀਕਲੀ ਮਤਲਬ ਹਲੇ ਧੋਤਾ ਨਹੀਂ ਹਲੇ ਨਾਇਆ ਵਾ ਉਹ ਗਿੱਲੇ ਪਿੱਛੇ ਨੂੰ ਕਰਕੇ ਇੱਥੇ ਕੋਈ ਉਹ ਟਿਸ਼ੂ ਟੈਪ ਦੇ ਕੇ ਆ ਤੇ ਗੁੱਡਾ ਵਿੱਚ ਰੱਖ ਖਾਤੇ ਗੁੱਡਾ ਚੜਾਉਣ ਡਿਆ ਵੀ ਹਲੇ ਟਾਈਮ ਕੋਈ ਨਹੀਂ ਅੱਧੇ ਘੰਟੇ ਬਾਅਦ ਵਾਹ ਮਾਨੇ ਦੀ ਗੱਲ ਭਾਈ ਲੌਜੀਕਲੀ ਨਹੀਂ ਸੈਮਸੂਲ ਲਾ ਕੇ ਨਹੀਂ ਇਹ ਜਿਸ ਵਕਤ ਦਾ ਉਸਤਾਦ ਜੀ ਸਾਡੇ ਨਾਲ ਸ਼ੋਅ ਇਹਨੇ ਕੀਤਾ ਸੀ, ਜੇ ਕਾਸ਼ ਇਹ ਬੰਦਾ ਉਦੋਂ ਦਾ ਸਾਡੇ ਨਾਲ ਲੱਗਿਆ ਓਏ ਮਾਨਾ ਸੁਪਰਸਟਾਰ ਹੋਣਾ ਸੀ ਅੱਜ ਨਿਜ਼ਾਮ ਹੋਣਾ ਸੀ ਕਸਮ। ਹੁਣ ਚਲੋ ਦੇਰ ਆਏ ਲੇਕਿਨ ਅੱਲਾ ਕਰੇ ਸਹੀ ਆਏ ਹਾਂਜੀ ਹਾਂ ਹਾਂਜੀ ਹਾਂਜੀ ਅੱਛਾ ਇਹ ਉਸਤਾਦ ਜੀ ਵਹਿਮੇ ਨਹੀਂ ਹੁੰਦੇ ਇਹ ਠੀਕ ਹੋ ਜਾਏਗਾ ਹਨਾ ਪਤਾ ਕੀ ਗੱਲ ਇਹਦੇ ਚ ਬਰੀਕੀ ਬਹੁਤੀ ਵੜ ਗਈ ਹੈ ਇਹਦੀ ਬਰੀਕੀ ਕੱਟ ਕੇ ਨਾ ਇਹਦੇ ਚ ਥੋੜਾ ਜਿਹਾ ਅਤਾਈ ਜਗਾਉਣਾ ਅੰਦਰੋਂ ਹਾਂਜੀ ਕਿ ਬਾਨਾ ਜੀ ਅਤਾਈ ਹੋਵੋ ਥੋੜਾ ਜਿਹਾ ਇਹਦੇ ਚ ਬਰੀਕੀ ਨਾ ਜ਼ਿਆਦਾ ਹੀ ਅੰਦਰ ਵੜ ਗਈ ਹਾਂ ਉਹ ਕੱਢਣੀ ਆਪਾਂ ਜਿਵੇਂ ਅਸੀਂ ਨਹੀਂ ਹੁਣ ਬੌਂਗੀਆਂ ਮਾਰਨੇ ਇਹਨੂੰ ਇੰਜ ਦਾ ਕਰਨਾ ਕਿ ਯੂਜ਼ ਟੂ ਹੋ ਜਾਵੇ ਜਿੱਥੇ ਬਰੀਕੀ ਦੀ ਲੋੜ ਆ ਬਰੀਕ ਹੋ ਜਾਵੇ ਜਿੱਥੇ ਅਤਾਈ ਨਹੀਂ ਉੱਥੇ ਅਤਾਈ ਹੋ ਜਾਵੇ ਹਾਂਜੀ ਇੰਜ ਤਾਂ ਬੰਦਾ ਹੋਣਾ ਚਾਹੀਦਾ ਮਲਟੀ ਆਲ ਰਾਉਂਡਰ ਉਸਤਾਦ ਜੀ ਮੈਂ ਇਖਤਲਾਫ ਕਰ ਸਕਦਾ ਇਸ ਗੱਲ ਨਾਲ ਪ੍ਰੋਬਲਮ ਕਿ ਇਹ ਬੰਦਾ ਮੈਨੂੰ ਨਹੀਂ ਲੱਗਦਾ ਕਿ ਬਰੀਕ ਆ। ਉਹਦੀ ਰੀਜ਼ਨ ਵਾ ਜਿਹੜਾ ਬੰਦਾ ਆਪਣੇ ਬੱਚਿਆਂ ਲਈ ਨਹੀਂ ਸਿੰਸੀਅਰ ਹੈਗਾ ਉਹ ਬਰੀਕ ਨਹੀਂ ਬਰੀਕ ਹੁੰਦਾ ਇਹ ਨਹੀਂ ਇਹ ਲੌਜੀਕ ਨਹੀਂ ਹੈਗੀ ਨਹੀਂ ਉਹਦੇ ਤੋਂ ਇਲਾਵਾ ਵੀ ਉਸਤਾਦ ਜੀ ਉਹਨੂੰ ਨਹੀਂ ਬਰੀਕ ਜਿਹਨੂੰ ਮਦਨ ਮੋਹਨ ਦਾ ਨਹੀਂ ਪਤਾ ਉਹ ਕਾਹਦਾ ਬਰੀਕ ਹਾਂ ਜਿਹਨੂੰ ਮਦਨ ਮੋਹਨ ਸਾਹਿਬ ਦਾ ਨਹੀਂ ਪਤਾ ਸਾਡੀ ਨਾਮ ਦਾ ਨਹੀਂ ਪਤਾ ਹੋਣਾ ਨਹੀਂ ਉਸਤਾਦ ਜੀ ਨਹੀਂ ਕੰਮ ਉਹਨਾਂ ਦਾ ਤੇ ਦੁਨੀਆ 'ਚ ਕੋਈ ਐਸਾ ਹੈ ਨਹੀਂ ਮੇਰਾ ਖਿਆਲ ਗੋਰੇ ਨਹੀਂ ਹੁਣ ਗੋਰਿਆਂ ਨੇ ਉਹਨਾਂ ਦੀਆਂ ਕੰਪੋਜੀਸ਼ਨਾਂ ਦੇ ਉੱਪਰ ਭਾਜੀ ਦੇਖੋ ਮੇਰੀ ਗੱਲ ਸੁਣੋ ਉਸਤਾਦ ਜੀ ਨੂੰ ਸਾਰਿਆਂ ਦਾ ਪਤਾ ਵਾ ਉਹਨੂੰ ਕਲੇ ਦਾ ਬਾਹਰ ਨਾਮ ਦੱਸਿਆ ਲੇਕਿਨ ਉਹ ਕੋਈ ਪਰੇਸ਼ਾਨ ਨੇ ਹਾਂਜੀ ਯਾਰ ਇੱਥੇ ਆ ਕੇ ਭੁੱਲ ਗਿਆ ਵਾ ਕੀ ਨਹੀਂ, ਗੱਲ ਯਾਰ ਉਹ ਭਾਜੀ ਬੜਾ- ਬਟਨ ਬੰਦ ਕਰ ਲਿਆ ਕਰੋ ਨਾ ਖਲੋ ਜਾ ਇੱਕ ਮਿੰਟ ਤੂੰ ਕੀ ਕਹਿੰਦਾ ਤੂੰ ਬੱਖੀ ਚਲੀ ਲੈ ਜਾਂਦੀ ਫੇਵਰ ਕੀਤੀ ਤੁਹਾਡੀ ਸਾਹਿਬ ਇਹ ਤਾਂ ਮੈਂ ਫੇਵਰ ਕੀਤੀ ਤੁਹਾਡੀ ਹਾਂਜੀ ਕਬਰਸਤਾਨ ਵਲੀਮਾ ਰਖਾਇਆ ਉਹ ਮੈਂ ਸਦਕੇ ਜਾਵਾਂ ਬੱਚਾ ਤੇਰੇ ਬਹੁਤ ਭਾਜੀ ਇਹ ਬੱਚਾ ਕਿਉਂ ਐਡੀ ਅੱਛੀ ਗੱਲ ਕਰਦਾ ਤੇਰੇ ਨਾਲ ਇਹਦਾ ਵੇਖੀ ਤਰ੍ਹਾਂ ਲੱਭ ਹੋ ਜਾਏਗਾ ਤੂੰ ਝੁਮਰੇ ਨੂੰ ਨਾਲ ਲਾਈ ਹੁੰਦੀ ਦੇਖੀ ਮੰਨ ਜੀ ਕੀ ਬਾਤ ਹੈ ਬਾਵਾਂ ਨੇ ਚੋਕਰੀ ਮਾਰੀ ਹੁੰਦੀ ਉਹ ਜਿਹੜੇ ਕੀ ਕਹਿੰਦਾ ਬਾਵਾਂ ਨੂੰ ਚੌਕੜੀ ਮਾਰੀ ਸਾਡੀ ਮਾਨੇ ਨੇ ਨਾ ਉਹ ਸ਼ਹਿਦ ਦਾ ਕੰਮ ਸ਼ੁਰੂ ਕਰਨਾ ਅੱਛਾ। ਤੇ ਵਿੱਚ ਹੀ 7 ਅਪ ਬੋਤਲ ਪਾਈ ਆ ਉਹ ਸਾਰੇ ਕਹਿੰਦਾ ਇਹ ਹਾਜ਼ਮੇ ਵਾਸਤੇ ਠੀਕ ਹੁੰਦੀ ਅੱਛਾ ਦੋ ਥੋੜਾ ਟਾਈਮ ਆ ਜਾ ਆਪੇ ਮੰਨਿਆ ਨਹੀਂ ਤੇ ਸੁਣੋ ਇੱਧਰ ਮੈਂ ਤੁਹਾਨੂੰ ਜਰਾ ਤੇਰੀ ਥੋੜੀ ਤਬੀਅਤ ਸੈੱਟ ਕਰ ਦਵਾਂ ਇਹ ਉਹ ਬੰਦਾ ਵਾ ਇਹ ਜਿਹੜੀ ਇਹਨੇ ਹੁਣ ਗੱਲ ਕੀਤੀ ਨਾ ਇਹਦੇ ਨਾਲੋਂ ਵੀ 10000 ਗੁਣਾ ਹੋਰ ਫਿੱਕੀ ਕਰੇ ਤਾਂ ਵੀ ਲੋਕੀ ਇਹਨੂੰ ਸੁਣਦੇ ਆ ਇਹ ਇਦਾਂ ਦੀਆਂ ਇੱਧਰ ਸੁਣ ਇਹਦੀ ਕਿਸਮਤ ਇਹ ਤੇ ਕਰਮ ਆ ਕਿਸੇ ਦਾ ਇਹੀ ਕਹਿਣ ਲੱਗਾ ਗੱਲ ਸੁਣਨਾ ਮੇਰੀ ਮੈਂ ਤਾਂ ਉਹੀ ਕਹਿਣ ਲੱਗਾ ਇਹਦੇ ਤੇ ਐਸਾ ਕਰਮ ਆ ਕਿ ਇਹ ਤੂੰ ਜੀ ਹੁਣ ਸਾਰੇ ਸ਼ੋਅ ਦੇ ਵਿੱਚ ਚੁੱਪ ਬੈਠਾ ਰਵੇਂ ਪੂਰੇ ਸ਼ੋਅ 'ਚ ਤੂੰ ਇੱਕ ਲਫ਼ਜ਼ ਨਾ ਬੋਲੇ ਅਗਲੇ ਸ਼ੋਅ 'ਚ ਤੂੰ ਫੇਰ ਬੈਠੇ ਤੇ ਫਿਰ ਚੁੱਪ ਬੈਠਾ ਰਵੇਂ ਕੋਈ ਫਾਇਦਾ ਹੀ ਕੋਈ ਨਹੀਂ ਸੁਣ ਲਾ ਨਾ ਤੀਜੇ ਸ਼ੋਅ 'ਚ ਤੂੰ ਨਾ ਬੈਠੇ ਤੇ ਲੋਕੀ ਕਹਿਣ ਵੀ ਮਾਨਾ ਕਿੱਥੇ ਆ ਕੀ ਮਫਤ ਹੋਏਗੀ ਤੇਰੇ ਨਾਲ ਕਿ ਤੂੰ ਬੋਲਿਆ ਹੀ ਨਹੀਂ ਦੋ ਸ਼ੋਅਾਂ 'ਚ ਮੰਨ ਜੀ ਮੌਲਾ ਦਾ ਕਰਮ ਆ ਬਸ ਉਹ ਦੇਖਿਓ ਜੋ ਜਮੈਟਰੀ ਉਦਾਸ ਹੋਈ ਹੁੰਦੀ ਮੂੰਹ ਵੇਖੀ ਉਹਦਾ ਕੈਸਾ ਲਓ ਜੀ ਮਾਨਾ ਜੀ ਅਸੀਂ ਜਿਹੜਾ ਪਹਿਲੇ ਸ਼ੋਅ ਨਹੀਂ ਕੀਤਾ ਕੱਲ ਪਰਸੋਂ ਹਾਂਜੀ ਚ ਹਾਂਜੀ ਉਸ ਸ਼ੋਅ ਤੱਕ ਵੀ ਲੋਕਾਂ ਨੇ ਮੈਨੂੰ ਈਮੇਲਾਂ ਕੀਤੀਆਂ ਕਿ ਯਾਰ ਮਾਨੇ ਨੂੰ ਲੈ ਕੇ ਆਓ ਯਕੀਨ ਕਰ ਲੇਕਿਨ ਗੱਲ ਇਹ ਹੈ
ਕਿ ਅਸੀਂ ਹੁਣ ਹਰ ਸ਼ੋਅ ਇਦਾਂ ਨਹੀਂ ਕਰਨਾ ਵੀ ਤੇਰੇ ਤੇ ਹੀ ਤੂੰ ਆਇਆ ਨਾ ਤੇ ਇੱਕ ਦੋ ਸ਼ੋਅ ਤੇਰੇ ਤੇ ਉਸ ਤੋਂ ਬਾਅਦ ਫਿਰ ਰੂਟੀਨ ਵਰਕ ਜਿੱਦਾਂ ਸਾਡਾ ਸ਼ੋਅ ਹੁੰਦਾ ਸੀ ਉਦਾਂ ਕਰਨਾ। ਪਰ ਮੈਂ ਇਨਸ਼ਾਅੱਲਾ ਹੁਣ ਟਾਈਮ ਦਊਂਗਾ। ਮੈਂ ਉਹ ਗੱਲ ਕੀ ਕਰਨ ਦੇ ਸੁਣ ਤੇ ਲਓ। ਮੈਨੂੰ ਲੱਗ ਗਿਆ ਪਤਾ ਕੀ ਲੱਗ ਗਿਆ ਉਹ ਪਤਾ? ਇਹ ਕਹਿੰਦੇ ਵੀ ਸਾਲਾ ਨਾਜ਼ਰੀਨ ਮਿਸਾਲ ਦੇ ਤੌਰ ਤੇ ਕਿ ਅਸੀਂ ਭਰਾ ਦੇਣਾ ਯਾਰ। ਨਹੀਂ ਮੈਂ ਦੱਸਦਾ ਨਾ ਹੁਣ ਅਸੀਂ ਤੇਰੇ ਆਡੀਅנס ਜਿਹੜੀ ਆ ਉਹ ਇਹ ਕਹਿੰਦੇ ਹੀ ਮੈਨੂੰ ਲੈ ਕੇ ਆਓ। ਲੈਂਦਾ ਨਾ ਤੇ ਹੁਣ ਅਸੀਂ ਤੇਰੇ ਤੇ ਗੱਲਾਂ ਕਰ ਰਹੇ ਆ ਸਾਰਿਆਂ ਦਾ ਫੋਕਸ ਤੇਰੇ ਤੇ ਆ। ਲੇਕਿਨ ਇਹ ਅਸੀਂ ਹੋਰ ਇੱਕ ਕੱਲ ਤੋਂ ਜਾਂ ਅਗਲੇ ਸ਼ੋਅ ਤੋਂ ਨਾ ਅਸੀਂ ਇੱਕ ਨਾਰਮਲ ਕਰੈਕਟਰ ਵਾਂਗੂ ਜਿਹੜੀ ਆਪਣੀ ਇੱਕ ਕੋਈ ਵੀ ਗੱਲ ਨਾ ਉਹ ਕਰਨੀ ਹੈ। ਉਹ 'ਚ ਫਿਰ ਇਹ ਨਹੀਂ ਵੀ ਤੇਰੇ ਤੇ ਹੀ ਸੁਰ ਰੱਖਿਆ ਹੁਣ ਚਲੋ ਠੀਕ। ਕਦੀ ਕਿਤੇ ਹੋ ਗਿਆ ਇੱਥੇ ਰੱਖ ਲਿਆ ਉੱਤੇ ਰੱਖ ਲਿਆ ਤੇਰੇ ਤੇ ਰੱਖ ਲਿਆ ਉਹ 'ਚ ਲੇਕਿਨ ਬਦਲ ਕੇ। ਹਾਂ ਨਾਰਮਲ ਅਸੀਂ ਫਿਰ ਸਾਰੀ ਗੱਲ ਕਰਨੀ ਠੀਕ ਹੈ। ਨੈਕਸਟ ਇਹਦੇ ਨਾਲ ਨਹਾਉਣ ਵਾਲਾ ਜਿਹੜਾ ਉਹ ਕਮਿਟੋ ਵੀ ਕਰੋ। ਉਹ ਬਸ ਕਰਦੇ ਯਾਰ ਨਹਾਣ ਵਾਲਾ ਕੀ ਹੋ ਗਿਆ ਤੈਨੂੰ ਉਹ ਨਹਾਉਂਦਾ ਤਾਂ ਹੈ ਨੀ। ਭਾਈ ਨਾ ਲੇਗਾ ਤੇਰੀ ਆਪਣੀ ਅਸ਼ੇਮ ਤੂੰ ਕਰਕੇ ਨਹੀਂ ਆ ਦੇ ਉਹ ਮੇਰਾ ਅੱਜ ਦਾ ਬਾਲ ਵੇ ਮਾਫ ਤੋਬਾ ਉਹਦਾ ਹਿਸਾਬ ਹੀ ਹੋਰ ਹੋ ਗਿਆ ਬਟਨ ਬੰਦ ਨਹੀਂ ਕਰਨ ਦੇ ਖਰੇ ਕੀ ਗੱਲ ਕੀ ਵਿਖਾਉਣ ਡਿਆ ਤੂੰ ਇਸ ਛਾਤੀ 'ਚ ਕੀ ਹੈ? ਉਹ ਸੁਣੀ ਹਾਂ ਨਹੀਂ ਮਾਨੇ ਠੀਕ ਆ ਸੋਹਣਾ ਤੂੰ ਐਵੇਂ ਇਹਦੀਆਂ ਗੱਲਾਂ ਚ ਕਿਊਟ ਕੋਝਾ ਲੱਗਣ ਆ ਤੂੰ। ਸਹੀ ਗੱਲ ਕਿਊਟ ਕੋਜਾ ਪੈਮਾਨੇ ਜਾਣੀ ਕਿ ਅੱਛਾ ਲੱਗ ਰਿਹਾ। ਹਾਂ ਬਿਊਟੀਫੁਲ ਮਾਠਾ ਓਏ ਆਹੋ ਹੈਂਡਸਮ ਪੈਰਾ ਲੱਗਣ। ਤੁਸੀਂ ਗਾਣਾ ਗਾ ਕੇ ਉੱਠ ਜਿਆ ਕਰੋ ਹਾਂ ਕਿਉਂ ਵੈਸੇ ਬਹਿਣਾ ਹੀ ਆ। ਨਹੀਂ ਉਹਨੂੰ ਪਤਾ ਵੀ ਇੰਨੇ ਬੋਲਣ ਦੇ ਵਿੱਚ ਓਵਰਲੈਪ ਹੋਏਗੀ। ਭਾਜੀ ਡਾਕੂਆਂ ਦਾ ਝੰਡਾ ਹੁੰਦਾ ਕੋਈ ਸੁਣਾ ਦੋ ਗੱਲ। ਨਹੀਂ ਮਿੱਠਾ ਜਿਵੇਂ ਉਸਤਾਦ ਜੀ ਜੱਟ ਹੋ ਕੇ ਓਏ ਇਹ ਨਹੀਂ ਗੱਲ ਕਰਨੀ ਇਹ ਨਹੀਂ ਜੱਟ ਹੀ ਆ ਕਰਨੀ ਸਾਥ ਉਹ ਜੀ। ਸ਼ੋਅ ਤੋਂ ਬਾਅਦ ਇਹ ਨਹੀਂ ਬਰਦਾਸ਼ਤ ਹੋਣੀ ਮੈਂ ਵੈਸੇ- ਜੱਟ ਨਹੀਂ ਹੈਗਾ ਇਹ ਕੀ ਆ? ਤੈਨੂੰ ਹਾਲੇ ਨਹੀਂ ਪਤਾ ਲੱਗਾ ਸ਼ੋਅ ਦੇਖ ਦੁਬਾਰਾ ਕੀ ਹੋ ਸ਼ੇਖ ਆ ਉਹ ਕਿਤੇ ਮੂੰਹ ਠੰਡ ਤੋਂ ਉਹ ਡਰਦਾ ਵਾ ਇਹ ਕਰੇਲੇ ਕੋਚ ਉਹਦਾ ਨੱਕ ਇੰਜ ਹੋ ਜਾਂਦਾ ਹਰ ਕੰਮ ਉਹਦਾ ਜਿਹੜਾ ਵਾ ਉਹ ਜੱਟਾਂ ਵਾਲਾ ਨਹੀਂ ਹੈ ਹਾਂਜੀ ਜਾਂ ਮੇਰੇ ਸਾਹਮਣੇ ਜੱਟ ਨਹੀਂ ਕਹਿਣਾ ਮਿੱਠਾ ਅੱਛਾ, ਤੁਸੀਂ ਤੁਸੀਂ ਉਹਨੇ ਤੂੰ ਸਾਰੇ ਆਪਣੇ ਆਪ ਨੂੰ ਚੀਮਾ ਕਹਿਣਾ ਮੈਂ ਬਰਦਾਸ਼ਤ ਕਰਦਾ ਹਾਂ ਹਾਂਜੀ। ਇਹਨੂੰ ਜੱਟ ਨਹੀਂ ਕਹਿਣਾ ਚਲੋ ਭਾਈ ਠੀਕ। ਪ੍ਰੀਤ ਤੂੰ ਮੇਰੇ ਸਾਰੇ ਭਰਾ ਦੇਖੇ ਆ ਅਣਖੀ ਨਹੀਂ ਸਾਰੇ ਓਏ ਯਾਰ ਮੈਂ ਬੜੇ ਬੜੇ ਖਾਨ ਸਾਹਿਬ ਦੇਖੇ ਆ ਜਿਹੜੇ ਉੱਡ ਉੱਡ ਕੇ ਡਾਈਆਂ ਮਾਰ ਕੇ ਟੱਕਰਾਂ ਮਾਰਦੇ ਓਹੋ। ਖਾਨ ਸਾਹਿਬ ਹੋਣਾ ਬੁਜ਼ਦਰੀ ਨਹੀਂ ਹੁੰਦੀ ਉਹ ਬਰੂਸਲੀ ਚੰਦੀ ਦੱਸੋ ਜੋ ਵੀ ਉੱਡ ਉੱਡ ਕੇ ਡਾਈਆਂ ਮਾਰ ਅੱਛਾ ਬਰੂ ਮੈਂ ਦੇਖੇ ਨੇ ਮੈਂ ਐਸੇ ਖਾਨ ਸਾਹਿਬ ਦੇਖੇ ਸਿਰਫ ਦੁਪਹਿਰੇ ਜਾਨ ਮਾਰ ਕੇ ਕੰਮ ਕਰ ਰਹੇ ਨੇ ਫੁੱਲ ਠੰਡ ਧੁੰਦ ਦੇ ਵਿੱਚ ਸਖਤ ਜਾਨ ਕੰਮ ਕਰ ਰਹੇ ਤੇ ਮੈਂ ਐਸੇ ਮਲਕ ਸ਼ੇਖ ਬੱਟ ਦੇਖੇ ਨੇ ਜਿਹੜੇ ਮਤਲਬ ਠੰਡ ਤੋਂ ਇੰਜ ਵੀ ਹੋਏ ਯਾਰ ਭਾਵ ਉਹ ਖਾਨ ਸਾਹਿਬ ਸੋਡੇ ਵਾਲੀਆਂ ਬੋਤਲਾਂ ਭਰਦੇ ਹੁੰਦੇ ਸੀ ਗਰਮੀ 'ਚ ਜਾ ਕੇ ਹਾਂਜੀ, ਉਹਨਾਂ ਹਾਂਜੀ ਵੇਚਣੀਆਂ। ਹੁਣ ਵੀ ਇਹ ਮੁਜ਼ਾਕਰਾ 'ਚ ਬੈਠੇ ਨੇ ਸਰਦੀਆਂ ਚ ਭਰਨੀਆਂ ਤੇ ਕੈਸਰ ਪੀਆ ਸਾਹਿਬ ਦੀ ਗੱਲ ਕਰ ਰਿਹਾ ਹਾਂ ਔਰ ਵੇਖ ਤੂੰ ਕਿੱਦਾਂ ਨਹੀਂ, ਮਿਹਨਤ ਦਿਨ ਚੜਿਆ ਕਿ ਨਹੀਂ ਹਾਂ ਕਿੱਦਾਂ ਮਿਹਨਤਾਂ ਕਰਨੀਆਂ ਸ਼ਾਇਦ ਸ਼ੈਂਪੂ ਲੋਕਾਂ ਦੇ ਕਿੱਦਾਂ ਕੌਣ ਕਿਹੜਾ ਖਾਨ ਸਾਹਿਬ ਆ ਐਸੀ ਮਿਹਨਤ ਕਰਨ ਵਾਲਾ ਕੱਪੜੇ ਵਾਲੀ ਦੁਕਾਨ ਤੇ ਕੰਮ ਕੀਤਾ ਹੈ ਹਾਂਜੀ ਕੱਪੜੇ ਵਾਲੀਆਂ ਦੁਕਾਨਾਂ ਤੇ ਸਿਗਟਾਂ ਵੇਚੀਆਂ ਸਿਗਟਾਂ ਓਏ ਉਹ ਦਫਾ ਮਾਰੋ ਨੂੰ ਉਹ ਜਿਹੜੇ ਬੰਦੇ ਮਿਹਨਤਾਂ ਕਰਦੇ ਆ ਜੜਾਂ ਵਾਲੇ ਸਕੂਲ 'ਚ ਜਾਂਦਾ ਰਿਹਾ ਸਵੇਰੇ ਸਵੇਰੇ ਹਾਂਜੀ ਸਭ ਤੋਂ ਮੇਨ ਕੰਮ ਦੱਸਿਆ ਨਹੀਂ ਜਿਹੜੀ ਪਹਿਲੇ ਜਾਣ ਕੇ ਦੱਸਦੇ ਜੱਟ ਪੱਟੀ ਮੈਂ ਕੀਤੀ ਆ ਜੱਟ ਪੱਟੀ ਉਹ ਵੱਟ ਉਹੀ ਪੱਟੀ ਜਿਹੜੀ ਮੈਂ ਕੀਤੀ ਆ ਜੀ ਅੱਛਾ ਓਏ ਹੱਟ ਪੱਟੀ ਜਿਹੜਾ ਲੱਟ ਪੱਟੀ ਸਾਜੀ ਇਹਦੇ ਫੈਮਿਲੀ 'ਚ ਇਹਦੇ ਭਰਾ ਕਿੰਨੇ ਨੇ ਜੱਟ ਨਹੀਂ ਕਹਿਣਾ ਉਂਝ ਗੱਲ ਕਰ ਉਸਤਾਦ ਜੀ ਮੈਂ ਜੱਟ ਮਾਂ ਓਏ ਨਹੀਂ ਓਏ ਲਓ ਜੀ ਸਵੇਰੇ ਧੋਤੀ ਲਾਚਾ ਇੱਥੇ ਪਾ ਕੇ ਆਉਂਗਾ ਓਏ ਮੈਂ ਮੈਨੂੰ ਭਾਵੇਂ ਛਿੱਤਰ ਵੀ ਪੈਣ ਨਾ ਭਾਵੇਂ ਮੈਂ ਕਸਮ ਚੁੱਕ ਲੈਣੀ ਆ ਵੀ ਤੂੰ ਲਓ ਜੀ ਭਾਈ ਮਾਨੇ ਤੁਸੀਂ ਮਰਨ ਵਾਲੇ ਝੂਠ ਨਾ ਬੋਲਿਓ ਇਹ ਸੈਡ ਪੋਲ ਦੇਖਣਾ ਮਰਨ ਵਾਲੇ ਚ ਇਧਰ ਇਹਦੇ 'ਚ ਕਿਤੇ ਜੀਮ ਟੇਟ ਲਿਖਿਆ ਕਿਤੇ ਜੱਟ ਭਾਈ ਮਾਨੇ ਹੱਕ ਦੀ ਗੱਲ ਕਰਨੀ ਲਓ ਜੀ ਇੱਕ ਮਿੰਟ ਠਹਿਰ ਜਾਓ ਲਓ ਜੀ ਮਾਨਾ ਜੀ ਤੁਸੀਂ ਫੈਸਲਾ ਕਰ ਦੇਣਾ ਤੁਸੀਂ ਬਜ਼ੁਰਗ ਆਦਮੀ ਹੋ ਗੱਲ ਸੁਣਨਾ ਜਰਾ ਜੀ ਸਰਦੀਆਂ ਅੱਛੀਆਂ ਲੱਗਦੀਆਂ ਕਿ ਗਰਮੀਆਂ ਯਾਰ ਆ ਹੁਣ ਝੂਠ ਨਹੀਂ ਬੋਲਣਾ ਇੱਥੋਂ ਦਾ ਪਤਾ ਲੱਗਣਾ ਠਹਿਰ ਜਾਓ ਹਾਲੇ ਤੇ ਸ਼ੁਰੂ ਹੋਇਆ ਕੰਮ ਸੋਹਣਾ ਠੰਡਾ ਮੌਸਮ ਧੁੰਦ ਪੈਂਦੀ ਹੋਵੇ ਭੂਰ ਪੈਂਦੀ ਹੋਵੇ ਜਿਸਮ ਜਿੱਥੇ ਬਰਫ਼ਬਾਰੀ ਵਾਲੀ ਲੱਗਦੀ ਹੋਵੇ ਔਰ ਨਜ਼ਾਰੇ ਹੋਣ ਸਾਹਮਣੇ ਜਾਏਗਾ ਉਸ ਜਗ੍ਹਾ ਤੇ ਜਾਂ ਇੱਕ ਜਗ੍ਹਾ ਤੇ ਸੋਹਣੀ ਧੁੱਪ ਨਿਕਲੀ ਹੈ ਮਾਲਟੇ ਪਏ ਨੇ ਆਓ ਓਕੇ ਅਗਲਾ ਹਾਲੇ ਇੱਕੋ ਯਾਰ ਇੱਕੋ ਹੈ ਹਾਲੇ ਇੱਥੇ ਕੋਈ ਯਸ ਨੋ ਹਾਲੇ ਨਹੀਂ ਆ ਤੂੰ ਕੀਤਾ ਵਾ ਇਹਦਾ ਯਾਰ ਕੀ ਫਰੀਦ ਦਾ ਧੁੱਪ ਦਾ ਮਜ਼ਾ ਨਾ ਵੀ ਤੁਸੀਂ ਮੂਲੀ ਕੱਟਣੀ ਹੈ ਹਾਂ ਵੀ ਧੁੱਪੇ ਬਹਿਣ ਦਾ ਮਤਲਬ ਅੱਛਾ ਜੀ ਅਗਲੀ ਗੱਲ ਵੀ ਦੁਨੀਆ ਦੀਆਂ ਸੈਰ ਕਰਨ ਨੂੰ ਦਿਲ ਕਰਦਾ ਹੈ ਕਿ ਯਾਰ ਮੈਂ ਸਵਿਟਜ਼ਰਲੈਂਡ ਫਿਰਾਂ ਮੈਂ ਪਹਾੜੀਆਂ ਦੇਖਾਂ ਮੈਂ ਪਹਾੜੀ ਦੇ ਉੱਤੇ ਚੜਾਂ ਇੰਜ ਰੱਸਾ ਬੰਨਿਆ ਹੋਵੇ ਮੈਂ ਐਡਵੈਂਚਰ ਮਾਹੌਲ ਦੇਖਾਂ ਉਹ ਠੀਕ ਆ ਜਾਂ ਵੀ ਪੁਰ ਕਰਾਓ ਘਰ ਠੀਕ ਆ ਆਰਾਮ ਨਾਲ ਲੰਗਰ ਕਰਦੇ ਆ ਇਹ ਵੀ ਤੁਸੀਂ ਸਕੂਨ ਨਾਲ 5 ਵਜੇ ਘਰ ਜਾਓ ਤੁਹਾਨੂੰ ਆਵਾਜ਼ ਆਵੇ ਹਲਕੇ ਜਿਹੇ ਹੱਥ ਧੋ ਲਓ ਜੀ ਭਿੰਡੀ ਗੋਸ਼ਤ ਪੱਕਿਆ ਪੱਖਾ ਕਰ ਲਓ ਠੀਕ ਹੈ ਜੀ ਇਹ ਯਾਰ ਭਾਈ ਮਾਨੇ ਇਹਨੇ ਠਹਿਰ ਜਾ ਹਲੇ ਇਹ ਜੱਟ ਮੈਂ ਮੰਨ ਗਿਆ ਮਰਾਦ ਜੱਟ ਵਾ ਵੀ ਤੂੰ ਹੁਣ ਐਵੇਂ ਨਾਰਾਜ਼ ਭਗਵਾਨ ਹੀ ਜਾਈ ਜਾਣ ਡਿਆ ਮੈਨੂੰ ਗੱਲ ਨਾ ਪਾ 16 ਘੰਟੇ ਸਫ਼ਰ ਕਰਕੇ ਬੱਸ 'ਚ ਬੈ ਕੇ ਚਲੀ ਹੋ ਗਏ ਠੀਕ ਹੈ ਤੁਸੀਂ 5 ਵਜੇ ਗਏ ਹਲਕੇ ਜਿਹੇ ਚੇਂਜ ਕਰਕੇ ਹੱਥ ਛੱਡੇ ਆ ਪੱਖਾ ਤੁਹਾਡੇ ਵੱਲੋਂ ਆ ਫੌਜੀ ਰਜ਼ਾਈ ਚ ਵੜ ਗਿਆ ਨਹੀਂ ਰਜ਼ਾਈ 'ਚ ਕਾਹਤੋਂ ਪੰਡਾ ਭਿੰਡੀ ਗੋਸ਼ਤ ਪੱਕਿਆ ਨਾਲ ਹਲਕੀ ਜਿਹੀ ਲੱਸੀ ਖਾਧੀ ਤੇ ਉੱਤੋਂ ਆਵਾਜ਼ ਆਈ ਆ ਉੱਪਰ ਆ ਜਾਓ ਜੀ ਧੁੱਪ ਨਿਕਲੀ ਅੱਛਾ ਬਾਜੀ ਠਹਿਰ ਜਾਓ ਖੇਤ ਨੇ ਤੁਹਾਡੇ ਫਸਲਾਂ ਠੀਕ ਆ ਜੀ ਸਰਦੀਆਂ ਦੇ ਦਿਨ ਨੇ ਸਵੇਰ 4:30 5 ਵਜੇ ਤੁਹਾਡੇ ਬਿਨ ਕੇ ਜਾਓ ਖੇਤਾਂ 'ਚ ਪਾਣੀ ਲਾ ਕੇ ਆ ਤੇ ਯਖ ਠੰਡਾ ਪਾਣੀ ਤੇ ਤੁਸੀਂ ਇੰਜ ਕਰਕੇ ਆਪਣੇ ਖੇਤਾਂ 'ਚ ਗੰਨੇ 'ਚ ਇੱਧਰ ਉੱਧਰ ਪਾਣੀ ਲਾ ਰਹੇ ਉਹ ਠੀਕ ਆ ਜਾਂ ਸੋਹਣਾ ਰਜ਼ਾਈ ਦੇ ਵਿੱਚ ਆਰਾਮ ਨਾਲ 12 ਵਜੇ ਉੱਠੇ
ਹੋ ਯਾਰ ਦਿਲ ਕਰਦਾ ਕਿਤੇ ਵੀ 4 ਵਜੇ ਉੱਠ ਕੇ ਵੀ ਐ ਠੰਡੇ ਪਾਣੀ ਸੁੰਨ ਹੋ ਜਾਣ। ਇੱਕ ਮਿੰਟ ਠਹਿਰ ਜਾ। ਲਓ ਜੀ, ਜੱਟਾਂ ਦਾ ਕੀ ਕੰਮ ਹੁੰਦਾ? ਉਹਨਾਂ ਦਾ ਇਹੀ ਕੰਮ ਹੁੰਦਾ, ਖੇਤੀਬਾੜੀ ਕਰਨਾ। ਸਵੇਰੇ ਸਵੇਰੇ ਉੱਠ ਕੇ ਜਾ ਕੇ ਪਾਣੀ ਲਾਉਣਾ। ਨੰਗੀਆਂ ਪਿੰਨੀਆਂ ਲੈ ਕੇ ਬੜੇ ਹੁੰਦੇ ਨੇ ਵਿੱਚ, ਏਦਾਂ ਹੀ ਬਿਲਕੁਲ। ਗੋਡੀ ਕਰ ਰਹੇ ਹੁੰਦੇ ਨੇ, ਕਈ ਫੜੀ ਹੁੰਦੀ ਕਈ ਫੜੀ ਹੁੰਦੀ। ਹਾਂਜੀ, ਇਹ ਜੱਟ। ਹੁਣ ਤੂੰ ਕੋਈ ਕਿਸੇ ਤਰੀਕੇ ਨਾਲ ਇਹਨੂੰ ਸੰਭਾਲਾ ਯਾਰ, ਜੇ ਪੂਰਾ ਉਤਰ ਜਾਵੇ ਮੈਨੂੰ ਫੜ ਲਈ। ਨਹੀਂ ਇਦੋਂ ਤਾਂ ਮਿੱਠੇ ਨਹੀਂ ਲੱਗਦੇ ਯਾਰ ਭਾਈ ਮਾਨੇ ਨੇਚਰ ਬਦਲ ਨਹੀਂ ਜਾਂਦੀ ਇਨਸਾਨ ਦੀ। ਨਹੀਂ ਹੁਣ ਬਦਲਦੀ। ਮੈਂ ਉਸਤਾਦ ਜੀ ਨਾਲ ਰਹਿਣਾ ਵਾ, ਉਸਤਾਦ ਜੀ ਨੇ ਖਾਏ ਪੀਤਾ, ਸਾਡਾ ਵੀ ਹੁਣ 1 ਵਜੇ ਦਾ ਸ਼ਡਿਊਲ ਹੋ ਗਿਆ, 1 ਵਜੇ ਉੱਠੀ ਦਾ ਵਾ, ਸਾਡਾ ਵੀ ਹੁਣ ਅੱਛਾ, ਇੱਕ ਮਿੰਟ ਠਹਿਰ ਜਾ। ਕੱਲਾ ਇਸ ਕਮਰੇ ਦੇ, ਇਸ ਪੂਰੇ ਦਫ਼ਤਰ 'ਚ ਤੂੰ ਕੱਲਾ ਹੋਵੇਂ, ਰਾਤ ਇੱਕ ਕੱਟ ਲੇਗਾ, ਦੂਜਾ ਬੰਦਾ ਨਾ ਹੋਵੇ ਤੇ। ਇੱਕ ਮਿੰਟ ਠਹਿਰ ਜਾ। ਹਾਂਜੀ ਮੇਰਾ ਨੋ ਨਹੀਂ ਹਾਂਜੀ, ਓਏ ਹਾਂਜੀ। ਕਦੀ ਵੀ ਨਹੀਂ। ਤੁਸੀਂ ਇੱਥੇ ਕਹੋ ਨਾ ਸਾਰਾ ਮਕਾਨ ਦਫ਼ਤਰ ਪੈਸਿਆਂ ਨਾਲ ਭਰਿਆ, ਮਿੱਠੇ ਕੱਢੀ ਜਾ, ਕੱਲਾ ਹੀ ਆ ਤੂੰ, ਕਦੀ ਵੀ ਨਹੀਂ। ਮੈਂ ਰਹਿ ਲੂੰਗਾ, ਹੈ ਮੈਂ ਰਹਿ ਲੂੰ। ਤੂੰ ਤਾਂ ਕਾਇ ਨਾ ਤੇ ਕੱਲਾ ਵਾ, ਤੂੰ ਘਰ 'ਚ ਕੱਲਾ ਨਹੀਂ, ਹੁੰਦਾ, ਨਹੀਂ, ਨਹੀਂ, ਚੁੱਪੜ ਨਹੀਂ, ਪਿਆ ਹੁੰਦਾ ਤੇਰੇ ਆਲੇ ਦੁਆਲੇ। ਇਹ ਨਹੀਂ ਗੱਲ। ਯਾਰ ਤੂੰ ਆਪਣੀ ਨਾ ਗੱਲ ਕਰ, ਪਹਿਲੇ ਉਹਦਾ ਫੈਸਲਾ ਅੱਛਾ, ਕਰ। ਚਲੋ। ਮੈਂ ਰਹਿਣਾ ਵਾ, ਮੈਨੂੰ ਇੰਨੇ ਸਾਲ ਹੋ ਗਏ, ਮੈਂ ਕੱਲਾ ਰਹਿਣਾ। ਠੀਕ। ਬੜੇ ਬੜੇ ਮੇਰੇ ਡਰਾਮੇ ਹੁੰਦੇ ਨੇ ਰਾਤ ਨੂੰ ਇੱਥੇ, ਠੀਕ ਹੈ ਜੀ। ਤੁਸੀਂ ਮੈਂ ਡਰਦੇ ਹੀ ਨਹੀਂ। ਨਹੀਂ ਨਹੀਂ, ਉਹ ਚੀਜ਼ਾਂ ਆ ਕੇ ਕੋਲ ਬੈਠੀਆਂ ਰਹਿੰਦੀਆਂ, ਗੱਲ ਕਰਕੇ ਚੱਲ। ਇਹ ਸੱਚੀ ਗੱਲ ਹੈ ਜੈਨੂਅਨ। ਸੀਰੀਅਸਲੀ ਕਮੈਂਟ ਨਹੀਂ ਡਰਦਾ, ਮੈਂ ਕੱਲਾ ਨਾ ਯਾਰ, ਪੂਰੇ ਆਫਿਸ 'ਚ ਮੈਂ ਫਿਰ ਰਿਹਾ ਨਾ। ਚਲੋ ਹੋਰ ਕੋਈ ਗੱਲ ਕਰ ਲਓ। ਠੀਕ ਆ, ਇਹਨੂੰ ਮੈਂ ਫੋਨ ਕਰਕੇ ਇੱਕ ਦਿਨ ਆਵਾਜ਼ਾਂ ਸੁਣਾਈਆਂ, ਇਹਨੂੰ ਪੁੱਛੋ। ਅੱਛਾ ਚਲੋ। ਫੋਨ ਕਰਕੇ ਮੈਂ ਕਿਹਾ ਫਰੀ ਤਾਂ ਆਵਾਜ਼ਾਂ ਆ ਰਹੀਆਂ, ਕਿੰਨਾ ਆ ਰਹੀਆਂ? ਮੈਂ ਕਿਹਾ ਮੈਂ ਕਮਰੇ ਦੇ ਵਿੱਚ 10 ਕੀ ਦੀ ਆਵਾਜ਼ ਆ। ਕਹਿੰਦਾ ਸਾਜੀ ਕੋਈ ਪੱਖਾ ਹੋਏਗਾ, ਫਲਾਣਾ ਹੋਏਗਾ, ਕੋਈ ਚੀਜ਼ ਨਹੀਂ ਸੀ। ਆ ਪਿਛਲੀ ਸਾਈਡ ਤੋਂ ਮੈਨੂੰ ਆਵਾਜ਼ ਆ ਆ ਗਲੀ ਚ ਭਾਈ ਮਾਨ ਗਲੀ ਦੇ ਵਿੱਚੋਂ। ਹਾਂਜੀ, ਹਾਂਜੀ। ਇਹਨੂੰ ਮੈਂ ਕਿਹਾ ਕਿ ਇੱਕ ਰਾਤ ਇੱਥੇ ਰਹਿ ਕੇ, ਅੱਛਾ ਯਾਰ ਮਕਾਨ ਇਹਦੀ ਮਰਜ਼ੀ ਦਾ, ਇਹਨੂੰ ਛੱਡ ਦੇਵੇ। ਮਕਾਨ ਇਹਦੀ ਮਰਜ਼ੀ ਦਾ, ਜਗ੍ਹਾ ਇਹਦੀ ਮਰਜ਼ੀ ਦੀ, ਆਪਣੇ ਹਿਸਾਬ ਨਾਲ ਦੱਸ ਦੇਵੇ ਜੀ ਮੈਂ ਇਸ ਘਰ ਦੇ ਵਿੱਚ ਰਹਿ ਸਕਦਾ, ਲੇਕਿਨ ਕੱਲਾ ਰਹੇਗਾ ਰਾਤ। ਯਾਰ ਭਾਈ ਮਾਨੇ, ਹੁਣ ਮੈਂ ਗੱਲ ਦੱਸਦਾ ਵੀ ਤੁਹਾਡਾ ਸਿਸਟਮ ਹੋਰ ਵਾ। ਉਹ ਖੁਦਾ ਦੀ ਕਸਮ, ਜਿਹੜੇ ਬੰਦੇ ਚੀਜ਼ਾਂ ਭੇਜਦੇ ਨੇ ਉਹ ਡਰ ਜਾਂਦੇ, ਭਾਈ ਚੀਜ਼ਾਂ ਪਿੱਛੋਂ ਬੰਦ ਵਾ ਯਾਰ, ਭਾਈ ਡਰਦੇ ਨੇ ਉਹਨਾਂ ਕੋਲ। ਉਹ ਯਾਰ ਤੂੰ ਆਪਣੀ ਗੱਲ ਕਰ। ਮੈਂ ਤੇ ਆਪਣੇ ਕਮਰੇ 'ਚ ਨਹੀਂ ਇਕੱਲਾ ਰਹਿੰਦਾ। ਹਾਂ, ਆਪਣੇ ਘਰ ਦੇ ਵਿੱਚ ਕੱਲਾ ਰਹਿ ਲੇਗਾ ਰਾਤ, ਨਹੀਂ। ਕੋਈ ਨਾ ਹੋਵੇ ਘਰ। ਨੈਟ ਟੋਲ। ਨੈਟ ਟੋਲ। ਹਾਂ ਕੀ ਕਹਿੰਦਾ ਡਿਟੋਲ? ਕਹਿੰਦਾ ਡਿਟੋਲ ਦਿਓ। ਹੁਣ ਤੂੰ ਮੈਨੂੰ ਦੱਸ ਵੀ ਇਨਸਾਨ ਦਾ ਸੁਣ ਲੈ ਇੱਕ ਮਿੰਟ, ਇਨਸਾਨ ਦਲੇਰ ਹੋਣਾ ਚਾਹੀਦਾ। ਨਹੀਂ, ਜੱਟਾਂ ਦੀ ਕੀ ਆ ਖਸੂਸੀਅਤ, ਕੀ ਆ? ਦਲੇਰ ਹੁੰਦਾ। ਇਹ ਭਾਜੀ ਕ੍ਰੈਸ਼ੀ ਝੱਟ ਨੇ। ਅਸੀਂ ਬੇਸਿਕਲੀ ਹੈਗੇ ਗਵਈਏ ਜੱਟ। ਹਾਂਜੀ, ਗਵਈਏ ਜੱਟ ਆ ਅਸੀਂ। ਹੈਲੋ ਜੀ। ਅੱਛਾ, ਜਿਵੇਂ ਧਾਰੇ ਹੁੰਦੇ ਐਵੇਂ ਗਵਈਏ ਹੁੰਦੇ। ਹਾਂ, ਉਹ ਗੁਰਾਈਏ ਯਾਰ। ਉਹ ਗਵਈਏ ਜੱਟ ਵਾ ਭਰਾਵਾ। ਉਹ ਨਹੀਂ ਸਹੀ ਜੈਨੂਨ ਗੋਤ ਯਾਰ ਸੀਰੀਅਸਲੀ ਦਾਦਾ ਦੱਸ ਵੀ ਤੁਸੀਂ ਕੋਮਲ ਜੱਟ ਆ। ਕਿਹੜੇ? ਕੋਮਲ ਜੱਟ। ਕੋਮਲ ਦੇਵਰ। ਉਹ ਮੇਰੇ ਦਾਦਾ। ਕੋਮਲ ਵੀ ਲੱਥਾ, ਤੀਵਰ ਵੀ ਨਹੀਂ। ਯਾਰ ਤੁਸੀਂ ਮੇਰੇ ਬੂਈ ਦੇਖਣੇ ਸੀਗੇ, ਐਵੇਂ ਆ ਧੋਤੀ ਪਾਈ ਆ, ਖੁਸਾ ਤੇ ਆ ਪੱਗ ਉੱਚੀ। ਉਹ ਯਾਰ ਧੋਤੀ ਲਾਇਸੈਂਸ ਨਹੀਂ ਆ ਜੱਟ ਦਾ। ਹਾਂਜੀ। ਬਾਜੀ ਜਿੰਨੀ ਕਿਉਂ ਗੱਲ ਤੇ ਲੜ ਪੈਂਦੇ ਸੀਗੇ। ਉਹ ਗੱਲ ਉਹਨਾਂ ਦੀ ਜਿਹੜੀ ਪ੍ਰੋਡਕਟ ਆ ਉਹ ਹੀ ਫਿੱਕੀ ਆ। ਯਾਰ ਮੇਰੀ ਛੱਡ ਦਿਓ। ਆ ਪ੍ਰੋਡਕਟ ਆ ਉਹਨਾਂ ਦੀ। ਯਾਰ ਮੇਰੇ ਅੰਮੀ ਜੀ ਨੇ ਨਾ ਮੇਰੇ ਬੂਈ ਨੂੰ ਅੰਦਰ ਯੂਆਰ ਅੰਡਰ ਅਰੈਸਟ ਕਰਤਾ ਸੀ। ਗੱਲ ਤੇ ਬਾਹਰ ਲੜੀ ਜਾਂਦੇ, ਲੜਾਈ ਕਿਸੇ ਦੀ ਲੈ ਕੇ ਆਪ ਘਰ ਆਏ ਨੇ। ਵੀ ਉਹ ਜੱਟ ਪੂਰੇ ਸੀਗੇ। ਮੇਰਾ ਹੁਣ ਸਿਸਟਮ ਹੋਰ ਆ, ਮੈਂ ਘਰ ਨਾਲ ਰਹਿਣ ਡਿਆ, ਮੈਂ ਸ਼ੇਖਾਂ ਦਾ ਰਹਿਣ ਡਿਆ, ਸ਼ੇਖ ਵੀ ਵਿੱਚ ਸਾਰੀਆਂ ਕਾਸਟਾਂ ਵਿੱਚ ਹੀ ਆ। ਮੈਨੂੰ ਹੁਣ ਕਿਉਂ ਕਿੱਧਰ ਜਿਹੜੀ ਉਹਦੇ ਗੱਲ ਕਰਨ ਦਾ ਮਤਲਬ ਹੈ ਕਿ ਤੁਹਾਡੇ ਨਾਲ ਉਹਨੇ ਮੈਂ ਸਾਰੀ ਬੁਜ਼ਦਰੀ ਮੇਰੇ ਤੇ ਪਾਤੀ। ਨਹੀਂ ਬਦਤਰੀ ਨਹੀਂ, ਉਹਦਾ ਜਿਹੜੀ ਕਿ ਗੱਲ ਕਰਨ ਦਾ ਮਤਲਬ ਹੈ ਕਿ ਮੇਰਾ ਮਾਈਂਡ ਜਿਹੜਾ ਉਹ ਬਰੀਕ ਹੋ ਗਿਆ ਤੁਹਾਡੇ ਨਾਲ। ਜੇ ਸਾਡਾ ਵੀ ਬਰੀਕ ਆ, ਤੇਰਾ ਵੀ ਬਰੀਕ। ਅਸੀਂ ਬੇਵਕੂਫ ਆ, ਮੈਨੂੰ ਰੱਖਦਾ ਜਿੱਥੇ ਕਹੇ ਮੈਂ ਉੱਥੇ ਰਾਤ ਰਹਿ ਲੈਣਾ। ਇਹ ਬੇਵਕੂਫੀ ਜੇ। ਨਹੀਂ, ਇਹ ਚ ਜਿਹੜੀ ਕਿਹੜੀ ਕਿ ਉਹਨਾਂ ਦੀ ਗੱਲ ਕਰਨ ਦਾ ਮਤਲਬ ਹੈ ਕਿ ਇਨਸਾਨ ਜਿਹੜਾ ਨਾ ਆਲ ਰਾਊਂਡਰ ਹੋਣਾ ਚਾਹੀਦਾ, ਉਹ ਦਲੇਰ ਵੀ ਹੋਣਾ ਚਾਹੀਦਾ ਤੇ ਬਰੀਕ ਵੀ ਹੋਣਾ ਚਾਹੀਦਾ। ਭਾਈ ਮਾਨੇ ਹੁਣ ਮੇਰੀ ਸੁਣ। ਇੱਕ ਮਿੰਟ ਠਹਿਰ ਜਾ। ਦੋ ਬੰਦੇ ਲੜ ਪੈਣ ਤੇਰੇ ਸਾਹਮਣੇ, ਹੱਥੋਂ ਪਾਈ ਹੋ ਕੇ ਇੱਕ ਦੂਜੇ ਨੂੰ, ਖੂਨ ਨਿਕਲੇ, ਸਿਰ ਪਾੜ ਲਿਆ, ਤੇਰੀ ਕੀ ਸੂਰਤ ਹਾਲ ਹੁੰਦੀ? ਮੈਂ ਕੰਬਲ ਲਾਇਆ। ਹਾਂਜੀ, ਇਹ ਜੱਟਿੰਗ ਨਹੀਂ ਸਹੀ। ਸਾਰੀਆਂ ਗੱਲਾਂ ਛੱਡ ਦੇ। ਅੱਜ ਅਸੀਂ ਜਾਨੀ ਕੀ ਚਾਹ ਸ਼ੋਅ ਕਰਨ ਗਏ ਆ ਇੱਕ 올ਡ ਹੋਮ 'ਚ, ਜਿੱਥੇ ਬਜ਼ੁਰਗ ਜਿਹੜੇ ਘਰਾਂ ਚੋਂ ਕੱਢ ਦਿੰਦੇ ਨੇ ਜਾਂ ਕਿਸੇ ਵਜ੍ਹਾ ਤੋਂ ਆ ਜਾਂਦੇ ਨੇ। ਉੱਥੇ ਦੋ, ਇਹ ਨਹੀਂ ਕਿ ਵੀ ਬਹੁਤ ਜ਼ਿਆਦਾ ਕਿਤੇ ਉਹ ਮਤਲਬ ਬਜ਼ੁਰਗ ਸੀ, ਨਾਰਮਲ ਬੰਦੇ ਗੱਲਾਂ ਕਰ ਰਹੇ, ਹੱਸ ਖੇਡ ਰਹੇ ਨੇ ਸਾਡੇ ਨਾਲ। ਉਹਨਾਂ ਦੀਆਂ ਗੱਲਾਂ ਉਹਨਾਂ ਨੇ ਆਪਣੀਆਂ ਦੱਸਿਆ ਜੀ ਕਿ ਅਸੀਂ ਇਸ ਤਰ੍ਹਾਂ ਆਏ ਆ, ਸਾਡੇ ਬੱਚਿਆਂ ਨੇ ਇਸ ਤਰ੍ਹਾਂ ਕੀਤਾ। ਕਰੈਕਟਰ ਬਾਹਰ ਜਾ ਕੇ ਬਹਿ ਕੇ ਸਾਹ ਜੀ ਮੈਨੂੰ ਕੁਝ, ਮੇਰਾ ਬੀਪੀ ਲੋ ਹੋ ਗਿਆ, ਮੈਂ ਕੁਝ ਸੁਣਿਆ ਨਹੀਂ ਜਾ ਰਿਹਾ। ਯਾਰ ਇਮੋਸ਼ਨਸ ਦੇ ਨਾਲ ਲਿਖੇ ਮੈਨੂੰ ਕੋਈ ਨਹੀਂ ਇਹਦਾ ਸੁਣਿਆ। ਮਤਲਬ ਹੈ ਕਿ ਉਹ ਇੱਕ ਮਿੰਟ, ਉਹਦਾ ਇਸ ਗੱਲ ਦਾ ਇਹ ਮਤਲਬ ਹੈ ਕਿ ਇਹ ਦਰਦੇ ਦਿਲ ਇਨਸਾਨ ਹੈ। ਹਾਂ ਅਸੀਂ ਨਹੀਂ, ਦਰਦੇ ਦਿਲ ਨਹੀਂ, ਦਰਦੇ ਕਮਜ਼ੋਰ ਵੀ। ਨਹੀਂ ਦਰਦੇ ਨਾਲੇ ਉਸਤਾਦ ਜੀ ਹੁਣ ਮਤਲਬ ਕਿ ਉਹਦੇ ਸਾਹਮਣੇ ਬੰਦਾ ਵੱਢ ਕੇ ਉਹਨੂੰ ਕਹੋ ਵੀ ਆ ਪਿਆ ਹੀ ਤੇ ਵੇਖੀ ਜਾਵੇ। ਅੱਛਾ ਇੱਕ ਮਿੰਟ, ਜਿਹੜਾ ਬੰਦਾ ਉਹ ਤੂੰ ਕੌਣ ਸੀ ਨਾਲ? ਜਿਹੜਾ ਬੰਦਾ ਬਿਲਕੁਲ ਹੀ ਰੋਣ ਲੱਗ ਪਿਆ, ਯਾਨੀ ਉਹਨੇ ਠੱਪ ਅਥਰੂ ਨਿਕਲਣਾ, ਉਦੋਂ ਤੋਂ ਹੈਗਾ ਸੀ ਕਿੱਥੇ? ਤੂੰ ਸਾਹਮਣੇ ਬੈਠਾ ਸੀ। ਉਦੋਂ ਹੀ ਤਾਂ ਮੈਂ ਪਰੇਸ਼ਾਨ ਹੋਇਆ। ਮੈਂ ਕਿਹਾ ਚਾਚਾ ਜੀ, ਉਹ ਤਾਂ ਜੱਟ ਨੂੰ ਕਹਿਣ ਤੋਂ ਦੌੜਿਆ। ਯਾਰ ਇਹਨੂੰ ਕਹਿੰਦੇ ਭਾ ਮਾਨਿਆ ਦਰਦੇ ਦਿਲ ਰੱਖਣਾ। ਤੇ ਠੰਡ ਨਾਰਾਇਣਗੰਜ ਨਾ ਜਾਵੇ ਜਿਹੜਾ, ਉਹਨੂੰ ਦਰਦ ਦਿਲ ਕਿਹੜਾ ਕਹਿੰਦੇ? ਯਾਰ ਵੀ ਤੁਸੀਂ 16 ਘੰਟੇ ਦਾ ਸਫ਼ਰ ਜਿਹੜਾ ਸੁਬਹ ਪਾਣੀ ਨਾਲ ਲਾਉਣ ਜਾਵੇ ਆਪਣੀਆਂ ਫਸਲਾਂ ਨੂੰ, ਉਹ ਫਸਲਾਂ ਖਰਾਬ ਹੋਣ ਡੀਆਂ, ਮੇਰੇ ਤੇ ਹੀ ਪਈਆਂ, ਮੈਂ ਪਾਣੀ ਮਿੱਠੇ ਲਾਉਣਾ। ਨਹੀਂ, ਜਿਹੜਾ ਆ ਕੇ 5 ਵਜੇ ਘਰ ਆ, ਮੈਂ ਕਰਦੇ ਕਹਿਣ ਹੱਥ ਧੋ ਲਓ ਤੇ ਇਹ ਨਜ਼ਾਕਤ ਜਿਹੜੀ ਹੈ ਇਹ ਕਿਹੜੀ ਜੱਟਾਂ 'ਚ ਹੁੰਦੀ? ਨਹੀਂ ਕੋਈ ਨਹੀਂ ਹੁੰਦੀ ਕਦੀ ਵੀ। ਯਾਰ ਤੁਸੀਂ ਟੇਸਟ ਭਿੰਡੀ ਗੋਸ਼ਤ
ਦੁਨੀਆ ਜਹਾਨ ਦੀ ਤਾਂ ਕੋਈ ਤਰ੍ਹਾਂ ਗੱਲ ਕਰ ਲਾ ਮੰਨੇ ਤੇ ਉਹਨੂੰ ਕਹਿ ਕੇ ਯਾਰ ਅਮਰੀਕਾ ਨੇ ਇੱਕ ਰਿਪੋਰਟ ਬਣਾ ਲਿਆ, ਐਸਾ ਰਿਪੋਰਟ ਬਣਾਇਆ ਕਿ ਉਹਨੂੰ ਤੁਸੀਂ ਜੋ ਕਹੋ ਸਾਰੇ ਤੁਹਾਡੇ ਕੰਮ ਕਰਦਾ ਇਹਨੇ ਫੌਰਨ ਕਹਿਣੀ ਰਿਪੋਰਟ ਨੂੰ ਛੱਡ ਦਿਓ ਉਸਤਾਦ ਜੀ, ਜਿਹੜਾ ਕਰੇਲੇ ਕੀਮਾ ਪੱਕਦਾ ਵਾ ਵੀ ਕਚਨਾਰ ਤੁਸੀਂ ਉਸਤਾਦ ਜੀ ਕਿੱਧਰ ਗੱਲਾਂ ਕਰਦੇ, ਰਿਪੋਰਟ ਸਾਡਾ ਕੀ ਲੈਣ ਦੇਣਾ ਰਿਪੋਰਟ ਨਾਲ, ਕਚਨਾਰ ਦੀ ਗੱਲ ਕਰੋ। ਕੜੀ ਦੇਖੋ, ਕੜੀ ਜਦੋਂ ਪੱਕ ਜਿਹੜਾ ਤੁਹਾਨੂੰ ਇੱਥੋਂ ਗੱਲ ਤੋਂ ਲਿਆਵੇ ਹੀ ਲੰਗਰ ਵੱਲ, ਜਦੋਂ ਤੂੰ ਗੱਲ ਕਰਨੀ ਇਹਨੇ ਤੈਨੂੰ ਉੱਥੋਂ ਤੋੜ ਕੇ ਲੰਗਰ ਵੱਲ ਲੈ ਕੇ ਆਉਣਾ। ਦਾਲ ਮਹਿੰਗੀ ਹੋ ਗਈ, ਧਨੀਏ ਦਾ ਕੀ ਰੇਟ ਹੋ ਗਿਆ, ਬੇੜੇ ਗਰਕ ਹੋ ਗਏ, ਸਵੇਰੇ ਟਮਾਟਰ ਲੈਣ ਗਿਆ ਇੰਨੇ ਮਹਿੰਗੇ ਹੋ ਗਏ, ਫਲਾਂ ਹੋ ਗਿਆ, ਇਹੀ ਗੱਲਾਂ ਨੇ। ਭਾਜੀ ਵੀ ਝੱਟ ਹੀ ਹੈ। ਜੱਟ ਤੇ ਆਪ ਉਗਾਉਂਦੇ ਨੇ ਚੀਜ਼ਾਂ, ਉਹਨਾਂ ਦੇ ਘਰ ਦੀ ਖੇਤੀ ਹੁੰਦੀ ਸਾਰਾ ਕੁਝ। ਪਰ ਸਰ ਗੱਲ ਦੱਸ, ਹੁਣ ਇੱਥੇ ਤੂੰ ਬੈਠਾ ਤੈਨੂੰ ਕਹਿਣ ਹੋ ਫਰਾਂਸ ਨੇ ਫਲਾਂ ਮੁਲਕ ਨੇ ਰਿਪੋਰਟ ਤਿਆਰ ਕਰ ਲਿਆ ਆਪਣੇ ਕੰਮ ਆਪ। ਹਾਂ ਤੇ ਦੁਨੀਆ ਤੇ ਨਹੀਂ ਤੇਰੇ ਘਰ ਗੈਸ ਨਹੀਂ ਆਉਂਦਿਆ, ਅਸੀਂ ਰਿਪੋਰਟ ਨੂੰ ਕੀ ਕਰਨਾ? ਆ ਲੋ ਜੀ ਗੈਸ ਆ ਲੋ, ਨਹੀਂ ਫਿਰ ਤੂੰ ਪਹਿਲੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ। ਜੇ ਗੈਸ ਆਉਂਦਾ ਹੋਵੇ ਫੇਰ ਅਸੀਂ ਤੇਰੇ ਘਰ ਸਿਲੰਡਰ ਭੇਜ ਕੇ ਫਰਾਂਸ ਦੀ ਗੱਲ ਕਰ ਲਿਆ ਕਰੀਏ। ਯਾਰ ਸਭ ਤਾਂ ਆਪਣੀ ਪਈ ਹੋਈ ਆ ਵੀ ਤੇਰੇ ਘਰ ਪਿਆ ਦੁੱਧ ਖਰਾਬ ਹੋਣ ਡਿਆ। ਆ ਲੈ ਦੁੱਧ ਤੇ ਪਿਆਜ਼, ਹਰੀਆਂ ਮਿਰਚਾਂ। ਗੁਰਬਤ ਦਾ ਕੋਈ ਜੱਟ ਨਾਲ ਜਾਂ ਇਹਦੇ ਨਾਲ ਤਲਕ ਨਹੀਂ ਹੈਗਾ। ਮਿੱਠਾ ਜੀ ਜਿਹੜੀ ਗੱਲ ਕਰਨ ਦੇ ਨਾ ਉਹ ਪਾਣੀ ਲਾਉਣ ਵਾਲੀ ਗੱਲ, ਉਹਦੇ ਤਾਂ ਦੱਸੋ ਤੁਸੀਂ ਕਹਿੰਦੇ ਵੀ ਮੈਂ ਪਾਣੀ ਨਹੀਂ ਲਾ ਸਕਦਾ, ਤੁਸੀਂ ਕਚਨਾਰ ਗੋਸ਼ਤ ਵੱਲ ਦੌੜਦੇ ਹੋ। ਇਸ ਹਿਸਾਬ ਨਾਲ ਤੁਸੀਂ ਕਿਹੜੇ ਜੱਟ ਹੋ? ਜਿਹਨਾਂ ਜਿਹੜੀ ਗੱਲ ਆ ਅੱਜ ਫੈਸਲਾ ਹੋ ਜੇ, ਅੱਜ ਤੂੰ ਮਲਕ ਹੋ ਜਾ ਸੋਹਣਿਆ ਜਾਂ ਚੀਮਾ ਹੋ ਜਾ ਸੋਹਣਿਆ ਜਾਂ ਚੀਮਾ। ਨਹੀਂ ਫਰੀਦ ਮੇਰੀ ਗੱਲ ਸੁਣ ਇੱਕ ਮਿੰਟ। ਮੈਂ ਨਹੀਂ ਸੁਣਨੀ ਯਾਰ, ਬੱਚਾ ਯਾਰ ਜੀ ਸਰ, ਜੀ ਸਰ। ਉਹਦੇ ਸਰ ਗੱਲ ਕਰ ਇੱਕ ਮਿੰਟ ਯਾਰ, ਗੱਲ ਸੁਣਨਾ ਸਾਰਾ ਉੱਚੀ, ਥੋੜਾ ਉੱਚੀ। ਅੱਛਾ, ਉਹਦਾ ਮਾਈਂਡ ਜਿਹੜਾ ਨਾ ਤੁਹਾਡੇ ਨਾਲ ਬੈਠ ਕੇ ਬਰੀਕ ਹੋ ਗਿਆ ਵਾ। ਉਹ ਜ਼ਰੂਰੀ ਨਹੀਂ ਵੀ ਫਸ ਗਿਆ ਤੇਰੇ। ਇੱਕ ਮਿੰਟ ਯਾਰ, ਓਏ ਉਹ ਗੱਲ ਕਰ ਰਿਹਾ ਜਿਹੜੀ ਗੱਲ ਇਹ ਆ, ਅਸੀਂ ਇਦਾਂ ਦੇ ਹੈ ਹੀ ਨਹੀਂ। ਸਾਡੇ ਵਰਗਾ ਕਿਦਾਂ ਕਿਉਂ ਨਹੀਂ ਹੋਇਆ ਫਿਰ? ਅਸੀਂ ਤੇ ਇਦਾਂ ਦੇ ਨਹੀਂ। ਅਸੀਂ ਤੇ ਨਾਨਕਗਾਨ ਵੀ ਜਾਂਦੇ, ਅਸੀਂ ਤੇ ਕਸ਼ਮੀਰ ਵਾਲੀ ਸਾਈਡ ਤੇ, ਅਸੀਂ ਤੇ ਹੋਰ 2 ਦਿਨ ਬਾਅਦ ਤੈਨੂੰ ਲੈ ਜਾਣਾ ਗੱਡੀ 'ਚ ਬਾ ਕੇ ਆ ਫਿਰ ਉਧਰੋਂ ਚੱਲੀਏ ਮਾਨੇ। ਉਹਦੀ ਤਬੀਅਤ ਜ਼ਰਾ ਬਰੀਕ ਤੇ ਫਿਰ ਸਾਡੇ ਨਾਲ ਨਾ ਲਾਉਣ ਨੂੰ, ਸਾਡੇ 'ਚ ਰਹਿ ਕੇ ਨਹੀਂ ਹੋਇਆ। ਭਾਈ ਮਾਨੇ ਆਹ ਵੀ ਗੱਲਾਂ ਤੈਨੂੰ ਕਿਹਨੇ ਦੱਸੀਆਂ? ਸਹੀ ਦੱਸਣਾ। ਮੈਂ ਸਾਰੀ ਰਾਤ ਕੱਲਾ ਇੱਥੇ ਰਹਿਣਾ, ਤੁਹਾਡੇ ਵੱਲੋਂ ਅੰਗੂਠਾ ਕਰਨ ਦੇ। ਮੈਂ ਸਾਰੀ ਰਾਤ ਕੱਲਾ ਇੱਥੇ ਰਹਿਣਾ, ਇਹ ਨਹੀਂ ਰਹਿ ਸਕਦਾ ਇੱਥੇ। ਮੇਰੇ ਨਾਲ ਕਿੱਦਾਂ ਹੋ ਗਿਆ? ਹੁਣ ਛੋਟੀ ਤਾਂ ਮਜਬੂਰੀ ਆ। ਇੱਥੇ ਕੋਈ ਵੀ ਨਹੀਂ ਰਹਿ ਸਕਦਾ ਉਸਤਾਦ ਜੀ, ਇਸ ਗੱਲ ਨੂੰ ਛੱਡ ਦਿਓ। ਕੱਲਾ ਰਹਿਣ ਵਾਲੀ ਗੱਲ ਜਿਹੜੀ ਉਹ ਮੇਰੇ ਮਾਨੇ ਰਹਾ ਲਓ। ਮੈਂ ਰਹਿਣਾ। ਉਹ ਯਾਰ ਤੂੰ ਤਾਂ ਵੈਸੇ ਹੀ ਰਹਿ ਗਿਆ ਵਾ ਇਹਦੇ 'ਚ। ਯਾਰ ਤੂੰ ਇਸ ਗੱਲ ਨੂੰ ਛੱਡ, ਮੈਂ ਰਹਿ ਗਿਆ ਮੈਂ ਜੋ ਗਿਆ। ਤੂੰ ਤਾਂ ਚੀਜ਼ਾਂ ਕੋ ਵੀ ਸਿਗਰਟ ਕਿੱਥੇ ਮੇਰੀ ਗੱਲ ਸੁਣ ਇੱਧਰ ਕਰੀ ਕੀ ਕਹਿਣਾ? ਕਹਿੰਦਾ ਤੁਸੀਂ ਚੀਜ਼ਾਂ ਕੋ ਵੀ ਸਿਗਰਟ ਮੰਗ ਲੈਣਾ, ਜਿਹੜੇ ਮੇਰੇ ਚੜੀਆਂ ਤੇ ਮਾਨਾ ਬਾਹਰ ਬਿਠੇ ਇਕੱਠੇ ਪੀ ਰਹੇ। ਅੱਛਾ, ਉਹਨੂੰ ਸਤਾਈ ਅੰਦਰ ਸੁਣਾ ਰਿਹਾ ਹੋਵੇ ਤੇ। ਯਾਰ ਮੇਰੀ ਗੱਲ ਸੁਣੋ ਇੱਕ ਮਿੰਟ। ਮੈਂ ਅਲਹਮਦੁਲਿਲਾ ਮੇਰੇ ਭਾਵੇਂ ਜਿਸਮ ਛੋਟਾ ਵਾ ਜਾਂ ਮਿਸਾਲ ਮੈਂ ਕਮਜ਼ੋਰ ਆ, ਲੇਕਿਨ ਇੰਨਾ ਕਿ ਮੇਰੇ 'ਚ ਹੌਸਲਾ ਹੈਗਾ ਕਿ ਮੈਂ ਕਿਸੇ ਹੈ ਹੌਸਲੇ ਦੀ ਗੱਲ ਆ, ਹੌਸਲੇ ਦੀ ਗੱਲ ਹੌਸਲੇ ਹੈਗਾ। ਨਹੀਂ ਮੈਂ ਨਹੀਂ, ਮੈਂ ਹਾਮੀ ਵੀ ਨਹੀਂ ਭਰੀ, ਮੈਂ ਦਾਵਾ ਵੀ ਨਹੀਂ ਕੀਤਾ ਵੀਰੇ। ਮਾਨੇ ਭਾਈ ਸਾਡੀ ਸਾਡੀ ਗੱਲ ਤੂੰ ਮਰਦ ਨਹੀਂ, ਤੂੰ ਇਨਸਾਨ ਨਹੀਂ। ਉਹ ਤੇ ਮਰਦ ਜਿਹੜਾ ਰਾਤ ਕੱਲਿਆ ਰਹਿਣ ਵਾਲੀ ਮਰਦ ਆ। ਇੱਕ ਮਿੰਟ, ਤੁਹਾਡੇ ਵਿੱਚੋਂ ਜਿਹੜਾ ਜੱਟ ਆ ਨਾ, ਜਿਹੜੇ ਮੇਰੇ ਭਰਾ ਜੱਟ ਨੇ ਜਿਹੜੇ ਵੀ, ਉਹ ਤੁਸੀਂ ਦੱਸੋ ਹਰ ਕੌਮ 'ਚ ਨਾ ਇੱਕ ਕੋਈ ਖਸਲਤ ਐਸੀ ਹੁੰਦੀ ਹੈ ਜਿਹੜੀ ਉਹਨੂੰ ਮਾਂ-ਬਾਪ ਵੱਲੋਂ ਵੱਡਿਆਂ ਵੱਲੋਂ ਮਿਲੀ ਹੁੰਦੀ, ਉਹਨੂੰ ਮਿਲੀ ਹੁੰਦੀ, ਉਹ ਚੱਲ ਰਹੀ ਹੁੰਦੀ ਨਾਲ। ਸ਼ੇਖਾਂ ਦਾ ਬਾਈ ਮਸ਼ਹੂਰ ਹੈ ਜੀ, ਕੰਜੂਸ ਬੜੇ ਹੁੰਦੇ, ਕਾਰੋਬਾਰੀ ਹੁੰਦੇ। ਇਹਨਾਂ ਨੂੰ ਕਿਤੇ ਗੱਲ ਕਰ ਲਓ, ਇਹਨਾਂ ਨੂੰ ਉਹਦੇ ਵਿੱਚੋਂ ਆਪਣੇ ਕਾਰੋਬਾਰ ਦਾ ਹਿਸਾਬ ਲਾ ਲੈਣ, ਇੱਕ ਚੀਜ਼ ਨਿਕਲੀ ਹੈ, ਠੀਕ ਹੈ ਜੀ। ਨਹੀਂ ਉਹਨਾਂ ਦੀ ਕੰਜੂਸੀ ਪਾਓ ਨਾ। ਚਲੋ ਕੰਜੂਸੀ ਲਾ ਲਓ ਤੁਸੀਂ। ਮੈਂ ਚੀਮੇ ਦੀ ਦੱਸਾਂ ਕਿ ਦੂਜੇ ਦੀ ਦੱਸਾਂ? ਯਾ ਉਸਤਾਦ ਜੀ ਨਾ ਕਰੇ। ਇਸ ਟਾਈਮ ਕਿਹੜਾ ਖੁੱਲਾ? ਚੀਮਾ ਖੁੱਲਾ। ਚੀਮਾ ਹੀ ਆਈਟਮ ਚਲੋ ਇਸ ਟਾਈਮ ਚਲੋ ਚੀਮਾ ਕਹਿ ਦਿਓ। ਚਲੋ ਹੁਣ ਜਿਹੜੇ ਚੀਮੇ ਨੇ ਰੱਖ ਲਓ ਦਿਲ ਮੁੰਡੇ ਦਾ। ਉਹਨਾਂ ਦੇ ਬਾਰੇ 'ਚ ਤੁਸੀਂ ਸੁਣ ਲਓ ਕਿ ਉਹਨਾਂ ਦਾ ਦਲੇਰੀ ਨਹੀਂ ਦਲੇਰੀ ਨਹੀਂ, ਇੱਕ ਰੱਖ ਰਖਾਓ, ਇੱਕ ਗੱਲਬਾਤ। ਉਹਨਾਂ ਨੂੰ ਆਪਣੇ ਨਾਂ ਦੇ ਨਾਲ ਜਿਹੜਾ ਚੀਮਾ ਲੱਗਾ ਉਹਦੀ ਲਾਜ ਰੱਖਣ ਵਾਸਤੇ ਬੜਾ ਕੁਝ ਕਰਨਾ ਪਏਗਾ। ਹਾਂ ਵਾਹ ਵਾਹ ਹਾਂਜੀ ਵੈਰੀ ਗੁੱਡ। ਯਾਰ ਅੱਛਾ ਇੱਕ ਗੱਲ ਮਾਣਾ ਜੀ ਦੇਖੋ, ਹਾਂਜੀ ਮੈਂ ਤੁਹਾਨੂੰ ਕਹਾਂ ਯਾਰ ਉਹਨੂੰ ਨਾ ਸਾਜਦ ਨੂੰ ਇੱਕ ਬੰਦਾ ਚਪੇੜਾ ਮਾਰ ਗਿਆ ਤੇ ਤੂੰ ਕਹੇਗਾ ਉਹ ਯਾਰ ਅੱਛਾ ਚਲੋ ਕੋਈ ਨਹੀਂ। ਜਦੋਂ ਮੈਂ ਕਹਿਣਾ ਨਾ ਯਾਰ ਸਾਜਦ ਚੀਮੇ ਨੂੰ ਚਪੇੜਾ ਮਾਰ ਗਿਆ, ਇਹ ਜਦੋਂ ਚੀਮਾ ਤੂੰ ਸੁਣਨਾ ਤੂੰ ਕਹਿਣਾ ਹੈ ਉਹ ਇੱਕ ਵਜ਼ਨ ਪੈ ਗਿਆ ਨਾ ਭਾਰ। ਤੂੰ ਅਸਗਰ ਜੱਟ, ਅਸਲਮ ਜੱਟ, ਫਲਾਣਾ ਜੱਟ, ਕੀ ਹੈ ਜੀ ਮੌਲਾ ਜੱਟ। ਹੁਣ ਮੌਲਾ ਜੱਟ ਦਾ ਨਾਂ ਹੁੰਦਾ, ਕੱਲਾ ਸੁਲਤਾਨ ਨਾਂ ਹੁੰਦਾ ਉੱਥੇ ਉਹਦਾ, ਸੁਲਤਾਨ ਨਹੀਂ ਜੱਟ ਵੀ ਨਾ ਹੁੰਦਾ। ਸੁਲਤਾਨ ਇਤਨਾਮ ਫਿਲਮ ਦੇ ਵਿੱਚ ਮਤਲਬ ਨਹੀਂ ਹੁੰਦਾ, ਨਹੀਂ ਮਤਲਬ ਜੁਨੇਦ ਹੁੰਦਾ ਮੌਲਾ ਜੱਟ, ਸੁਲਤਾਨ ਇਤਨਾਮ ਜੁਨੇਦ ਜੱਟ। ਨਹੀਂ ਜੱਟ ਨਹੀਂ ਨਾ ਨਾਲ ਕੱਲਾ ਜੁਨੇਦ ਹੁੰਦਾ। ਹਾਂ ਸੁਲਤਾਨ ਹੁੰਦਾ, ਭਾਰ ਨਹੀਂ ਸੀ ਪੈਣਾ। ਮੌਲਾ ਜੱਟ, ਇਹ ਜੱਟ ਦਾ ਪੰਚ ਜਿਹੜਾ ਵੱਜਦਾ ਨਾ, ਇਹ ਵੱਡਾ ਨੂਰੀ ਨੱਥ ਭਾਰ ਚ ਆ ਜਾਂਦਾ ਨਾ ਹੈ ਫਲਾਣਾ ਗੁੱਜਰ। ਲੈ ਭਾਜੀ ਤਾਂ ਕੋਈ ਫਿਲਮ ਵੀ ਨਹੀਂ ਆਈ। ਨਹੀਂ ਹੈ ਗੁੱਜਰਾਂ ਦੀ, ਮਾਈਓ ਗੁੱਜਰ। ਫਲਾਣਾ ਗੁੱਜਰ। ਅੱਛਾ ਹੁਣ ਕੱਲਾ ਮਾਈਓ ਫਿਲਮ ਆਈ ਜੀ, ਮਾਈਓ ਕਿਹਨੇ ਵੇਖਣੀ ਸੀ? ਨਹੀਂ ਹਮਾਇੂੰ ਵੀ ਵੱਡਾ ਨਾਮ। ਨਹੀਂ ਹਮਾਇਓ ਗੁੱਜਰ ਪੂਰਾ ਇਹ ਜਿਹੜੇ ਕੱਲਾ ਨਾਮ ਹੁੰਦਾ, ਇੱਕ ਫਿਲਮ ਆਈ ਹੈ ਜੀ ਹਮਾਇਓ। ਹਮਾਇਓ ਕੀ
ਮਾਹੀਓ ਗੁੱਜਰ ਗੁੱਜਰ ਭਾਰ ਬਣ ਜਾਂਦਾ ਉਹਦੇ ਨਾਲ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਫਿਲਮ 'ਚ ਕੀ ਹੋਏਗਾ। ਫਿਰ ਉਹ ਗੁੱਜਰ ਨੇ ਲਾਜ ਵੀ ਰੱਖਣੀ ਆਪਣੀ। ਤੂੰ ਸਾਜਦ ਜੱਟ ਆ, ਇਹ ਪਤਾ ਕੀ ਚਾਹੁੰਦੇ ਆ ਖੁਦਾ ਤੂੰ ਕਿੱਥੇ ਲਾਜ ਰੱਖੀ ਹੈ? ਤੇ ਫੜੀਆਂ ਭੁੱਲ ਕੋਈ ਚਾਹੁੰਦੇ ਵੀ ਫੜੀਆਂ ਭੁੱਲ ਜਾਵੇ। ਇਹ ਕਸਮ ਮੇਰੇ ਕੋਲ ਲੈਣਾ ਚਾਹੁੰਦੇ ਵੀ ਇੱਕ ਤਾਂ ਬੰਦਾ ਮਾਰੇ ਦਰ ਰੋਲੇ ਇਹ ਜੇਲਾਂ 'ਚ ਜਾਵੇ ਜਲੀਲ ਹੋ ਨਹੀਂ, ਜਾਵੇ। ਉਹ ਹੁਣ ਇੱਥੇ ਜੀ ਮਾਰ ਦੇਵਾਂਗੇ ਮੇਰੇ ਤੱਪੜ ਰੋਲ ਜੇ ਫੇਰ ਠੀਕ ਆ। ਹਾਂ ਸੀਟੀ ਮਾਰ ਕੇ ਮਾਰਦੇ ਇਹਨੂੰ ਆਣਾ ਤੇਰੇ ਕੋਲ ਬੈਠ। ਉਹ ਇਹ ਕੁਦਰਤ ਵੱਲੋਂ ਮਰਿਆ ਟਾਈਮ ਨਾਲ ਆਉਣੀ ਇੰਡੀਆ ਜਿਹੜਾ ਮਿੱਠਾ ਜੀ ਹੁਣ ਵੈਸੇ- ਭਾ ਮੇਰੀ ਸੁਣ ਗੱਲ ਇੱਧਰ ਵੇਖ, ਯਕੀਨ ਮੰਨ ਲਾ ਤੂੰ ਮੈਨੂੰ ਝੂਠ ਬੋਲਦਾ। ਆ ਤੇਰੇ ਭਰਾ ਨੇ ਇੱਕ ਖੂਨ ਦਿੱਤਾ ਇੱਕ ਘਰ ਪਿੰਡ ਦੇ ਵਿੱਚ, ਉਹਨਾਂ ਦਾ ਮੁੰਡਾ ਉਦੋਂ ਦਾ ਕਤਲੋ ਗਾਰਤ ਨਹੀਂ ਛੱਡਣ ਡਿਆ। ਪਤਾ ਕੀ ਨੇਚਰ ਮੇਰੀ ਤੂੰ ਉਦੋਂ ਦਾ ਠੀਕ ਨਹੀਂ ਹੁੰਦਾ ਵੀ ਮੇਰੇ ਚੋਂ ਖੂਨ ਕੱਢ ਲਿਆ। ਮੈਂ ਉਹ ਖੂਨ 'ਚ ਤਾਂ ਹੈ ਵਾ ਉਹ। ਇੱਧਰ ਠਹਿਰ ਜਾ। ਮੈਂ ਕਸਮ ਖਾ ਸਕਦਾ ਇਹਨੇ ਜ਼ਿੰਦਗੀ 'ਚ ਖੂਨ ਨਹੀਂ ਦਿੱਤਾ, ਇਹ ਸੂਈ ਨਹੀਂ ਲਵਾ ਸਕਦਾ। ਨਹੀਂ ਇਹ ਝੂਠਾ, ਮੈਂ ਬਲੱਡ ਦਿੱਤਾ ਭਾਈ। ਔਰ ਨਹੀਂ ਉਹਨਾਂ ਤੱਕ ਪਹੁੰਚਿਆ ਵਾਦਾ ਲਿਆ ਇਹਨੇ ਵੀ ਵਾਪਸ ਉਹਨਾਂ ਤੱਕ ਨਹੀਂ ਪਹੁੰਚਿਆ। ਨਹੀਂ ਪਹੁੰਚੇ। ਤੂੰ ਇੱਥੋਂ ਬਿਲਕੁਲ ਹੋਰ ਪਾਸੇ ਕੀ ਕੀਤਾ ਬਲੱਡ? ਮੈਂ ਤੁਹਾਨੂੰ ਇੱਕ ਵਾਰ ਦੱਸਿਆ ਸੀ ਸਮੁੰਦਰੀ ਲੈ ਕੇ ਚੱਕ ਕੇ ਉੱਥੇ ਮਾਈ ਵਿਚਾਰੇ ਨੂੰ ਫੈਰ ਲੱਗਾ ਸੀਗਾ, ਉਹ ਕਹਿੰਦੇ ਮਿੱਠੇ ਦਾ ਖੂਨ ਚਾਹੀਦਾ। ਮੈਂ ਸੋਚ ਲਈ ਦੁਕਾਨ ਬੰਦ ਕਰਕੇ ਕੀ ਕਹਿੰਦੇ ਮਿੱਠਾ ਖੂਨ ਚਾਹੀਦਾ। ਨਹੀਂ ਮਿੱਠਾ ਉਹ ਮਿੱਠੇ ਦਾ ਖੂਨ ਚਾਹੀਦਾ। ਮੈਂ ਕਿਹਾ ਮਿੱਠਾ ਖੂਨ ਚਾਹੀਦਾ। ਭਾਈ ਉੱਥੇ ਖੂਨ ਮਿਲ ਗਿਆ। ਆ ਭਾਜੀ ਬੜੀ ਗੌਰ ਕਰਦਾ ਆ ਦੇਖੋ। ਮਾਨਾ ਭਾਈ ਕੈਸਾ ਕੌਸਰ ਵਰਗਾ ਮੂੰਹ ਦਾ। ਹਾਂਜੀ ਇਧਰੋਂ ਇੰਜ ਕਰਕੇ ਛੰਦ ਕਰਕੇ ਬੋਤਲ ਨਿਕਲੀ ਆ, ਐ ਟੁੱਟ ਟੁੱਟ ਭਰ ਗਈ। ਹਾਂਜੀ ਛੰਨ ਕਰਕੇ ਕਦੀ ਬੋਤਲ ਐ ਭਰੀ ਵੇਖੀ ਟਟ ਟਟ ਇਹ ਬੋਤਲ ਭਰਦੀ ਤੇ ਛੰਨ ਕਰਕੇ ਨਿਕਲਦੀ ਵੇਖ। ਛੰਨ ਕਰਕੇ ਕਦੀ ਛੰਨ ਹਿਸਾਬ ਲਾ ਕੇ ਕਿਹਨਾਂ ਦਾ ਲਫ਼ਜ਼ ਹੈ ਛੰਨ। ਅੱਛਾ ਮੈਂ ਇੱਕ ਹਿਸਾਬ ਲਾ ਲਿਆ ਸਾਥ ਜੀ। 1 ਮਿੰਟ ਮਿੱਠਾ ਜੀ, ਆਖਰੀ ਗੱਲ। ਇਹ ਮਿੱਠਾ ਪਲੱਸ ਜੱਟ ਇਜ਼ ਇਕੁਅਲ ਟੂ ਢਾੜੀ। ਇਹ ਹੀ ਬਣਦਾ ਵਾ। ਮਾਨਾ ਭਾਈ ਇੰਜ ਕਰਕੇ ਬੋਤਲ ਭਰੀ ਆ ਤਰ 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 ਤਰ। ਉਧਰੋਂ ਪਤਾ ਲੱਗਾ ਜਿਹੜੀ ਮਾਈ ਨੂੰ ਬੋਤਲ ਦੇਣੀ, ਮਾਈ ਦੀ ਲੁੱਗੀ ਪੈ ਗਈ ਡੇਲਾ ਪੋਲਾ। ਤੇ ਬੋਤਲ ਕਿੱਥੇ ਗਈ? ਬੋਤਲ ਉਹਨੇ ਤਰ ਵਿੱਚ ਰੱਖ ਲਈ। ਬੋਤਲ ਫਿਰ ਠੰਡੀ ਕਰਕੇ ਪੀ ਗਿਆ ਹੋਣਾ। ਇਹ ਚੱਕਰ ਹੋਣਾ ਵੀ ਜਦੋਂ ਮਾਈ ਪਾਉਂਦੇ ਜਾਂ 2 ਥੋੜਾ ਬਣਾ ਲਿਆ ਹੋਣਾ ਨਾ। ਉਹ ਤੂੰ ਆ ਇਹ ਵੀ ਕਹਿ ਦੇ ਨਾ, ਹੁਣ 2 ਥੋੜਾ ਵੀ ਪਾ ਦੇ ਨਾ ਉਹ ਸੁਣੋ ਹੌਲੀ ਬੋਲ ਲੋ ਭਾਵੇਂ ਰੂਹ ਨਿਕਲ ਜਾਵੇ ਕਿਸੇ ਦੀ ਹੌਲੀ ਆ ਨਾ ਬਾਜੀ ਮਾਈ ਪ੍ਰਵਾਸ ਕਰਕੇ ਬੋਤਲ ਉਹਨੇ ਮੇਰੀ ਰੱਖ ਲਈ ਫ੍ਰਿਜ 'ਚ। ਬੋਤਲ ਤੋਂ ਬਾਅਦ ਬਾਹਰ ਲੱਗ ਮਾਈ ਉਹਨੂੰ ਮਾਈ ਜਦੋਂ ਕਿਤੇ ਆਈ ਉਹਨੂੰ ਪਿਲਾ ਹਾਂਜੀ ਛੰਨ ਕਰਕੇ ਬੋਤਲ ਨਿਕਲੀ। ਯਾਰ ਛਾਨ ਕਰਕੇ ਤਾਂ ਹੋਰ ਇਹ ਉਹ ਆ ਛੰਨ ਛੰਨ ਹਾਂਜੀ ਉਹ ਤੇ ਛੰਨ ਦਾ ਛੰਨ ਕਰਕੇ ਬੋਤਲ ਨਿਕਲੀ ਟਟ 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 ਔਰ ਦੇਣ ਵੀ ਮਾਈ ਕਰਕੇ ਲੱਗ ਗਈ। ਇਹਨੇ ਬੋਤਲ ਛਨ ਬੋਤਲ ਭਰ ਕੇ ਸੀ ਛਨ। ਯਾਰ ਗੱਲ ਵੱਡੀ ਹੈ। ਪਹਿਲਾ ਬਲੇਡ ਕਰੇ ਛੰਨ, ਦੂਜਾ ਛੰਨ। ਕਿਸੇ ਬੰਦੇ ਨੂੰ ਨਹੀਂ ਦਿੱਤੀ, ਕਿਸੇ ਜਵਾਨ ਨੂੰ ਮਾਈ ਨੂੰ ਦੇਣਗੇ। ਮਾਈ ਨੂੰ ਫੈਰ ਵੱਜਾ ਸੀ। ਲੈ ਅਜੀ ਉਹ ਦੁਸ਼ਮਣਦਾਰੀ ਸੀ ਉੱਥੇ। ਜਦੋਂ ਉਹਨੇ ਕਿਹਾ ਨਾ ਸਾਡੀ ਦੁਸ਼ਮਣਦਾਰੀ ਫੈਰ, ਤੇ ਉਹ ਬੰਦੇ ਫੇਰ ਆਉਂਦੇ। ਬਾ ਖੁਦਾ ਮੈਂ ਆਪਣੇ ਭਰਾ ਨੂੰ ਕਿਹਾ, ਮੈਂ ਕਿਹਾ ਗੱਡੀਆਂ ਯਾਰ ਕਰ ਨਾ ਬਾ ਖੁਦਾ ਨਾ ਕਹਿ, ਤੂੰ ਝੂਠ ਬੋਲ ਰਿਹਾ ਮਿੱਠੇ। ਮੈਂ ਕਸਮ ਖਾ ਜਾਣੀ ਆ। ਮੈਂ ਕਸਮ ਖਾਣ ਨੂੰ ਤਿਆਰ। ਮੈਂ ਖਾ ਕਸਮ ਅਰੇ ਅੱਛਾ ਇੱਕ ਮਿੰਟ ਗੱਲ ਸਿਰ ਤੇ ਰੱਖੋ, ਸਿਰ ਤੇ ਸਾਜੀ। ਅੱਛਾ ਅੱਛਾ ਤੇਰਾ ਗਰੁੱਪ ਕੀ ਹੋਮ ਦਾ? ਇਹਨਾਂ ਦਾ ਇਹ ਭਾਜੀ ਉਹ WhatsApp ਗਰੁੱਪ ਨਹੀਂ ਹੁੰਦਾ। ਪੰਜਾਬ ਬੈਂਡ ਗਰੁੱਪ। ਉਹ ਬੰਦਾ ਐਡ ਕਰਾਉਣਾ। ਨਹੀਂ ਵੈਸੇ ਕੀ ਗਰੁੱਪ ਕੀ ਹੈ ਤੇਰਾ? ਮੈਂ ਇਦਾਂ ਔਨੀਅਰ ਨਹੀਂ ਦੱਸ ਸਕਦਾ। ਭਾਜੀ ਇਹਦਾ ਸਿਰਫ WhatsApp ਤੈਨੂੰ ਗਰੁੱਪ ਆ। ਖਤਰਾ ਕੋਈ? ਨਹੀਂ ਜ਼ੈਡ ਪੋਸਟਰ। ਹਾਂਜੀ ਇਹ ਜਿੰਨਾ ਬੋਲਦਾ ਇਹਨੇ ਖੂਨ ਦਿੱਤਾ, ਉਹ ਬੋਤਲ ਉਹਨਾਂ ਦੀ ਇੱਧਰ ਆ ਗਈ। ਅੱਛਾ ਇਹ ਤੁਸੀਂ ਇੱਕ ਸਵਾਲ ਕਰਾਂ ਤੁਹਾਡੇ ਕੋਲ। ਜ਼ੈਡ ਤਾਂ ਮੈਨੂੰ 1 ਮਿੰਟ ਹੋ ਸਕਦਾ। ਉਹ 1 ਮਿੰਟ ਉਹ 1 ਮਿੰਟ ਠਹਿਰ ਜਾ, ਕਿਤੇ ਮੈਲੀ ਬੱਤਕ ਹੁੰਦੀ। ਅੱਛਾ ਤੁਸੀਂ ਮਿੱਠਾ ਜੀ ਸ਼ੁਰੂ ਤੋਂ ਕਿਤੇ ਬਚਪਨ ਦੇ ਵਿੱਚ ਇਹ ਨਕਲਾਂ ਦਾ ਕਿਤੇ ਸ਼ੌਕ ਹੋਇਆ ਕਿ ਨਕਲਾਂ ਕਰਨੀਆਂ? ਅੱਛਾ ਜੀ ਇੱਕ ਸਵਾਲ ਮੈਨੂੰ ਜਵਾਬ ਦੇ। ਛੱਡ ਦਿਓ, ਮੈਂ ਇਹਦਾ ਜਵਾਬ ਮੈਂ ਦੇਣਾ। ਜਦੋਂ ਦਾ ਤੂੰ ਮਿੱਠੇ ਨੂੰ ਜਾਣਦਾ ਉਦੋਂ ਦਾ ਸਾਨੂੰ ਫਿੱਕੀਆਂ ਲੱਗਣ ਮਠਿਆਈਆਂ। ਮੇਰੀ ਗੱਲ ਸੁਣ, ਜਦੋਂ ਦਾ ਤੂੰ ਮਿੱਠੇ ਨੂੰ ਜਾਣਦਾ ਤੂੰ ਇਹਨੂੰ ਕਿਸ ਚੀਜ਼ ਦੇ ਵਾਲੇ ਪਾਸੇ ਸਟਰਗਲ ਕਰਦੇ ਵੇਖਿਆ? ਸਹੀ ਦੱਸੀ। ਥੀਏਟਰ ਫਲਾਣਾ ਕਿੱਧਰ ਦੇਖਿਆ ਇਹਨੂੰ? ਨਾਚਾ ਟਾਪਾ ਨਾਚਾ ਟਾਪਾ ਥੀਏਟਰ ਕੀਤਾ ਭਾਈ ਨੇ। ਹਾਂਜੀ ਇੱਧਰ ਹੀ ਸਟਰਗਲ। ਹਾਂਜੀ ਜਦੋਂ ਮੈਂ ਮਹਿੰਦੀਆਂ ਜਦੋਂ ਮੈਂ ਸ਼ੁਰੂ ਹੋਇਆ ਕਿੱਡੇ ਜ਼ੋਰੋ ਸ਼ੋਰ ਦੇ ਨਾਲ ਸ਼ੋਅ 'ਚ ਐਂਟਰੀ। ਉਸ ਤੋਂ ਬਾਅਦ ਇਹੀ ਕੰਮ। ਕਿਹੜਾ ਜੱਟ ਮੈਨੂੰ ਦੱਸ ਨਾ ਤੂੰ, ਕਿਹੜਾ ਜੱਟ ਆ? ਜਾਂ ਤੇ ਹਨਾ ਵੀ ਇੱਕ ਬੰਦਾ ਜੀ ਗੋਸ਼ਤ ਦੀ ਉਹਦੀ ਦੁਕਾਨ ਸੀ ਜੀ, ਤੇ ਮੈਂ ਉਹਨੂੰ ਲੈ ਆ ਨਾਲ, ਤੇ ਉਹ ਲੋਕੀ ਕਹਿੰਦੇ ਵੀ ਕਸਾਈ ਸੀ, ਤੇ ਹੁਣ ਏਦਾਂ ਹੋ ਗਿਆ ਵੀ ਕਸਾਈ ਵੀ ਲੋਕਾਂ ਨੇ ਦੇਖਿਆ। ਤੈਨੂੰ ਤੇ ਮੇਰੇ ਮਿਲਣ ਤੋਂ ਪਹਿਲੇ ਹੀ ਤੇਰਾ ਕੰਮ ਸੀ ਥੀਏਟਰ ਤੇ, ਤੂੰ ਧੱਕੇ ਖਾਂਦਾ ਫਿਰਦਾ। ਕਿਹੜਾ ਜੱਟ ਆ ਤੂੰ? ਏ ਹੁਣ ਦੱਸ ਓਏ। ਹੁਣ ਅੱਛਾ ਦਾਦਾ ਅੱਬੂ ਹੁਣ ਆ ਭੱਟੀ ਹੋ ਕੇ ਗਾਣਾ ਨਹੀਂ ਗਾਉਂਦਾ? ਕਿਹੜੇ ਭੱਟੀ ਨਹੀਂ? ਓਏ ਇਹ ਕੱਟੀ ਫੱਟੀ ਆ। ਨਹੀਂ ਉਹਨਾਂ ਨੇ ਕਿਦੋਂ ਦਾਵਾ ਕੀਤਾ ਵੀ ਅਸੀਂ ਕੋਈ ਮਤਲਬ ਕਿ ਅਸੀਂ ਕੋਈ ਚੱਦੜ ਆ? ਨਹੀਂ ਅਲਹਮਦੁਲਿਲਾ ਅਸੀਂ ਕੁਰੈਸ਼ੀ ਨਹੀਂ ਹੈ। ਇਹ ਭਾਈ ਨੇ ਕਿਹਾ ਸੀ ਚੀਮੇ ਦੇਖੋ ਤੁਸੀਂ ਕਿਹਨੇ ਕਿਹਾ? ਆ ਚੀਮਾ ਬਣਿਆ। ਹਾਂਜੀ ਇਹ ਚੀਮਾ ਬਣਿਆ ਕੀ ਮਰੇ ਮੈਂ ਕਿਤੇ ਕੋਈ ਸਾਈ ਤੇ ਬਣਿਆ। ਕਿਉਂ ਆਉਂਦਾ ਸੀ ਚੀਮਾ? ਨਿਸ਼ਾਨ 84 ਦਾ ਚੀਮਾ।
ਇਹ ਜਿਹੜਾ ਇਧਰ ਤਾਂ ਨਹੀਂ ਬਾਹਰ ਹਾਲ ਜੀ ਆਲਾ ਤੁਸੀਂ ਕਹਿਣਾ ਥੀਏਟਰਾਂ ਦਾ ਧੱਕੇ, ਮੈਂ ਕੋਈ ਨਹੀਂ ਕਹਦਾ, ਮੈਂ ਸਿਰਫ 2 ਥੀਏਟਰ ਕੀਤੇ ਆ, ਮੈਨੂੰ ਪਤਾ ਲੱਗ ਗਿਆ ਸੀ ਇਹਨਾਂ ਧੱਕੇ ਵੀ ਇੱਥੇ ਖਾਧੇ ਮੇਰਾ ਰੱਖ ਰਖਾਓ ਜਾਂਦਾ ਰਹਿਣਾ। ਮਹਿੰਦੀਆਂ ਕੀਤੀਆਂ ਤੁਸੀਂ ਮਿੱਠਾ ਜੀ, ਮਹਿੰਦੀਆਂ ਇੱਕ ਮਿੰਟ, ਮਹਿੰਦੀਆਂ ਤੇ ਜਾਂਦਾ ਨੇ ਯਾਰਾਂ ਦੋਸਤਾਂ ਨਾਲ। ਓਹੋ ਹੁਣ ਮੇਰੀ ਇੱਕ ਕਹਿੰਦਾ ਨਾਲ ਹੀ ਗੁੱਡੋ ਜੀ ਬਣ ਕੇ ਉਹ ਹੋ ਨਾ ਕਰ 10 ਮਿੰਟ ਕਿਸ ਗੱਲ ਨੂੰ ਡਿਨਾਈ ਕਰੇਗਾ, ਕਿਸ ਗੁੱਡੋ ਜੀ ਬਣ ਗਏ ਭਾ ਮਾਨਿਆ ਤੂੰ ਜੋ ਕਹਿੰਦਾ ਵੀ ਮੇਰੀ ਮਹਿੰਦੀ ਹੈ ਵੀ ਮਿੱਠਾ ਜੀ ਆਉਣਾ ਵਾ ਆ ਕੋਣ, ਚਲੋ ਬੰਦਾ ਮੈਂ ਫੜ ਕੋ 4 ਜੁਗਤਾ ਕਰ ਦਿੰਦਾ, ਇਹਦੇ ਨਾਲ ਟੈਗ ਲੱਗ ਅੱਛਾ, ਲੇਕਿਨ ਤੂੰ ਕਹਵੇਂ ਭਾ ਮਿੱਠੇ ਆਈ ਯਾਰ ਮੇਰੀ ਮਹਿੰਦੀ ਆ, ਮਹਿੰਦੀ 9 ਵਜੇ ਆ, 6:30 ਵਜੇ ਪਹੁੰਚ ਕੇ ਸਾਰੀ ਸਫਾਈ ਵੀ ਕਰਾ ਰਿਹਾ ਹੋਵੇ, ਹੋਰ ਵੀ ਬੰਦੇ ਬੁਲਾ ਰਿਹਾ ਹੋਵੇ, ਨਾਲ 2 ਦੋਸਤ ਵੀ ਲੈ ਕੇ ਆ ਜਾਵੇ ਕਿ ਵੀ ਠੀਕ ਹੈ ਇਹਨਾਂ ਨੂੰ ਵੀ ਹੋਣਗੇ, ਇਹ ਤੇ ਪੂਰਾ ਅਰੇਂਜਮੈਂਟ ਕਰਨ ਵਾਲਾ ਬੰਦਾ ਹੁੰਦਾ। ਇਹਨੂੰ ਤਾਲੁਕ ਕਹਿੰਦੇ ਆ। ਦੋਸਤ ਤੇ ਹੁੰਦਾ ਤਾਲਕ। ਨਹੀਂ, ਇਹ ਤਾਲਕ ਨਹੀਂ ਹੁੰਦਾ। ਇਹ ਟਾਈਮ ਤੋਂ ਪਹਿਲਾਂ ਜਾਣਦੀ ਇਹਨੂੰ ਗੰਦੀ ਆਦਤ ਵੀ ਜੀ ਜੀ ਲਓ ਜੀ ਪਤਾ ਪੂਰਾ ਅਰੇਂਜ ਕਰ, ਤੂੰ ਹਾਂ ਕੀਤੀ ਨੇ ਪੂਰਾ ਅਰੇਂਜ ਕਰ, ਤੂੰ ਇੱਕ ਨੂੰ ਬੁਲਾਇਆ ਨੇ 7 ਬੰਦਿਆਂ ਦਾ ਖਰਚਾ ਤੈਨੂੰ ਪਾ ਦੇਣਾ, ਉਹ 7 ਦੇ ਵਿੱਚੋਂ 2-3 ਦੂਜੇ, ਕੋਈ ਡਾਂਸਰ, ਕੋਈ ਇਹ ਉਹ ਚੁਕਨਾਈਜ਼ਰ, ਸਾਰੀ ਟੀਮ ਲੈ ਆਉਣੀ ਨੇ। ਮੈਂ ਤਾਂ ਉਹੀ ਗੱਲ ਹਾਂਜੀ ਉਹੀ ਇੱਕ ਮਿੰਟ, ਇਹ ਡਾਂਸਰ ਵੀ ਆਪ ਹੁੰਦਾ ਸੀ, ਜੁਗਤਬਾਜ਼ ਵੀ, ਸਿੰਗਰ ਵੀ ਆਪ ਹੀ, ਚੁਕਨੈਜ਼ਰ ਵੀ ਆਪ ਹੀ, ਤੇ ਬਾਅਦ ਵਿੱਚ ਦਰੀਆਂ ਲਪੇਟ ਕੇ ਈਵਨ ਉਹਨਾਂ ਨੇ ਘਰ ਬੂਆ ਖੜਕਾ ਕੇ ਹੁੰਦਾ ਸੀ, ਫੰਕਸ਼ਨ ਹੋ ਗਿਆ ਮੈਂ ਘਰ ਚੱਲਾਂ ਤੇ ਤੁਸੀਂ ਬੂਆ ਲਾ ਲਓ। ਸੌਣ ਤੇ ਵੀ ਬਹਿੰਦਾ ਹੁੰਦਾ ਸੀ, ਸੌਣ ਤੇ ਮੈਂ ਕਿਤੇ ਰਾਮੂ ਕਾਕਾ ਸੀਗਾ, ਇਹ ਜਾਂਦਾ ਰਾਮੂ ਕਾਕਾ ਹੁਣ ਇਹ ਕਦੇ ਪਤਾ ਲੋਦਾ ਕਰ ਦਵਾਂ ਬਾਹਰ, ਮੈਂ ਕਦਾ ਬੰਦਾ ਕੁੱਟ ਦਵਾਂ ਇਹ ਫਿਰ ਰਾਜੀ ਸਾਰੇ ਵੀ ਕਿਸੇ ਦਾ ਨੁਕਸਾਨ ਕਰ ਦਵਾਂ ਕਿ ਹੱਡੀ ਉੱਡੀ ਤੋੜ ਦਵਾਂ, ਫਿਰ ਠੀਕ ਆ ਜੀ। ਯਾਰ ਮੇਰੀ ਗੱਲ ਸੁਣ, ਯਾਰ ਤੂੰ ਜੀਣਾ ਨਾ ਪਾਣਾ, ਸੁਣ ਲੈ ਇੱਕ ਮਿੰਟ, ਉਹ ਜਿਹੜੀ ਗੱਲ ਕਰਨ ਦਾ ਤੂੰ ਸਹੀ ਦੱਸ। ਤੂੰ ਸਮੋਸੀਆਂ ਵੇਚਦਾ ਸੀ, ਯੈਸ ਅਣਖ ਨਾ ਵੇਚੀਆਂ ਵਾ ਸਮੋਸੀ ਕਿਹੜੀ ਅਨਖਣਾ ਵਿਕਦੀ ਹੈ? ਗੰਦੇ ਨਾਲੇ ਦੇ ਉੱਤੇ ਸਮੋਸੀਆਂ ਲਾਈਆਂ, ਕਿਹੜੀ ਅਨਖ? ਇਹ ਅੱਜ ਸਮੋਸੇ ਫੜ ਕੇ ਅਗਲੇ ਬੇਟਾ ਗੰਨ ਪਾਉਣੇ ਤੇ ਭੇਜਦਾ ਹਮਕ ਨਾ ਵੇਚੀਆਂ ਤੂੰ, ਹਾਂ ਅਨਖਣਾ ਨਹੀਂ ਵੇਚੀਆਂ, ਥੱਲੇ ਗੰਦਾ ਨਾਲਾ ਸੀ। ਸੀ ਫਿਦਰ ਸੀ ਆਹੋ ਨਹੀਂ ਅਣਖ ਨਾਲ ਸਮੋਸੀ ਵਿਕਦੀ, ਤੂੰ ਮੈਨੂੰ ਇਹ ਦੱਸ ਦੱਸ ਕਿੱਦਾਂ ਵੇਚੀ? ਅੱਜ ਕਰਕੇ ਉਹ 5 ਰੁਪਏ ਦੀ ਸਮੋਸੇ ਅਗਲਾ ਕਹਿੰਦਾ ਉਹ ਚਟਨੀ ਪਾ ਓਏ ਮਾਮਾ, ਲੈ ਆ ਕਿਹੜੀ ਅਨਖਾ 5 ਰੁਪਈਆਂ ਤੋਂ ਅਗਲਾ ਕਹਿੰਦਾ ਹੋਰ ਪਾ ਓਏ। ਭਾਈ ਮਾਨੇ ਤੇਰੇ ਸਿਰ ਦੀ ਕਸਮ, ਮੈਨੂੰ ਅੱਜ ਤੱਕ ਕਿਸੇ ਨੇ ਮਾਮਾ ਮੂਮਾ ਨਹੀਂ ਕਿਹਾ, ਪੂਰੀ ਟੌਰ ਟੱਪਾ ਸੀ। 8 ਤੂੰ ਗਿਆ ਬੇਟੇ। ਅੱਛਾ 8 ਬੰਦੇ ਮੇਰੇ ਥੱਲੇ ਸੀ। ਅੱਛਾ ਹਾਲੇ 2000 ਜਵਾਨਾਂ ਦੇ ਵਿੱਚ ਅੱਛਾ ਹਾਲੇ 2000 ਕਿਲੋਮੀਟਰ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਦੀ ਗੱਡੀ ਹੁੰਦੀ ਸੀ, ਤੇ ਤੂੰ ਕਿੱਥੇ ਸੀ? ਉੱਥੇ ਨਜ਼ਰ ਹੀ ਨਹੀਂ ਸੀ ਆਉਂਦਾ ਹੁੰਦਾ। ਉਹ ਇੱਕ ਹੁਣ ਮੇਰਾ ਤੇਲ ਰੁੜ ਜਾਂਦਾ ਸੀਗਾ ਯਾਰ, ਵੀ ਦੇਖ ਹੁਣ ਤੂੰ ਆ ਕੜਾਈ ਚੁੱਕੀ ਆ, ਤੇਰੇ ਪੈਰ ਤੇ ਤੇਲ ਰੁੜ ਗਿਆ, ਪੈਰ ਤੇਰਾ ਸੜ ਗਿਆ, ਛਾਲਾ ਐਡਾ ਬਣ ਗਿਆ, ਤੂੰ ਟੀਐਮ ਵਾਲਿਆਂ ਨੂੰ ਗਾਲਾਂ ਨਹੀਂ ਕੱਢਣੀਆਂ, ਤੂੰ ਕਿਤੇ ਹਾਰ ਪਾਉਣੀ ਉਹਨਾਂ ਨੂੰ। ਨਹੀਂ ਜਦੋਂ ਉਹ ਗੱਡੀ ਲੈ ਕੇ ਆਉਂਦੇ ਸੀ ਉਦੋਂ ਤੂੰ ਤੇਰੀਆਂ ਦੌੜਾਂ ਲੱਗਦੀਆਂ ਸੀ, ਚੁੱਕ ਕੇ ਸਾਰਾ ਕੁਝ, ਕਮੇਟੀਆਂ ਲਿਆ ਕੇ ਕਮੇਟੀਆਂ ਲਿਆ ਕੇ। ਅਦਬ ਜ਼ਰੂਰੀ ਆ, ਹੁਣ ਕਿਸੇ ਅਦਾਰੇ ਦਾ ਅਦਬ ਨਾ ਕਰੀਏ। ਦਾਦਾ ਹੀ ਲੱਗੇ ਸੀ ਉਹਦੇ ਚ। ਇੰਨਾ ਅਦਬ ਕਰਨਾ ਵੀ ਉਹਨਾਂ ਦੀਆਂ ਨਜ਼ਰਾਂ ਤੋਂ ਹੀ ਓਝਲ ਹੋ ਜਾਣਾ। ਹੁਣ ਟੱਕਰ ਲੈ ਲਵਾਂ, ਉਹਨਾਂ ਕੋਲ 8 ਇੰਸਪੈਕਟਰ ਹੁੰਦੇ ਸੀਗੇ, ਅਗਲੇ ਚੌਕੇ ਕਾਊਂਟਰ ਬੈਠ ਸੁੱਟਦੇ ਸੀ। ਹਾਂਜੀ, ਕਿਉਂਕਿ ਤੁਸੀਂ ਨਜਾਇਜ਼ ਜਗ੍ਹਾ ਤੇ ਲਾਇਆ ਹੁੰਦਾ ਸੀ, ਨਜਾਇਜ਼ ਨਹੀਂ ਸੀ ਹੁੰਦੀ, ਹਾਂ ਉਹਨਾਂ ਨੂੰ ਲੱਗਦਾ ਸੀ ਵੀ ਨਜਾਇਜ਼ ਆ, ਤੇ ਉਹਨਾਂ ਨੂੰ ਸਹੀ ਲੱਗਦਾ ਸੀ। ਉਹਨਾਂ ਨੂੰ ਮੈਂ 2000 ਦੇ ਦਿੰਦਾ, ਫਿਰ ਜਾਇਜ਼ ਸੀ। 2000 ਆਹੋ ਉਹਨਾਂ ਦਾ ਮੈਂ ਕੋਈ ਚੀਜ਼ ਕਰ ਦਿੰਦਾ, ਫਿਰ ਠੀਕ ਸੀ। ਲੈ ਵੀ ਜਦੋਂ ਦੀ ਜਿੰਨੀ ਗੁਫ਼ਤਗੂ ਹੋਈ ਤੈਨੂੰ ਕਿੱਥੋਂ ਲੱਗਾ ਵੀ ਇਹ ਜੱਟ ਆ? ਇਹ ਭਾਈ ਮਾਨ ਕਿਸੇ ਕਿਸੇ ਮਿੱਠੇ ਇੱਕ ਮਿੰਟ ਸਹੀ ਦੱਸੀ, ਝੂਠ ਨਾ ਬੋਲੀ। ਦੇਖ ਮੇਰੀ ਗੱਲ ਸੁਣ, ਆਪਾਂ ਜਿੰਨੇ ਬੈਠੇ ਸਾਰੇ ਭਰਾ ਹਾਂ, ਹੁਣ ਮੈਂ ਗੱਲ ਜਿਹੜੀ ਨਾ ਰੀਅਲ ਕਰਨੀ ਹੈ, ਗੱਲ ਇਹ ਹੈ ਕਿ ਤੇਰੀ ਕਿਸੇ ਵੀ ਗੱਲ ਤੇ ਸਾਬਤ ਨਹੀਂ ਹੋਇਆ। ਆ ਰੀਅਲ ਕੀਤੀ ਤੂੰ, ਉਹ ਬੜਾ ਸੁੰਡ ਵਾਲੀ ਕੁਕੜੀ ਹੁੰਦੀ। ਇਹ ਕਿਹੜੀ ਰੀਅਲ? ਨਹੀਂ ਦਿਲ ਜਿੱਤ ਲਿਆ ਮਨੇ ਯਕੀਨ ਕਰ, ਠੰਡੇ ਜਵਾਬ ਨਾਲ ਦੇ ਚਤਲੇ ਸੁਣ ਲੈ ਇੱਕ ਮਿੰਟ, ਇਮੋਸ਼ਨਲ ਕਰਤਾ ਮੈਨੂੰ। ਕਹਿੰਦਾ ਠੰਡੇ ਜਵਾਬ ਨਹੀਂ ਦਿਲ ਜਿੱਤ ਲਿਆ। ਕੌਣ ਕਹਿੰਦਾ ਜਾਜੀ ਕਹਿੰਦਾ? ਅੱਛਾ ਮੇਰੀ ਗੱਲ ਸੁਣ, ਲੈ ਕੌਣ ਕਹਿੰਦਾ ਕੋਈ ਨਹੀਂ ਕਹਿੰਦਾ? ਆਪਾਂ ਮੇਰੀਆਂ ਗੱਲਾਂ ਤੂੰ ਛੱਡ, ਤੂੰ ਮੇਰੀਆਂ ਗੱਲਾਂ ਤਾਂ ਨਹੀਂ, ਉਹਦੀਆਂ ਕੱਲੀਆਂ ਗੱਲਾਂ ਤੂੰ ਦੱਸ ਲੱਗਦਾ। ਨਹੀਂ ਤੇਰੀ ਮੈਂ ਓਏ ਹੁਣ ਲੱਗਾ ਮਾੜਾ ਮੋਟਾ, ਨਹੀਂ ਕਸਮ। ਉਹਦਾ ਤੇ ਹਾਸਾ ਨਿਕਲ ਗਿਆ ਅੱਗੋਂ। ਉਹਦੀ ਸਿਰ ਪੀੜਾ, ਮੈਂ ਤੇ ਡਰਾਇਆ ਪੂਰਾ। ਅੱਛਾ ਇਹ ਮੈਨੂੰ ਪੂਰਾ ਡਰਾਵਾ ਨਹੀਂ ਉਹਦੀ ਸਿਰ ਮੇਰੇ ਕੋਲ ਕਸਮ ਲੈ ਲਓ, ਮੈਨੂੰ ਇਹ ਵੀ ਉਮੀਦ ਨਹੀਂ ਸੀ ਕਿ ਮੇਰੀ ਬੜੂ ਤੇ ਇਹ ਵੀ ਨਹੀਂ ਡਰੂਗਾ। ਯਾਰ ਹਲੇ ਇੱਥੋਂ ਹੁਣ ਮੈਨੂੰ ਵੀ feel ਜ਼ਿੰਦਗੀ 'ਚ ਲੜਾਈ ਹੋਈ ਕਿ ਕਦੀ ਕਿਸੇ ਨਾਲ? ਬੜੀਆਂ ਬੇਭਾ, ਮੈਂ ਤਾਂ ਸਮੇਟ ਕੇ ਬੈਠਾ ਆਪਣੇ ਆਪ ਨੂੰ, ਅੱਛਾ ਮੈਂ ਤਾਂ ਛੁਪ ਕੇ ਬੈਠਾ। ਕੋਈ ਇੱਕ ਲੜਾਈ ਤੇ ਖੇਲਣ ਗਿਆ ਸੀ। ਨਹੀਂ ਲੜਾਈ ਕਿੱਦਾਂ ਹੋਈ ਆ? ਅੱਛਾ ਹੋਈ। ਵੀ ਅੰਮੀ ਨੇ ਉਹਨੂੰ ਛੋਟੇ ਨੂੰ ਬੋਟੀ ਪਾਤੀ, ਲੜ ਪਿਆ 4 ਦਿਨ ਬੋਲਿਆ ਨਹੀਂ, ਇਹ ਲੜਾਈ ਹੈ। ਨਫੀਸ ਲੜਾਈ ਜਿਹੜੀ ਆਹੋ ਸੁੱਤੇ ਪਹਿਲਾਂ ਕਿਸੇ ਨੇ ਪੱਖਾ ਬੰਦ ਵੀ ਕਰਤਾ। ਆ ਵੀ ਇੱਥੇ ਮੇਰਾ ਸਾਬਣ ਸੀ, ਮੈਂ ਨਹਾਉਣਾ ਸੀ, ਪਹਿਲੇ ਵੱਡਾ ਕੋ ਵੜ ਗਿਆ, ਇਹ ਲੜਾਈ ਹੈ। ਭਾਜੀ ਚੌਰੀਆਂ ਨੇ ਬਰਾਜ ਜੋ ਡੱਕ ਲਈ ਮੇਰੇ ਕਈਆਂ ਦੀ, ਹਾਂ ਕਿਹਦੀ? ਕਈਆਂ ਦੀ, ਅੱਛਾ ਖਾਈ ਜਾਂਦੀ ਹੈ ਕਈਆਂ ਦੀ ਬਰਾਜ ਜੋ ਡੱਕ ਲਈ ਭਾਜੀ। ਹੁਣ ਬੱਸ 'ਚ ਪਿੱਛੇ ਮੈਂ ਸੀ, ਹਾਏ ਉਹਨਾਂ ਕੋਲ ਵੀ ਬਰਾਤ ਸਵਾਏ ਮਿੱਠੇ ਤੋਂ ਕੋਈ ਨਹੀਂ ਨਿਕਾਲ ਸਕਦਾ। ਹਾਂ ਕਿਉਂਕਿ ਮਿੱਠੇ ਨੇ ਖਲਾਉਣ ਲੱਗ ਗਿਆ। ਨਹੀਂ ਸਹੀ ਗੱਲ ਆ। ਸੀਰੀਅਸ ਯਾਰ, ਯੈਸ ਬੌਸ। ਅੱਛਾ ਯੈਸ ਬੌਸ। ਭਾਜੀ ਇਹ ਚੈਪਟਰ ਨਾ ਨਵਾਂ ਖੁੱਲ ਗਿਆ, ਚੀਮੇ ਤੋਂ ਬਾਅਦ ਨਾ ਜੱਟ ਦਾ ਚੈਪਟਰ ਖੁੱਲ ਗਿਆ ਨਵਾਂ। ਹਾਏ ਔਰ ਚੀਮੇ ਵਾਲਾ ਤੇ ਚਲੋ ਅਸੀਂ ਸ਼ੁਗਰ ਮੇਲਾ ਕਰਦੇ ਸੀ ਨਾ, ਇਹ ਸੱਚੀ ਮੈਂ ਕਹਿ ਰਿਹਾ, ਮੇਰੇ ਸੈੱਟ ਤੇ ਇਹਨੂੰ ਕਿਸੇ ਨੇ ਜੱਟ ਕਿਹਾ ਤੇ ਤੁਸੀਂ ਤੁਹਾਨੂੰ ਫਿਰ ਲੱਗੇਗਾ ਕਿ ਵੀ ਮੈਂ ਜੱਟ ਆ। ਇਹ ਮੈਂ ਤੁਹਾਨੂੰ ਦੱਸ ਦਿੰਦਾ। ਜ਼ਿਆਤੀ ਅਗਲੇ ਦੀ ਤੁਸੀਂ ਕਾਰ ਯਾਰ ਤੂੰ ਗਾਲੂ ਦਾ ਗਿੱਟਾ ਲਾ ਦੇ, ਅਸੀਂ ਅੱਜ ਤੈਨੂੰ ਮੰਨ ਦਾਂਗੇ ਕਿ ਤੂੰ ਜੱਟ ਆ। ਜਾ ਨਹੀਂ ਕਿਉਂ? ਨਹੀਂ 3 ਬੱਚੇ ਆ। ਨਹੀਂ ਹੁਣ ਮਤਲਬ ਕਿਸੇ ਕਮੀ ਦਾ ਗਿੱਟਾ ਲਵਾਉਣਾ
ਯੈਸ ਹਾਂ ਨਹੀਂ ਉਹ ਤਾਂ ਕਿਸੇ ਕਿਸੇ ਮੇਰਾ ਆਵੇ ਜੀ ਮੇਰਾ ਮੇਰਾ ਕਤਲ ਦਾ ਜੀ ਮੇਰਾ ਆਵੇ ਫੇਰ ਚੱਲ ਕਿੰਨਾ ਜੀ ਦੰਦਾਂ ਨੇ ਲੈਂਦਾ ਵਾ ਚਵਲ ਉਹਦੇ 3 ਬੱਚੇ ਆ, ਹਾਏ ਫੈਮਿਲੀ ਮੈਂਬਰ ਆ, ਅੱਛਾ ਕਮਾਉਂਦਾ ਖਾਂਦਾ, ਮੈਂ ਉਹਦਾ ਘਰ ਉਜਾੜ ਕੇ ਰੱਖ ਦਵਾਂ ਹਾਂ ਇਹ ਸੋਚ ਦੱਸ, ਇਹ ਜੱਟ ਦੀ ਹੁੰਦੀ ਕਿ ਢਾੜੀ ਦੀ ਹੁੰਦੀ? ਢਾੜੀ ਦੀ ਦਰਦ ਦੀ ਦਰਦੇ ਦਿਲ, ਹਾਂ। ਯਾਰ ਇਨਸਾਨੀਅਤ ਗਈ, ਇਹ ਜੱਟਾਂ ਜੁਟਾਂ ਇਨਸਾਨੀਅਤ ਦੂਰ ਤੋਂ। ਨਹੀਂ ਇਹਦੇ ਘਰ ਬੰਬ ਰੱਖਾਂ ਮੈਂ, ਪਟਾਕਾ ਪੈ ਜਵੇ, ਸਾਰੇ ਮਰ ਮੁਰ ਜਾਣ, ਫੇਰ ਤੁਸੀਂ ਬਹਰਾ ਜੀ ਇਹ ਵੇਖਦੇ ਸਹੀ ਆ। ਉਹ ਨਹੀਂ ਗੱਲ ਕਰਨ ਦਾ ਮਕਸਦ ਇਹ ਨਹੀਂ ਹੈ ਕਿਹੜਾ ਮਾਂ ਖੋਤੇ ਨੇ ਬੰਬ ਰੱਖਣਾ ਆਹੋ ਫੇਰ ਤੁਸੀਂ ਫਿਰ ਲਾਫ ਟੋੜਗੇ ਹੁਣ ਮਿੱਠਾ ਜੱਟ। ਉਹ ਯਾਰ ਦਰਦੇ ਜਿਹੜਾ ਹੁੰਦਾ ਨਾ ਉਹ ਖਾਨ ਸਾਹਿਬ ਹੀ ਹੁੰਦਾ ਯਾਰ ਹੁਣ ਮੇਰੀ ਗੱਲ ਸੁਣ ਯਾਰ, ਉੱਥੇ ਉਸਤਾਦ ਜੀ 올ਡ ਹੋਮ ਹਾਊਸ ਦੇ ਵਿੱਚ ਇਹ ਵੀ ਰੋਏ ਆ, ਹੁਣ ਮੈਂ ਕੀ ਕਹਾਂ? ਨਹੀਂ ਮੈਂ ਨਹੀਂ ਰੋਇਆ, ਬਕਵਾਸ ਕਰ ਰਿਹਾ। ਉਸਤਾਦ ਜੀ ਮੈਂ ਪੂਰਾ ਸ਼ੋਅ ਕੀਤਾ, ਮੈਂ ਉਹਨਾਂ ਦੇ ਨਾਲ ਬੈ ਗਿਆ, ਮੈਂ ਉਹਨਾਂ ਨੂੰ ਜੱਫੀ ਪਾਈ, ਗਲੇ ਲਾਇਆ, ਮੈਂ ਉਹਨਾਂ ਦੇ ਔਲਾਦ ਨਾਲ ਗੱਲ ਕੀਤੀ ਕਿ ਤੁਸੀਂ ਇਹ ਕੀ ਕਰਨ ਦੇ ਹੋ, ਕਿ ਜਿੰਨਾ ਮਰਜ਼ੀ ਤੁਹਾਡੇ ਪਿਓ ਦਾ ਕਸੂਰ ਆ। ਮੈਂ ਉਹਨਾਂ ਨੂੰ ਔਲਾਦਾਂ ਨੂੰ ਕਿਹਾ ਜਿੰਨਾ ਮਰਜ਼ੀ ਕਸੂਰ ਆ ਤੁਹਾਡੇ ਪਿਓ ਦਾ, ਤੁਹਾਡਾ ਪਿਓ ਤੁਹਾਡੀ ਜਾਇਦਾਦ ਖਾ ਗਿਆ, ਤੁਹਾਡਾ ਪਿਓ ਤੁਹਾਨੂੰ ਕੁੱਟਦਾ ਮਾਰਦਾ, ਕੋਈ ਨੁਕਸਾਨ ਕਰ ਤੁਹਾਡੇ ਪਿਓ ਦੀ ਲੱਤ ਫੇਰ ਉੱਤੇ ਆ, ਉਹ ਫੇਰ ਉਹਦਾ ਹੱਕ ਆ, ਤੁਹਾਡਾ ਫੇਰ ਨਹੀਂ ਬਣਦਾ ਵੀ ਤੁਸੀਂ ਕਸੂਰ। ਮੈਂ ਇਹ ਗੱਲਾਂ ਕਰ ਰਿਹਾ ਉਹਨਾਂ ਨਾਲ। ਇਹ ਮੇਰੇ ਨਾਲ ਸ਼ੋਅ ਤੇ ਗਿਆ ਤੇ ਨਜ਼ਰ ਹੀ ਨਹੀਂ ਆਇਆ, ਗਿਆ ਪਹਿਲਾ ਜਿਹੜਾ ਸੀ ਨਾ ਸਾਡਾ ਬੰਦਾ, ਕਿਤੇ ਅਲੈਦ ਕਿਸੇ ਰੋਣ ਲਿਆ ਸੀਗਾ ਇਹਨਾਂ ਦੀ ਬੱਟ ਪੱਟੀ ਉਹਦੇ ਅੱਗੇ ਆਉਣੀ ਮੁਕਲ ਖਾ ਦਾ, ਦੇਖੀ ਤੂੰ। ਤੇ ਮੈਂ ਸਾਈਡ ਤੇ ਕਰਕੇ ਲੰਘ ਜਾਊਂਗਾ। ਯਾਰ ਮੇਰੇ ਸਾਹਮਣੇ ਉੱਥੇ ਇਮੋਸ਼ਨਲ ਹੋਏ ਆ। ਉਹ ਯਾਰ ਜੇ ਇਮੋਸ਼ਨਲ ਹੋਣਾ ਹੋਰ ਗੱਲ ਆ, ਜਿਹੜਾ ਇਹ ਵੀ ਨਹੀਂ ਦੌੜ ਹੀ ਜਾਣਾ, ਤੂੰ ਕਹਿਣਾ ਮੇਰੇ ਕੋਲ ਵੇਖਿਆ ਨਹੀਂ ਜਾ ਰਿਹਾ, ਮੈਂ ਫੇਸ ਹੀ ਨਹੀਂ ਕਰ ਸਕਦਾ ਇਹਨੂੰ। ਉੱਥੇ ਉੱਥੇ ਹੀ ਬੈਠਾ ਸੀਗਾ ਵੀ ਹੁਣ ਕੋਈ ਬਜ਼ੁਰਗ ਵਿਚਾਰੇ ਰੋਣ ਡੇ ਤੇ ਮੈਂ ਹੁਣ ਤੱਕ ਲੁੱਡੀ ਸ਼ੁਰੂ ਕਰ ਦਵਾਂ। ਨਹੀਂ ਤੂੰ ਦੌੜਿਆ ਬਜ਼ੁਰਗ ਭਾਜੀ ਇਹ ਪੱਕੀ ਗੱਲ ਆ, ਅੰਦਰੋਂ ਨਾ ਦੀ ਦਿਨਾ ਆ ਨਾ ਦਿਨ ਲੋ ਜੀ ਬਸ ਇਹ ਚੱਲ ਪਿਆ ਕੰਮ। ਇਹ ਹੁਣ 10 12 15 ਐਪੀਸੋਡ ਜਾਣਗੇ। ਇਹ ਅਸੀਂ ਜਿੰਨੀ ਦੇਰ ਤੱਕ ਕਲੀਅਰ ਨਾ ਇਹਨੇ ਕਰਾਇਆ, ਇਹ ਨਹੀਂ ਜਾਂ ਸਾਨੂੰ ਪਤਾ ਲੱਗੇ ਵੀ ਸਵੇਰੇ ਮਿੱਠਾ ਨਹੀਂ ਆਇਆ, ਮਿੱਠਾ ਭਾਜੀ ਮੱਛ ਦੇਲ ਦੇ ਵਿੱਚ ਆ, ਬੰਦਾ ਮਾਰਤਾ ਉਹਨੇ। ਇਹ ਬਾਤ ਇਹ ਚੀਜ਼ ਮੈਂ ਅੰਦਰ ਰਵਾਂ, ਆ ਤਨਖਾਹ ਤਨਖੂ ਜਾਂਦੀ ਰਹੇ, ਕੋਈ ਰੈਸਟ ਪਵੇ ਫੇਰ ਠੀਕ ਆ। ਹਾਂ ਹੁਣ ਠੀਕ ਨਹੀਂ ਆ। ਮਿੱਠੇ ਇਹਨਾਂ ਨੇ ਤੂੰ ਭਰਾ ਆਪਣੇ ਦਾ ਹੀ ਸਿਰ ਪਾੜ ਕੇ ਲਿਆ, ਸਾਨੂੰ ਰਿਪੋਰਟ ਦੇ ਯਾਰ ਰਿਪੋਰਟ ਵਿਖਾ ਦੇ, ਕਿਸੇ ਨੂੰ ਕੋਈ ਝਰੀਟ ਹੀ ਮਾਰ ਦੇ ਜਾਂ ਕਿਸੇ ਦਾ ਫਟਿਆ ਚੁੱਕ ਲਿਆ, ਉਹ ਕਿਤੇ ਸੱਚੀ ਨਾ ਕਰਦੇ ਕਿਸੇ ਦਾ ਫਟਿਆ ਚੁੱਕ ਕੀ ਸਿਰ। ਅੱਛਾ ਇਹਨੇ ਕਿਹਾ ਤੂੰ ਕਿਸੇ ਦਾ ਸਿਰ ਪਾੜ ਦੇ, ਕਹਿੰਦਾ ਨਹੀਂ ਤੇ ਕਿਸੇ ਦਾ ਪਾਟਾ ਚੁੱਕ ਲਿਆ ਦੇ। ਕੌਣ ਕੇ ਜਾ ਰਹੀ ਹੈ ਲੈ ਰਹੇ ਕਿਉਂ ਜੀ ਬਸ ਜੇ ਮੈਂ ਕਹਤਾ ਚਲੋ ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਆਖਰੀ ਕਹਿੰਦਾ ਜਾਜੀ ਕਹਿੰਦਾ ਆਓ ਹੀ ਬਾਰ-ਬਾਰ ਮੱਜਦਾ ਨੇ ਕੌਣ ਕਹਿੰਦਾ ਆਓ ਹੀ ਚੱਲ ਅੱਛਾ ਕੋਈ ਨਹੀਂ ਭਾਗ ਮੈਂ ਤਾਂ ਇਹ ਪੀ ਲਈ ਜਾਂਦੇ, ਤੁਹਾਨੂੰ ਸਮਝ ਨਹੀਂ ਆਉਂਦੀ ਮੇਰੀ ਆ ਚਲੋ ਓਕੇ ਜੀ। ਲਓ ਜੀ ਨਾਜ਼ਰੀਨ, ਇੱਧਰ ਦੇਖੋ, ਇੱਧਰ ਲਵ ਯੂ, ਆਪਣਾ ਖਿਆਲ ਰੱਖੋ। ਕੱਲ ਫਿਰ ਮੈਂ ਤੈਨੂੰ ਦੱਸਦਾ, ਤੂੰ ਇੰਝ ਕਰ ਲੈ ਚਿੜੀ, ਇਧਰ ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਬਾਲੇ ਜਿਆਦਾ ਦਿਲ ਦੇ ਦੋ ਉਧਰ ਇਸ ਤਰ੍ਹਾਂ ਹੀ ਕਰੋ ਇਧਰ। ਉਹ ਨਹੀਂ ਉਹ ਤੇਲ ਦੀ ਦੁਕਾਨ। ਅੱਛਾ ਦਿਲ ਤੇ ਨਾਲ ਉੱਤੇ ਚਰਬੀ ਚੜੀ ਨਾ ਫਿਰ ਜੀ।